ਇਹਨੇ ਉਸਤਾਦ ਜੀ ਸੱਪ ਨੂੰ ਦੁੱਧ ਪਾਇਆ, ਸੱਪ ਨੇ ਸਾਰਾ ਦੁੱਧ ਪੀ ਕੇ ਨਾ ਤੇ ਮੂੰਹ ਸਾਫ਼ ਕਰਕੇ ਕਹਿੰਦਾ ਮਨਣਾ ਸ਼ਾਇਦ ਨਹੀਂ ਕਿਤੇ ਲੱਭਦਾ। ਸੱਪ ਨੂੰ ਦੁੱਧ ਦਾ ਪਿਆਲਾ ਰੱਖ ਕੇ ਸੱਪ ਨੇ ਆਪਣੀ ਖੁੱਡ ਚੋਂ 7 ਅਪ ਕੱਢ ਕੇ 2 ਸੋਡਾ ਬਣਾ ਲਈ ਨਾਲ ਬੋਤਲ ਪਾ ਰੁੱਟ ਜੋ। ਫੈਸਲ ਰਾਮੇ ਸਾਹਿਬ ਇਹਨਾਂ ਨੂੰ ਲੈ ਕੇ ਆਏ ਨੇ। I think it's that. ਸੱਪ ਨੇ ਇਹਨੇ ਦੁੱਧ ਪਾਇਆ ਤੇ ਸੱਪ ਨੇ ਜ਼ਬਾਨ ਫੇਰ ਕੇ ਕਹਿੰਦਾ ਬਚ। किसी में है दम तो मुझे रोक कर दिखाए, हाय हुकू हाय हुकू हाय हाय। अस्सलाम वालेकुम जी, टी टाइम में खुश आमदीद। बहुत शुक्रिया, थैंक यू वेरी मच। Thank you. मोहब्बत के सुहाने दिन, जवानी की हंसी रातें, जुदाई में नजर आती हैं ये सब ख्वाब की बातें। मोहब्बत के सुहाने दिन। जनाब फैसल अहमद साहब क्या हाल चाल है? ਉਸਤਾਦ ਜੀ एक थोड़ा सा वो है की है ਉਸਤਾਦ ਜੀ ਇਹ ਮੈਂ ਨਾ ਇਹ ਵੈਸੇ ਹੀ ਲਵਾਇਆ। वाइट क्यों है? ਉਸਤਾਦ ਜੀ ਇਹ ਵਾਈਟ ਸੀਗਾ, ਹੁਣ ਆਫ ਵਾਈਟ ਹੋ ਗਿਆ हाँ क्यों? ਵੈਸੇ ਹੀ। चलो। सर वो ये रातें ये रातें ये मौसम नदी का किनारा ये चंचल हवा, कहा दो दिलों ने कि मिलकर कभी हम न होंगे जुदा। ये रातें ये मौसम नदी का किनारा ये चंचल हवा। ਲੇਕਿਨ ਉਸਤਾਦ ਜੀ ਆਹ ਗਾਣਾ ਮਿੱਠੇ ਨੇ ਨਾ ਔਰਤ ਦੀ ਆਵਾਜ਼ 'ਚ ਗਾਇਆ ਸੀ, ਮਾਸ਼ਾਅੱਲਾ ਡਿਊਟੀ ਯਾਨੀ ਕਿ ਗਾ ਲੈਂਦਾ चलो ਔਰਤ ਦੀ तुसी मर्द दा अंतरा कहना साजी उन्हें औरत दा कहना। ਮਿੱਠੇ ਸਹੀ ਦਰ ਮਿੱਠੇ ਨਾ ਮਿੱਠੇ ਮਜ਼ਾਕ यार मेरी गल सुनो, मेरी गल ਇਸ सुनो। ਟਾਈਮ ਨਹੀਂ ਮੂਡ ਹੁੰਦਾ ਨਾ, ਕਿਸ ਟਾਈਮ ਬੰਦਾ ਨਹੀਂ ਨਹੀਂ ਮਿੱਠਾ ਹੀ ਸਹੀ ਗੱਲ ਆ, ਮਿੱਠਾ ਹੀ ਸਹੀ ਗੱਲ ਆ। ਗੱਲ ਇਹ ਆ ਕਿ ਗਰਮੀਆਂ ਆ ਗਈਆਂ, ਤੁਸੀਂ ਕਹਿੰਦੇ ਹੁੰਦੇ ਹੋ ਕਿ ਚਿੜੀਆਂ ਨੂੰ ਉੱਤੇ ਪਰਿੰਦਿਆਂ ਵਾਸਤੇ ਜਾਨਵਰਾਂ ਵਾਸਤੇ ਉੱਤੇ ਪਾਣੀ ਰੱਖਿਆ ਕਰੋ। ਮੈਂ ਰੱਖਿਆ ਮੈਂ ਟੈਂਕੀ ਲਵਾ ਲਈ ਪਿੰਡ ਦੇ ਵਾਸਤੇ। ਨਾਲ ਉੱਤੇ ਛੱਤ ਤੇ 8-9 ਟੂਟੀਆਂ ਲਵਾਈਆਂ ਜਿਵੇਂ ਵਜ਼ੂ ਵਾਲੀਆਂ ਲੱਗੀਆਂ ਹੋਈਆਂ, ਜਿਹੜਾ ਮਰਜ਼ੀ ਪਰਿੰਦਾ ਬਹਿ ਕੇ ਪੀ ਲਓ। ਨਹੀਂ ਥੱਲੇ ਇੱਕ ਗਲਾਸ ਲਮਕਾਏ ਨਾਲ ਜ਼ੰਜੀਰੀ ਵਾਲੀ ਉਸਤਾਦ ਦੇ ਮੁਹੱਤਮ ਟੈਂਕੀ ਭਰਾਤੀ। ਮੈਂ ਤੈਨੂੰ ਕਹਿੰਦਾ ਕਿ ਚੀਜ਼ ਚ ਪਾ ਕੇ ਰੱਖ, ਟੈਂਕੀ ਚ ਕੀ ਕਰਨਗੇ ਉਹ? ਮੇਰੀ ਗੱਲ ਤੇ ਸੁਣੋ ਨਾ, ਉਹਨਾਂ ਲਈ ਲਹਿਦਾ ਯਾਨੀ ਕਿ ਇੱਕ ਮੈਂ ਉਹ ਸਿਸਟਮ ਇਸ ਤਰ੍ਹਾਂ ਦਾ ਲਵਾਇਆ ਮੇਰੀ ਛੱਤ ਤੇ, ਜਦੋਂ ਆਣਾ ਉਹ ਇਹਨੇ ਉਹ ਪਨਾਲੀ ਹੈਗੀ ਹੈ, ਉਹ ਆਪੀ ਜਦੋਂ ਖਾਲੀ ਹੁੰਦੀ ਉਹਨੇ ਆਟੋਮੈਟਿਕਲੀ ਭਰ ਜਾਣਾ। ਹਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਫਰੀਦ ਸਾਹਿਬ, ਇਨਸਾਫ ਕਰਨਾ ਤੁਸੀਂ, ਅੱਜ ਮੁਨਸਫ ਹੋ ਜਾ ਕੋਜਿਆ। ਆਹਾ ਇਹ ਜਿਹੜੇ ਤੁਹਾਡੇ ਘਰ ਦੇ ਉੱਤੇ ਮਾੜੇ ਮਾੜੇ ਉੜਦੇ ਨੇ ਉਹਨਾਂ ਤੇ ਰੱਖਤਾ, ਜਿਹੜੇ ਵਿਚਾਰੇ ਤੇਰੀ ਛੱਤ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਦਾ ਕਿੰਨੇ ਕਰਨਾ? ਹਾਂਜੀ ਉਹਨਾਂ ਦਾ उन्हें ਮਤਲਬ किन्ने करना? ਜਾ ਕੇ ਨਾ ਜਿੱਥੇ ਮੇਰੀ ਗੱਡੀ ਲੱਗੀ ਹੈ ਬਾਹਰ, ਉੱਥੇ ਜਾ ਕੇ ਵੇਖ ਲੈ, ਮੈਂ ਹੁਣੀ ਦਾਲ ਚਾਵਲ ਚੀਨੀ ਉਹ ਬਾਜਰਾ ਉਹ ਮੈਂ ਸਾਰਾ ਸਿੱਟ ਗਿਆ। ਕਿੱਥੇ ਕਿੱਥੇ? ਇਹ ਬਿਲਕੁਲ ਸਾਹਮਣੇ ਘਰ। ਇਹ ਸਾਹਮਣੇ। ਹਾਂਜੀ ਹੁਣ ਅਗਰ ਗੁਲਾਮਾਬਾਦ ਜਿਹੜੇ ਨੇ ਪਰਿੰਦੇ, ਉੱਥੇ ਮੇਰਾ ਕਜ਼ਨ ਹੈਗਾ, ਮੈਂ ਉਹਨੂੰ ਕਿਹਾ, ਉਹਨੇ ਉੱਥੇ ਇੱਧਰ ਸਮਨਾਬਾਦ, ਸਮਨਾਬਾਦ ਵੀ ਕਸਮ ਉਸਤਾਦ ਜੀ ਤੁਸੀਂ ਉਹ ਯਾਰ ਹਜੇ 10 ਮਿੰਟ ਪਹਿਲੇ ਗੱਲ ਹੋਈ ਹੈ ਕੀ? ਸਮਨਾਬਾਦ। ਮੈਂ ਕਿਹਾ ਪਰਿੰਦਿਆਂ ਨੂੰ ਕੁਝ ਪਾ ਦੇ, ਉਹਨੇ ਉੱਪਰਲੇ ਨੂੰ ਪਾ ਦਿੱਤਾ ਥੱਲੇ ਵਾਲੇ ਨੂੰ। ਅੱਛਾ ਤੂੰ ਪਰਿੰਦਿਆਂ ਦਾ ਸਲਾਨੀ ਵਾਲਾ ਵਾ? ਨਹੀਂ ਸਲਾਨੀ ਵਾਲਾ ਨਹੀਂ, ਬ੍ਰਾਂਚਾਂ ਖੋਲੀਆਂ ਜਗ੍ਹਾ ਜਗ੍ਹਾ, ਇਹ ਮੇਰਾ ਯਾਨੀ ਕਿ ਠੀਕ ਹੋ ਗਿਆ। ਇੱਕ ਬੋਰੀ ਲੱਗਦੀ ਹੈ ਬਾਜਰੇ ਦੀ ਮਾਸ਼ਾਅੱਲਾ ਹੁਣ ਇਸ ਟਾਈਮ ਇਹ ਕੋਈ ਵਡਿਆਈ ਨਹੀਂ ਆਇਆ ਯਾਰ। ਮੈਂ ਕਹਿ ਰਿਹਾ ਜਿਹੜੇ ਐਸੇ ਪਰਿੰਦੇ ਨੇ ਫਰੀਦ ਸਾਹਿਬ, ਬਾਜ਼ ਆ, ਹਾਂ ਇਹ ਇੱਲ, ਇਲ ਬਿਲ ਫਿਲਮ ਵੀ ਆਈ ਸੀ। ਉਸ ਤੋਂ ਬਾਅਦ ਮਗਰਮੱਛ ਆ ਜੰਗਲਾਂ 'ਚ, ਉਹਨਾਂ ਦਾ ਕਿੰਨੇ ਸਾਹਸ ਕਰਨਾ? हाँ ਸੱਪ ਨੇ ਖੁੱਡਾਂ 'ਚ, ਤੁਹਾਡੇ ਇੱਥੇ ਆਲੇ ਦੁਆਲੇ ਕਈਆਂ ਲਾ ਕੇ ਖੁੱਡਾਂ 'ਚ, ਉਹ ਅੱਲਾ ਦੀ ਮਖਲੂਕ ਨਹੀਂ? ਅਗਰ ਉਹ ਡੰਗ ਮਾਰਦਾ ਉਹਦੀ ਫਿਤਰਤ ਆ, ਉਹਨੂੰ ਉਹਦੀ ਬਣਾਵਟ ਇਸ ਤਰ੍ਹਾਂ ਦੀ ਹੈ। ਜੀ ਲੇਕਿਨ ਤੁਸੀਂ ਉਹਨੂੰ ਉਹਦਾ ਖਿਆਲ ਨਹੀਂ ਰੱਖਣਾ। ਖੁੱਡਾਂ ਦੇ ਬਾਹਰ ਜਾ ਕੇ ਦੁੱਧ ਤੇ ਪਿਆਲੇ ਸੱਪਾਂ ਤੇ ਕਿੰਨੇ ਰੱਖਣੇ? ਵਿੱਚ ਛੁਹਾਰੇ ਵੀ ਪਾ ਦਈਏ। ਉਹ ਮੂਜ਼ੀ ਜਾਨਵਰ ਡੰਗਬਾਜ਼ੀ ਉਹ ਯਾਰ ਨਹੀਂ ਕਿਹੜਾ ਮੂਜ਼ੀ ਜਾਨਵਰ ਮੂਜ਼ੀ ਹਲੀਮ? साजी ने सारे मूजी क्यों जो जानवर जरिंद परिंद जिन्ने भी है ना जानवर सारे जानवर ਮੂਜ਼ੀ ਸਾਰੇ ਮੂਜ਼ੀ ਆ। ਨਹੀਂ ਨਹੀਂ ਹਸ਼ਰਾਤ ਦਾ ਹੋਰ ਸਿਸਟਮ ਆ ਜੀ, ਘਰ ਚ ਪਾਲਣ ਵਾਲੇ ਦਾ ਹੋਰ ਸਿਸਟਮ ਉਹ ਆ। ਭਾਈ ਅਸੀਂ ਕੌਣ ਹੁੰਨੇ ਆ? ਤੇ ਉੱਠ ਜਾਓ ਕਿਸੇ ਬਾਹਰ ਨੂੰ ਆਇਓ। ਰਿਜ਼ਕ ਦੇਣ ਵਾਲੇ ਜਾਂ ਕਿਸੇ ਨੂੰ ਦਾਣਾ ਉਹ ਤੇ ਇੱਕ ਬੋਰੀ ਜਿਹੜੀ ਬਾਜਰੇ ਦੀ ਲੱਗਦੀ ਉਹ ਸਾਡੀ ਉਹ ਤੇ ਮੇਰੀ ਆਦਤ ਹੈਗੀ ਹੈ ਨਾ, ਉਹ ਤੇ ਮੈਂ ਕਰਦਾ ਵਾਂ। ਉਹ ਭਾਈਜਾਨ ਕਰਦੇ- ਡੱਡੂਆਂ ਦਾ ਤੁਸੀਂ ਕਦੀ ਸੋਚਿਆ?
ਆ ਤੁਹਾਡੇ ਆਲੇ ਦੁਆਲੇ ਤੁਰੇ ਫਿਰਦੇ ਨੇ ਕਈ ਵਾਰ ਕਦੀ ਡੱਡੂਆਂ ਵਾਸਤੇ ਕੋਈ ਚੀਜ਼ ਰੱਖੀ ਤੈਨੂੰ ਪਤਾ ਡੱਡੂ ਖਾਂਦੇ ਕੀ ਪਰਿੰਦਿਆਂ ਦੇ ਦੁਆਲੇ ਹੋਏ ਤੁਸੀਂ ਡੱਡੂ ਵਾਸਤੇ ਕੀ ਰੱਖਣਾ? ਖਰਬੂਜ਼ਾ ਕੱਟ ਕੇ ਰੱਖ ਦਵਾਂ ਹੈ ਡੱਡੂ ਵਾਸਤੇ ਖਰਬੂਜ਼ਾ ਕੱਟ ਕੇ ਰੱਖ ਦਵਾਂ ਜਿਹੜਾ ਤੂੰ ਖਰਬੂਜ਼ਾ ਲਿਆਉਣਾ ਨਾ ਬੇਟਾ ਉਹ ਤੇ ਡੱਡੂ ਦੇ ਲਾਗੇ ਨਹੀਂ ਲੱਗਣਾ ਉਹਦੇ ਡੱਡੂਆਂ ਦੀ ਕੀ ਖਰਾਬ ਉਹ ਹੁੰਦੀ ਡੱਡੂ ਨਾਲੋਂ ਵੀ ਇੰਨਾ ਛੋਟਾ ਹੁੰਦਾ ਤੇ ਉਹਦੀ ਫਾੜੀ ਕਿਹੜੀ ਹੋਏਗੀ ਉਹ ਇੰਜ ਲੱਗਦਾ ਨਿੰਬੂ ਕੱਟਿਆ ਭਾਜੀ ਸੁਬਹ ਹੁਣ ਡੱਡੂਆਂ ਦੇ ਨਾਨ ਹਲੀਮ ਲੈ ਕੇ ਚੱਲ ਜਾਇਆ ਕਰੀ ਕਿ ਲੋਜੀ ਨਾਸ਼ਤਾ ਕਰ ਲਓ। ਲੌਜੀਕ ਨਹੀਂ ਸਮਝਣੀ ਅੱਗੇ ਬਕਵਾਸ ਇਹਨਾਂ ਨੇ ਕਰੀ ਜਾਂਦੇ ਤੁਸੀਂ ਇਹ ਦੱਸੋ ਵੀ ਡੱਡੂ ਖਾਂਦੇ ਕੀ? ਮੈਂ ਤਾਂ ਭਾਈ ਉਹਨਾਂ ਨੂੰ ਪੈਸੇ ਦੇ ਦਿੰਦਾ ਜੋ ਉਹਨਾਂ ਦਾ ਦਿਲ ਕਰਦਾ ਲੈ ਆਂਦੇ ਭਾਈ ਸਿੱਧੀ ਸਾਫ ਗੱਲ ਮੈਂ ਨਹੀਂ ਖਰਚਾ ਲਾਇਆ ਹੋਇਆ ਚਲੋ ਪਤਾ ਨਹੀਂ ਕਿਹੜੀ ਗੱਲ ਕੀ ਕਰਨ ਦੇ ਸਹੀ ਗੱਲ ਹੈ ਅੱਛਾ ਜੀ ਵੈਸੇ ਨਹੀਂ ਡੱਡੂ ਆ ਤੂੰ ਆਪਣੇ ਬੱਚਿਆਂ ਨੂੰ ਜ਼ਾਹਰ ਹੀ ਕਰਨਾ ਤੇ ਇੱਦਾਂ ਕਰਨਾ ਵੀ ਜਾਓ ਭਾਈ ਜੀ ਲੈ ਆਓ। ਯਾਰ ਡੱਡੂ ਅਗਰ ਆਪ ਆਪਣੇ ਬੱਚੇ ਨੂੰ ਖਰਚਾ ਦੇਵੇ ਤੂੰ ਲੈਦਾ ਗੱਲ ਆ। ਤੂੰ ਨਹੀਂ ਦੇ ਸਕਦਾ ਭਾਜੀ ਮੇਰੀ ਗੱਲ ਸੁਣੋ ਕੀ ਖਾਂਦੇ ਡੱਡੂ? ਜੀ ਡੱਡੂ ਕੀ ਖਾਂਦੇ? ਕੀ ਖਾਂਦੇ ਉਹ ਪੁੱਛ ਲੈਨੇ ਆ ਉਹਦੇ ਹਾਲੇ ਗੱਲ ਪੱਕੀ ਹੋਏਗੀ ਤੇ ਫੇਰ ਦੇਖਾਂਗੇ ਨਾ ਕੀ ਕਰਨਾ ਹਾਲੇ ਤੇ ਬਿਸਕੁਟ ਚਾਹ ਰੱਖ ਦਿਆਂਗੇ ਹਾਲੇ ਤੇ ਵੇਖਣ ਆ ਰਹੇ ਸਿਰਫ ਲੱਖ ਲੜ ਤੇਰੀ ਜ਼ਿੰਦਗੀ ਡੱਡੂ ਪੀਠੀਆਂ ਬਗੈਰ ਤਾਂ ਆਦਮੀ ਹਾਂ ਚੰਗੇ ਜਿਹਾ ਡੱਡੂ ਮੇਰੀ ਗੱਲ ਸੁਣ ਡੱਡੂ ਜੋ ਵੀ ਖਾਂਦੇ ਤੂੰ ਪਤਾ ਕਰ ਤੈਨੂੰ ਕਿਹਨੇ ਦੱਸਿਆ ਵੀ ਉੱਤੇ ਚਿੜੀਆਂ ਪਾਣੀ ਪੀਂਦੀਆਂ ਨੇ ਜਾਂ ਬਾਜਰਾ ਖਾਂਦੀਆਂ ਤੈਨੂੰ ਪਤਾ ਲੱਗਾ ਹੀ ਹੈ ਨਾ ਇਦਾਂ ਡੱਡੂ ਦਾ ਪਤਾ ਕਰ ਨੈਟ ਤੋਂ ਦੇਖ ਲੈ ਡੱਡੂਆਂ ਛਿਪਕਲੀਆਂ ਵਿਚਾਰੀਆਂ ਉਹਨਾਂ ਦਾ ਕੀ ਕਸੂਰ ਹੈ ਉਹ ਯਾਰ ਉਹ ਇਹਨਾਂ ਦਾ ਸਾਡਾ ਛਿਪਕਲੀ ਦਾ ਨਾ ਗੱਲ ਕਰੋ ਛਿਪਕਲੀ ਨੂੰ ਹੱਥ ਨਾਲ ਫੜ ਕੇ ਐ ਕਰਕੇ ਤੂੰ ਪਾਣੀ ਪਿਆ ਆਦੀ ਨਾ ਕਰੋ ਉਹਦਾ ਨਾ ਗੋਦੀ ਨਾਲ ਗੱਲ ਕਰੋ ਯਾਦ ਰੱਖਣਾ ਤੈਨੂੰ ਹੱਥ ਨਾਲ ਕਹਿੰਦੇ ਪਾਣੀ ਪਿਲਾਉਣ ਲੱਗ ਗਏ ਡਰਾਪਰ ਭਰਨ ਦੇ ਕਤਰਿਆਂ ਵਾਲਾ ਇੰਜ ਕਰਕੇ ਡੱਡੂ ਖਾਂਦਾ ਵਾ ਨਿੱਕੇ ਮੱਖੀਆਂ ਮੱਛਰ ਭੂੰਡੀਆਂ ਹਾਂ ਉਹਦੀ ਜ਼ੁਬਾਨ ਨਿਕਲ ਕੇ ਹਾਂ ਉਹ ਫਿਰ ਉਹਦੇ ਅੱਗੇ ਮੱਖੀਆਂ ਮਾਰ ਕੇ ਰੱਖ ਹਾਂ ਹੁਣ ਰੋਜ਼ ਦੀ 100 ਮੱਖੀ ਮਾਰ ਡੱਡੂਆਂ ਦਾ ਡੱਡੂ ਵੀ ਮਖਲੂਕ ਆ ਰੱਬ ਦੀ ਤੇ ਮੱਖੀ ਦੀ ਮਖਲੂਕ ਆ ਮੱਖੀ ਨੂੰ ਕੀ ਮਤਲਬ ਕਾਹਤੋਂ ਮਾਰ ਕੇ ਰੱਖਾਂ? ਮੱਖੀ ਹਾਂ ਗੁੱਡ ਯਾਰ ਹਾਂ ਗੱਲ ਦੱਸ ਹੁਣ ਲੌਜੀਕ ਨਾਲ ਗੱਲ ਕਰੋ। ਹਾਂ ਲੌਜੀਕ ਨਾਲ ਕਰਨ ਲੱਗਾ ਡੱਡੂ ਜਿਹੜਾ ਵਾ ਤੂੰ ਖਾਂਦਾ ਹੋਵੇ ਤੇ ਕਦੀ ਤੇਰੇ ਸਾਲਨ ਚ ਡਿੱਗਾ ਨਹੀਂ ਨਾ ਡਿੱਗਾ ਨਹੀਂ ਡਿੱਗਾ ਡੱਡੂ ਕਦੀ ਦੇਖਿਆ ਤੂੰ ਖਾਂਦਾ ਹੋਵੇ ਤੇ ਤੇਰੇ ਆਲੇ ਦੁਆਲੇ ਫਿਰਦੇ ਹੁਣ ਬੈੱਡ ਤੇ ਸਾਰੇ ਨਹੀਂ ਹੁੰਦਾ ਉਹ ਆਪਣੀ ਜਗ੍ਹਾ ਤੇ ਰਹਿੰਦੇ ਇਸ ਤੋਂ ਤੈਨੂੰ ਉੱਥੇ ਜਾਣਾ ਪੈਣਾ ਮੱਖੀ ਤੇਰੇ ਪੁੱਛਿਓ ਬਗੈਰ ਆ ਕੇ ਸਾਲਨ ਚੋਂ ਖਾ ਜਾਂਦੀ ਆਪਣਾ ਉਹਨੂੰ ਪਤਾ ਤੂੰ ਢੇਠਾਂ ਤੂੰ ਨਹੀਂ ਦਿੰਦਾ ਉਹ ਵੀ ਆ ਜਾਂਦੀ ਮੱਖੀ ਤੇਰੀ ਹਰ ਸ਼ਹਿਦ ਵਿੱਚ ਆ ਕੇ ਇਸ ਤੋਂ ਮੱਖੀ ਦਾ ਰੌਲਾ ਨਹੀਂ ਯਾਨੀ ਬਦਤਮੀਜ਼ ਹੋਵੇ ਕੋਈ ਬੰਦਾ ਤੈਨੂੰ ਮਾਰ ਦੇਣਾ ਚਾਹੀਦਾ ਮੱਖੀ ਬਦਤਮੀਜ਼ ਨਹੀਂ ਮੱਖੀ ਆਪਣਾ ਖਾ ਜਾਂਦੀ ਆ ਲੈ ਲੈਂਦੀ ਆ ਕਿਉਂਕਿ ਉਹਨੂੰ ਇਜਾਜ਼ਤ ਆ ਫਰਿੱਜਾਂ 'ਚ ਵੀ ਵੜ ਜਾਂਦੀ ਆ ਡੱਡੂ ਜਿਹੜਾ ਉਹ ਨਹੀਂ ਕਰਦਾ ਅੱਛਾ ਮੇਰੀ ਬਾਤ ਲਾਲ ਬੇਗ ਉਹਨਾਂ ਨੇ ਕਿ ਤੇਰਾ ਕੋਈ ਰਿਸ਼ਤੇਦਾਰ ਮਾਰਿਆ ਉਹ ਯਾਰ ਗੱਲ ਕਰੋ ਨਾ ਉਸਤਾਦ ਜੀ ਤੁਸੀਂ ਤੇ ਅੱਗੋਂ ਹੱਥੀ ਪੈ ਜਾਂਦੇ ਲਾਲ ਬੇਗ ਨੂੰ ਕਿਉਂ ਨਹੀਂ ਖਵਾਉਂਦਾ ਕੁਝ ਉਸਤਾਦ ਜੀ ਹਰ ਕਿਸੇ ਦੀ ਆਪਣੀ ਡਾਈਟ ਪਲਾਨ ਹੁੰਦਾ ਸਾਨੂੰ ਪਤਾ ਹੀ ਨਹੀਂ ਅਸੀਂ ਗਲਤ ਸ਼ਾਇਦ ਤੇ ਪਤਾ ਕਰੋ ਲਾਲ ਬੇਗ ਰਹਿੰਦੇ ਗੰਦੀ ਜਗ੍ਹਾ ਤੇ ਭਾਜੀ ਸ਼ੇਰ ਆ ਜੰਗਲ 'ਚ ਜਾਓ ਗਰਮੀਆਂ 'ਚ ਸ਼ੇਰ ਵਿਚਾਰੇ ਉਹਨਾਂ ਨੂੰ ਪਾਣੀ ਪਿਆ ਸ਼ੇਰ ਨੂੰ ਐ ਧੌਣ ਫੜ ਕੇ ਉਹਨਾਂ ਕੇ ਭਾਈ ਪਾਣੀ ਪੀ ਹਾਏ ਹਾਏ ਪਿਆਜ਼ ਵੇ ਮੁੜ ਕੇ ਆਪ ਐ ਕਰਕੇ ਗਲਾਸ ਪੀਂਦਾ ਬਾਹ ਉਹਨੇ ਖਾ ਹਾਂਜੀ ਉੱਥੇ ਸ਼ੇਰ ਆ ਮਗਰਮੱਛ ਆ ਬਗੜ ਬਿੱਲੇ ਆ ਬਗੜ ਬਿੱਲੇ ਨਹੀਂ ਹਾਂ ਉਹ ਤੇ ਆਡੀ ਪੀ ਹੈ ਉਹ ਤਾਂ ਅੰਦਰ ਜਾਣ ਹੀ ਨਹੀਂ ਦਿੰਦੇ ਉਸਤਾਦ ਜੀ ਚਿੜੀਆ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਚਿੜੀਆ ਘਰ ਨਹੀਂ ਜੰਗਲ 'ਚ ਜਾ ਬੇਟੇ ਜੱਟ ਐਮਾਜ਼ਨ 2-3 ਵੱਡੀਆਂ ਗੱਡੀਆਂ ਪਰ ਉੱਥੇ ਜੰਗਲ 'ਚ ਜਾ ਜੰਗਲਾਂ 'ਚ ਜਿਹੜੇ ਜਾਨਵਰ ਆ ਉਹਨਾਂ ਦੀ ਲਹਿਦਾ ਦੁਕਾਨਦਾਰ ਸ਼ੇਰ ਗੋਸ਼ਤ ਖਾਂਦਾ ਉਹਦੇ ਲਈ ਗੋਸ਼ਤ ਰੱਖ ਕਿਹੜਾ ਜਿਹੜਾ ਵੀ ਉਹ ਖਾਂਦਾ ਨਹੀਂ ਜਿਨ੍ਹਾਂ ਦੀ ਬੋਰੀ ਡੇਲੀ ਦੀ ਨਿਕਲਣ ਡਈ ਆ, ਉਹ ਜਾਣ ਮੈਂ ਕੋ ਜਾਵਾਂ ਛਿੱਤਰ ਪਏ ਸ਼ੇਰਾਂ ਕੋਲੋਂ ਗੋਸ਼ਤ ਖਾਂਦੇ ਸ਼ੋਰੇ ਵਾਲਾ ਰੱਖਿਆ ਉੱਥੇ ਓਏ ਉਹ ਸ਼ੋਰੇ ਵਾਲਾ ਨਹੀਂ ਖਾਂਦੇ ਸ਼ਾਇਦ ਕੋਈ ਬਜ਼ੁਰਗ ਹੋਵੇ ਜੇਰ ਉਸਤਾਦ ਜੀ ਨਾਲ ਸ਼ੇਰ ਨੂੰ ਰੋਟੀ ਖਵਾਉਣਾ ਗੋਸ਼ਤ ਖਵਾਉਣਾ ਨਾਲੇ ਆਲੂ ਫੇਕ ਕਹਿੰਦਾ ਵੀ ਅੱਛਾ ਭਾਈ ਫੈਸਲਾ ਸ਼ੇਰ ਨੂੰ ਆਲੂ ਹੀ ਪਾਈ ਜਾਵੇ ਸ਼ੇਰ ਕੋ ਕਹਿੰਦਾ ਭਾਜੀ ਆ ਦੇਖ ਆ ਨਾ ਮੇਰੇ ਗੋਸ਼ਤ ਖਾਣ ਵਾਲੇ ਆ ਮੇਰੇ ਆ ਦੇਖ ਮੇਰੇ ਕੋ ਸੱਟਾਂ ਨਹੀਂ ਲੱਗੀਆਂ ਤੇਰਾ ਦੇ ਫਿੱਟੇ ਮੂੰਹ ਭਾਈ ਫੈਸਲ ਨੇ ਇੱਕ ਬਜ਼ੁਰਗ ਸ਼ੇਰ ਨੂੰ ਰੋਟੀ ਪਾਈ ਆ ਗੋਸ਼ਤ ਪਾਇਆ ਸ਼ੋਰੇ ਵਾਲਾ ਤੇ ਉਹਨੂੰ ਭਿਉਂ ਕੇ ਦੇ ਡਿਆ ਕਰ ਉਹ ਜਿਹੜਾ ਭਿਉਂ ਕੇ ਖਾਣ ਡਿਆ ਇਹਨੇ ਵੀ ਸ਼ੇਰ ਬਜ਼ੁਰਗ ਹੋ ਜਾਂਦੇ ਸ਼ੇਰ ਭਾਜੀ ਸ਼ੇਰ ਨੂੰ ਗੋਸ਼ਤ ਦੇਣ ਡਿਆ ਤੇ ਨਾਲ ਉਹਨੂੰ ਕਹਿੰਦਾ ਰਾਤ ਦਾ ਸਲਾਦ ਨਹੀਂ ਚਾਹੀਦਾ ਨਹੀਂ ਫੈਸਲ ਸਾਹਿਬ ਜੇ ਕਰਨਾ ਫਿਰ ਸਾਰਿਆਂ ਦਾ ਕਰੋ ਨਹੀਂ ਗੱਲ ਮੇਰੀਆਂ ਚਿੜੀਆਂ ਪਰਿੰਦਿਆਂ ਦੇ ਉੱਤੇ ਇੰਨਾ ਕੁ ਪਾਣੀ ਰੱਖ ਕੇ ਤੁਸੀਂ ਆਪਣੀਆਂ ਨੂੰ ਸਾਰੀ ਦਿਹਾੜੀ ਐਵੇਂ ਪ੍ਰਾਊਡੀ ਹੋ ਕੇ ਫਿਰਦੇ ਰਹਿੰਦੇ ਵੀ ਮੈਂ ਉਹਦੀ ਨੇਕੀ ਕਰ ਦਿੱਤੀ ਭਾਜੀ ਇੱਕ ਮਿੰਟ ਮੇਰੀ ਗੱਲ ਸੁਣ ਸ਼ੇਰ ਖਾਣਾ ਸ਼ੁਰੂ ਕਰਦੇ ਅਜਨਾਸ ਆ ਜਿਹੜੇ ਹੁੰਦੇ ਨੇ ਨਾ ਪੱਤੇ ਤੇ ਇਹ ਉਹ ਜਾਂ ਦਾਣੇ ਜਿਵੇਂ ਕਣਕ ਹੁਣ ਚਿੜੀਆਂ ਨੂੰ ਤੇ ਕਣਕ ਬਾਜਰਾ ਪਾਤਾ ਉਹ ਚ ਜਾਨ ਨਹੀਂ ਹੈ ਹੁਣ ਸ਼ੇਰ ਇੱਕ ਜਾਨ ਮਾਰ ਕੇ ਤੇ ਜਾਨ ਉਹ ਖਾਂਦਾ ਵਾ ਚਲੋ ਸੱਪ ਨੂੰ ਤੇ ਦੁੱਧ ਪਿਆਓ ਨਾ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਸ਼ੇਰਾਂ ਨੂੰ ਗੋਸ਼ਤ ਖਵਾਓ ਉਹ ਆਪ ਮਹੀਨੇ ਇੱਕ ਵਾਰੀ ਪੰਜੇ ਖਾਂਦੇ ਵਿਚਾਰੇ ਗੋਸ਼ਤ ਤੇ ਹੈ ਹੀ ਨਹੀਂ ਉਹਨਾਂ ਦੇ ਘਰ ਦਾ ਯਾਰ ਅਸੀਂ ਹਫਤੇ ਦੇ ਹਫਤੇ ਕਰ ਸੱਪ ਨੂੰ ਦੁੱਧ ਨਹੀਂ ਪਿਲਾਣਾ ਮੈਂ ਪਿਆਇਆ ਮੇਰੀ ਮੈਂ 10-11 ਸਾਲ ਪਿਆਇਆ ਆਏ ਭਾਜੀ ਸੂਟ ਉਸਤਾਦ ਜੀ ਤੁਸੀਂ ਦੁੱਧ ਕਿੱਥੋਂ ਪਿਲਾਤਾ ਮੈਂ ਪਿਆਇਆ ਕਿੱਦਾਂ ਮੈਂ ਸੱਪ ਨੂੰ ਦੁੱਧ ਪਿਆਇਆ ਬੜੇ ਸਾਲ ਪਿਆਇਆ ਸੱਪ ਆਉਂਦਾ ਇਹ ਵੀ ਗਿਆ ਸੱਪ ਆਉਂਦਾ ਹਾਂ ਐਂਜੀ ਪਿਆਇਆ ਇਹਨੇ ਮੇਰੀ ਗੱਲ ਸੁਣ
ਉਸਤਾਦ ਜੀ ਫਿਰ ਸਹੀ ਕਹਿੰਦੇ ਜਦੋਂ ਭਾਈ ਫੈਸਲਾ ਆਉਂਦੇ ਆ ਨਾ। ਇੱਕ ਮਿੰਟ ਯਾਰ, ਇੱਕ ਮਿੰਟ ਭਾਈ, ਇੱਕ ਮਿੰਟ ਜਾ, ਅੱਛਾ ਇੱਕ ਮਿੰਟ ਜਾ। ਮਤਲਬ ਇਹ ਠੀਕ ਹੈ, ਅੱਛੀ ਗੱਲ ਸੀ, ਕਾਮੇਡੀ ਗੱਲ ਸੀ, ਲੇਕਿਨ ਐਕਸਟਰਾ ਹੀ ਲਾਫਟਰ ਮਤਲਬ ਕਾਤੋਂ ਤੈਨੂੰ ਕਿਉਂ ਨਹੀਂ ਹੱਸਾਇਆ ਭਾਜੀ? ਇਹ ਇੰਨੀ ਜ਼ਿਆਦਾ ਅੱਛੀ ਗੱਲ ਉਹਨੇ ਉਹਦੇ ਐਕਸਪ੍ਰੈਸ਼ਨ ਭਾਜੀ ਇੱਕ ਮਿੰਟ ਠਹਿਰ, ਜਦੋਂ ਮੈਂ ਕਿਹਾ ਇੱਕ ਮਿੰਟ ਠਹਿਰ ਜੋ ਦਾ ਮਤਲਬ ਹੈ ਇੱਕ ਮਿੰਟ ਠਹਿਰ ਜੋ, ਜਦੋਂ ਮੈਂ ਕਹਿਤਾ ਇੱਕ ਮਿੰਟ ਠਹਿਰ ਜੋ ਉਹਦਾ ਮਤਲਬ ਇੱਕ ਮਿੰਟ ਠਹਿਰ ਜੋ। ਭਾਜੀ ਤੁਸੀਂ ਕਿਉਂ ਨਹੀਂ ਹੱਸੇ? ਇੰਨੀ ਅੱਛੀ ਦੋਵਾਂ ਨੇ ਗੱਲ ਕਰਕੇ ਆਪੇ ਤੁਸੀਂ ਕਿਉਂ ਨਹੀਂ ਹੱਸੇ? ਗੱਲ ਅੱਛੀ ਸੀ, ਮੈਂ ਉਹਦੇ ਹਿਸਾਬ ਨਾਲ ਹੱਸਿਆ। ਉਹਨਾਂ ਕੀ ਤੁਸੀਂ ਭਾਜੀ? ਸਰ ਗੱਲ ਉਹ ਜਿੰਨੀ ਖੈਸ ਉਹਨਾਂ ਨੂੰ ਲਾਫਟ ਦੇਤਾ ਪਰ ਚਲੋ ਠੀਕ, ਠੀਕ ਹੈ, ਐਂਟੀ ਐਕਸ਼ਨ ਸੀ ਹੈ। ਚਲੋ ਠੀਕ। ਮੈਂ ਕਿਤੇ ਹੋਰ ਪਹੁੰਚੇ ਹੋਏ ਸੀ ਉਸਤਾਦ ਜੀ, ਮਾਫੀ ਦੇ ਦਿਓ। ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ। ਹਮੇਸ਼ਾ ਤੋਂ ਇਸ ਚੀਜ਼ ਦਾ ਨੁਕਸਾਨ ਉਠਾਇਆ, ਤੂੰ ਕਿਤੇ ਹੋਰ ਪਹੁੰਚਿਆ ਹੋਣਾ। ਸੱਪ ਨੂੰ ਦੁੱਧ ਪਾਇਆ ਵਾ 2 ਘੰਟੇ ਉਹਦੀ ਖੁੱਡ ਦੇ ਕੇ ਦੁੱਧ ਰੱਖੀ ਰੱਖਿਆ, ਉਹ ਬਾਹਰ ਨਹੀਂ ਆ ਤੇ ਆ ਕੇ ਉਹੀ ਦੁੱਧ ਨੂੰ ਪੱਤੀ ਲਾ ਲਈ, ਆਪ ਪੀ ਗਏ। ਉਹਨਾਂ ਨੇ ਵੀ ਦਿਓ ਨਿਓ ਲਿਆ ਖਰਗੋਸ਼, ਖਰਗੋਸ਼ ਵਿਚਾਰੇ ਇੱਥੇ ਸਾਡੇ ਆਲੇ ਦੁਆਲੇ ਜ਼ਮੀਨਾਂ ਦੇ ਅੰਦਰ ਆ, ਕਦੀ ਉਹਨਾਂ ਨੂੰ ਨਹੀਂ ਕਦੀ ਕੁਝ ਪਾਇਆ। ਪਾਇਆ ਕੀ ਪਾਇਆ? ਉਸਤਾਦ ਖਰਗੋਸ਼ਾਂ ਨੂੰ ਕੀ ਪਾਈਏ? ਖਰਗੋਸ਼ ਤੇ ਖਰਗੋਸ਼ ਖਾਂਦੇ ਆ ਛੋਟਾ ਛੋਟਾ ਘਾਹ ਪੱਠੇ ਪੁੱਠੇ ਖਾਂਦੇ ਨੇ ਨਾ। ਤੇ ਫਿਰ ਚਿੜੀਆਂ ਵੀ ਲੱਭ ਕੇ ਪੀ ਲੈਂਦੀ, ਉਹਨਾਂ ਦੇ ਸਾਲੇ ਬਣੇ ਉਹ ਤੁਸੀਂ। ਯਾਰ ਗੱਲ ਸੁਣੋ, ਹੈਂ? ਜਿਹੜੀ ਚੀਜ਼ ਬਾਕੀ ਸਾਰੇ ਜਾਨਵਰਾਂ ਦਾ ਕੀ ਭਾਈ ਕਰਨਾ? ਜਾਨ ਨਹੀਂ ਨਾ, ਜਾਨਵਰਾਂ ਦਾ ਪਰਿੰਦਿਆਂ ਦਾ ਹਿਸਾਬ ਕਿਤਾਬ ਹੋਰ ਵਾ। ਇਹਨਾਂ ਦਾ ਫਰੀ ਇਹ ਡਰਦੇ ਨੇ, ਸ਼ੇਰ ਡਰਦਾ ਨਹੀਂ, ਸ਼ੇਰ ਆਪ ਝਪਟ ਲੈਂਦਾ, ਸ਼ਿਕਾਰ ਕਰਦਾ, ਪਰਿੰਦਾ ਸ਼ਿਕਾਰ ਨਹੀਂ ਕਰ ਸਕਦਾ। ਕਰ ਲੈਂਦਾ ਹਸ਼ਰਾਤ ਨਿੱਕੇ ਨਿੱਕੇ ਟਕਾ ਟਕਾ ਟਕਾ, ਉਹ ਰੱਬ ਦਿੰਦਾ ਉਹਨਾਂ ਨੂੰ, ਤੂੰ ਮਾਮਾ ਨਾ ਬਣ। ਲੇਕਿਨ ਇਹ ਜਾਨਵਰ ਅੱਜ ਤੋਂ ਬਾਅਦ ਤੁਸੀਂ ਅਗਰ ਪਾਣੀ ਰੱਖਣਾ ਨਾ ਉੱਤੇ, ਆਹੋ। ਭਾਜੀ ਦੁੱਧ ਵੀ ਰੱਖਣਾ ਸੱਪਾਂ ਵਾਸਤੇ, ਅਤਰੀ ਠੀਕ ਆ, ਡੱਡੂਆਂ ਵਾਸਤੇ ਵੀ ਖੁਰਾਕ ਪਾ ਕੇ ਆਉਣੀ, ਲਾਲ ਭੱਬੂਆਂ ਵਾਸਤੇ ਵੀ, ਠੀਕ ਹੈ। ਸਾਨੂੰ ਪਤਾ ਕਿਵੇਂ ਲੱਗੇਗਾ ਕਿ ਸੱਪ ਇੱਥੇ ਹੈਗੇ ਨੇ? ਉਹ ਤੂੰ ਕਿਸੇ ਸਪੇਰੇ ਨਾਲ ਯਾਸੀਨ ਸੱਪਾਂ ਲੈਣਾ ਰਾਬਤਾ ਕਰ ਤੈਨੂੰ ਦੱਸ ਦੇਗਾ। ਉਸਤਾਦ ਜੀ ਮੈਂ ਇੱਕ ਹੋਰ ਚੀਜ਼ ਬੜੀ ਮਾਜ਼ਰ ਉਹਨਾਂ ਮੈਂ ਰਾਤੀ ਪੜ ਰਿਹਾ ਸੀ, ਕਹਿੰਦੇ ਘਰ ਉੱਥੇ ਬਣਾਓ ਜਿੱਥੇ ਅਸਤਖਾਰ ਰਹਿੰਦਾ ਹੈ। ਕੌਣ ਰਹਿੰਦਾ? ਅਸਤਖਾਰ। ਅਸਤਖਾਰ। ਫਿਰ ਤੁਸੀਂ ਸਹੀ ਬਣਾਇਆ ਨਾ ਉਹ ਕਿਉਂਕਿ ਉਹ ਠੰਡੀ ਜਗ੍ਹਾ ਤੇ ਰਹਿੰਦਾ ਹੈ। ਅਸਤਖਾਰ ਜਿਹੜਾ ਨਾ ਉਹ ਠੰਡੀ ਜਗ੍ਹਾ ਤੇ ਰਹਿੰਦਾ ਹੈ, ਕਹਿੰਦੇ ਉੱਥੇ ਘਰ ਬਣਾਓ। ਹਾਂ ਤੇ ਹਾਂ, ਪਾਣੀ ਜਦੋਂ ਤੁਸੀਂ ਵੇਖਣਾ ਨਾ ਕਿ ਪੰਪ ਕਿੱਥੇ ਲਾਣਾ, ਲਾਲ ਪੰਪ ਕਿੱਥੇ ਲਾਣਾ, ਤੇ ਇੱਕ ਚਿੜੀ ਛੱਡੋ, ਉਹ ਜਿਹੜੀ ਸਤ੍ਹਾ ਤੇ ਜਾ ਕੇ ਬੈਠੇਗੀ ਨਾ ਉੱਥੇ ਲਾਲ ਪੰਪ ਲਾਣਾ। ਚਿੜੀ ਕਿਹੜੀ? ਇਹਨੇ ਚਿੜੀ ਛੱਡੀ, ਉਹ ਘੰਟਾ ਘਰ ਬਹਿ ਗਿਆ, ਉੱਥੇ ਪੰਪ ਲਾਉਣ, ਉੱਥੇ ਕਿਤੇ ਲੱਗਣਾ ਜਾਂਦਾ। ਨਹੀਂ ਆਪਣੇ ਘਰ ਦੇ ਏਰੀਏ 'ਚ ਜਦੋਂ ਘਰ ਲਾਣਾ ਨਾ, ਤੁਸੀਂ ਇੱਕ ਚਿੜੀ ਲੈ ਕੇ ਜਾਣੀ ਹੈ, ਤੁਸੀਂ ਉਹਨੂੰ ਧਾਗੇ ਨਾਲ ਬੰਨਣਾ। ਉਹਨੂੰ ਦੱਸ ਦੇਣਾ ਕਿ 30-45 ਸਾਈਜ਼ ਦੇ ਵਿੱਚ ਉੱਡ ਕੇ ਬਹਿ ਜਾ ਕਿਤੇ। ਚਿੜੀ ਘੰਟਾ ਉੱਡਦੀ ਰਹੀ ਤੇ ਬਾਅਦ ਚ ਕਹਿੰਦੀ ਭਾਜੀ ਮੇਰੀ ਸਮਝ ਨਹੀਂ ਆ ਰਹੀ, ਤੇ ਮਰਜ਼ੀ ਲਾ ਲਓ। ਯਾਰ ਮੈਨੂੰ ਇਹ ਸਮਝ ਆਉਂਦੀ। ਤੂੰ ਉਹਦੀ ਲੌਜੀਕ ਤੇ ਚੈੱਕ ਕਰ ਲਾ। ਮੈਂ ਚਿੜੀ ਛੱਡੋ, ਚਿੜੀ ਉਸਤਾਦ ਜੀ ਉੱਥੇ ਹਮੇਸ਼ਾ ਜਾਂਦੀ ਜਿੱਥੋਂ ਪਾਣੀ ਲੱਭਦਾ, ਉਥੋਂ ਪਾਣੀ ਲੱਭ ਹੀ ਜਾਂਦਾ। ਇਹਦਾ ਮਤਲਬ ਤੁਹਾਡੀ ਛੱਤ ਤੇ ਕਦੀ ਨਹੀਂ ਬੈਠੀ ਹੋਣੀ। ਕਿਉਂ? ਅੱਛਾ ਯਾਰ ਚਲੋ ਛੱਡੋ ਭਾਜੀ ਯਾਰ। ਦੁੱਧ ਜਿਹੜਾ ਪਾਉਣਾ ਵਾ, ਤੁਸੀਂ ਇੱਕ ਗੱਲ ਕਰਨ ਦੇ ਹੋ ਸੱਪਾਂ ਨੂੰ, ਠੀਕ ਹੈ ਕਿ ਸੱਪ ਨੂੰ ਦੁੱਧ ਮੁਯੱਸਰ ਅੱਛਾ ਨਹੀਂ ਆ ਜਿਹੜੇ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਗੱਡੀ ਫੜੋ, ਤੁਹਾਡੇ ਕੋਲ ਗੱਡੀ ਹੈਗੀ, ਤੁਹਾਡੇ ਕੋਲ ਵੀ ਗੱਡੀ ਹੈਗੀ, ਐਡੀ ਤੁਹਾਨੂੰ ਚੜੀ ਹੈ ਨਾ ਅਗਰ ਅੱਛਾਈ, ਤੁਸੀਂ ਪਿੱਛੇ ਰੱਖੋ ਲੂਸਨ, ਇੱਕ ਮਣ ਗੱਡੀ 'ਚ, ਇੱਕ ਮਣ ਤੂੰ ਰੱਖ, ਨਾਲ ਰੱਖੋ ਪਾਣੀ ਦੀ ਕੈਨ, ਨਾਲ ਰੱਖੋ ਨੀਲਾ ਡੱਬਾ ਜਿਹ 'ਚ ਪਾਣੀ ਪਿਆਉਣਾ, ਠੀਕ ਹੈ ਜੀ। ਤੁਸੀਂ ਨਿਕਲ ਜਾਓ ਸਰਗੋਦੇ ਇੱਧਰ ਪਿੰਡਾਂ ਵਾਲੀ ਸਾਈਡ ਤੇ, ਸਮੁੰਦਰੀ ਸਾਈਡ ਤੇ, ਉੱਧਰ ਤੁਸੀਂ ਜਾਓ, ਤੁਹਾਨੂੰ ਅਕਸਰ ਸੜਕਾਂ ਦੇ ਦਰਮਿਆਨ 'ਚ ਖਲੋਤੇ ਮਿਲਣਗੇ। ਆਇਆ ਇਹ ਵੱਡਾ ਨੇਕੀ ਦਾ ਕੰਮ ਹੀ। ਉੱਥੇ ਰੋਕੋ ਗੱਡੀ ਸਾਈਡ ਤੇ, ਉਹਦੇ ਅੱਗੇ ਪੱਠੇ ਪਾਓ, ਉਹਨੂੰ ਪਾਣੀ ਪਿਆਓ, ਇੰਜ ਨੇਕੀ ਕਰੋ, ਵੇਖਣਾ ਤੁਹਾਡੀ ਨੇਕੀ ਹੁੰਦੀ। ਨਾਲੇ ਆਰਾਮ ਨਾਲ ਉੱਤੇ ਚੜ੍ਹਦੇ ਹੋ, ਮੁਲਾਜ਼ਮ ਨੂੰ ਕਹਿੰਦੇ ਹੋ ਪਾਣੀ ਰੱਖਾਂ ਪਾਣੀ ਰੱਖਾਂਦਾ ਅਗਲਾ, ਤੇ ਚਲੋ ਜੀ। ਉਹ ਖੋਤਿਆਂ ਦਾ ਉਹ ਤੁਹਾਡੇ ਕੁਛ ਨਹੀਂ ਲੱਗਦੇ, ਉਹ ਅੱਲਾ ਦੀ ਮਖਲੂਕ ਨਹੀਂ, ਉਹਨੂੰ ਗੱਡੀ 'ਚ ਰੱਖ, ਪੱਠੇ ਲੈ ਕੇ ਜਾ। ਮੇਰਾ ਭਾਂਜਾ ਵਾ ਪੁੱਤਾ ਵੀ ਮੈਂ ਉਹਨੂੰ ਨਾਲੇ ਪਾਣੀ ਉਸਤਾਦ ਜੀ- ਆ ਪਰਿੰਦਿਆਂ ਦਾ ਤੁਹਾਨੂੰ ਦੱਸਿਆ ਰੌਲਾ ਹੋਰ ਵਾ। ਅੱਛਾ ਆਹੋ ਪਰਿੰਦਿਆਂ ਦਾ ਰੌਲਾ ਹੈ ਕਿ ਆਸਾਨ ਆ, ਆਸਾਨ ਆ, ਉੱਤੇ ਗੇ ਰੱਖਤੀ, ਆਸਾਨ ਕੀ ਉਸਤਾਦ? ਆਸਾਨ ਹੀ ਆ। ਪਿੰਡਾਂ 'ਚ ਰੂੜੀਆਂ ਦੇ ਖੋਤੇ ਬੜੇ ਤੁਰੇ ਫਿਰਦੇ, ਡੈਮ 'ਚ ਖੋਤੇ, ਜਿਹਦੀ ਲੱਤ ਹੈ ਨਹੀਂ ਕਿਦਾ ਇੱਥੇ ਸਾਡੇ। ਹਾਂ ਉਹਨੂੰ ਹਸਪਤਾਲ ਲੈ ਕੇ ਜਾ। ਉਹਨੂੰ ਕਰ ਲਿਆ ਸਾਂਭ ਕਰ, ਸਾਬਣ ਸੂਬਣ ਲਾ, ਗਰਮ ਪਾਣੀ ਨਾਲ ਧੋਣੇ, ਮੇਰੇ ਪਾਣੀ ਨਾਲ ਧੋ, ਸੈੱਟ ਕਰਕੇ ਖੋਤੇ ਛੱਡ। ਗਵਰਨਮੈਂਟ ਦਾ ਐਲਾਨ ਹੈ ਜਿਹਦੀ ਲੱਤ ਟੁੱਟ ਜਾ ਉਹਨੂੰ ਫਾਇਰ ਮਾਰ ਦੋ। ਤੇ ਤੇਰੀ ਡੇਰੀ ਦੀ ਬੋਰੀ ਕਿਉਂ ਨਿਕਲਣ ਡਈ ਫਿਰ? ਅੱਛਾ ਜੀ ਭਾਜੀ, ਬਿੱਲੀਆਂ ਨੂੰ ਕੀ ਪਾਉਣਾ ਚਾਹੀਦਾ ਜੀ, ਇਹ ਵੀ ਦੱਸਿਓ ਜ਼ਰਾ। ਬਿੱਲੀਆਂ ਨੂੰ ਕੁਛ ਨਹੀਂ, ਲੱਖ ਕਿਉਂ? ਪਾਣੀ ਚਾਹੀਦੀ ਉਹਨੂੰ। ਕਿਉਂ ਜੀ? ਬਿੱਲੀਆਂ ਨੂੰ ਕੁਛ ਨਹੀਂ, ਬਿੱਲੀਆਂ ਆਪੇ ਹੀ ਲੈ ਜਾਂਦੀਆਂ ਆਪਣਾ ਹਿੱਸਾ। ਇਹ ਇਦਾਂ ਹੀ ਖੋਤੇ ਵੀ ਕਰ ਲੈਂਦੇ, ਇਦਾਂ ਹੀ ਸ਼ੇਰ ਵੀ ਕਰ ਲੈਂਦੇ, ਸੱਪ ਵੀ ਕਰ ਲੈਂਦੇ। ਖੋਤਾ ਕਦੀ ਦੇਖਿਆ ਤੇਰੇ ਕਿਚਨ 'ਚ ਵੜ ਕੇ ਤੇਰੇ ਸਾਲਨ 'ਚ ਮੂੰਹ ਮਾਰਦਾ ਹੋਵੇ? ਯਾਰ ਲੌਜੀਕਲੀ ਯਾਰ ਮੇਰੇ ਨਾਲ ਐਵੇਂ ਨਾ ਗੱਲ ਕਰਦਿਆ ਕਰ, ਤੈਨੂੰ ਪਤਾ ਨਹੀਂ, ਤੂੰ ਅਕਲ ਹੀ ਨਹੀਂ ਹੈਗੀ ਤੈਨੂੰ ਯਾਰ ਤੁਸੀਂ ਸ਼ੇਰਾਂ ਦਾ ਕਿਹਾ ਤੈਨੂੰ ਅਕਲ ਵਾ। ਮੌਤ ਨਹੀਂ ਕਿ ਤੂੰ ਖੋਤੇ ਨੂੰ ਬਿੱਲੀ ਨਾਲ ਰੌਣਿਆ, ਬਿੱਲੀ ਤੇਰੇ ਕਿਚਨ 'ਚ ਉਹ ਭਾਜੀ ਤੁਸੀਂ ਸ਼ੇਰ ਦਾ ਜ਼ਿਕਰ ਕੀਤਾ, ਸੱਪ ਦਾ ਕੀਤਾ ਵਾ, ਸ਼ੇਰ ਮੈਂ ਕਿਹਾ ਉੱਥੇ ਜਾ ਕੇ, ਉੱਥੇ ਹਾਂਜੀ ਸ਼ੇਰ ਨੂੰ ਉੱਥੇ ਜਾ ਕੇ ਖਵਾ ਕੇ ਆਓ। ਖੋਤੇ ਦੀ ਤੇ ਬਿੱਲੀ ਦੀ ਮਿਸਾਲ ਦੇ ਉਹ ਮੈਂ ਕਦੋਂ ਖੋਤੇ ਨਾਲ ਬਿੱਲੀ ਨੂੰ ਲੜਾ ਦਿੱਤਾ? ਲਾਤਾ ਤੂੰ। ਮੈਂ ਸ਼ੇਰ ਦੀ ਗੱਲ ਕਰਨ ਡਿਆ, ਸੱਪ ਦੀ ਗੱਲ ਕਰਨ ਡਿਆ, ਖਰਗੋਸ਼ ਦੀ ਗੱਲ ਕਰਨ ਡਿਆ, ਮੈਂ ਕਿਹਾ ਉੱਥੇ ਬਿੱਲੀ ਨੂੰ ਕੀ ਪਾਉਣਾ, ਡੱਡੂ ਨੂੰ ਵੀ ਪਾਉਣਾ। ਤੁਸੀਂ ਕਿੱਡੇ ਮੁਨਾਫਕ ਆਦਮੀ ਹੋ ਦੋਵੇਂ ਜਾਣੇ ਤੁਸੀਂ। ਤੂੰ ਮੈਨੂੰ ਕਿਹਾ ਬਿੱਲੀ ਨੂੰ ਕਿਉਂ ਨਹੀਂ ਪਾਉਂਦੇ, ਮੈਂ ਕਿਹਾ ਬਿੱਲੀ ਆਪੇ ਖਾ ਲੈਂਦੀ, ਤੂੰ ਕਹਿੰਦਾ ਖੋਤਾ ਵੀ ਆਪੇ ਖਾ ਲੈਂਦਾ। ਹੁਣ ਤੂੰ ਕਹਿੰਦਾ ਮੈਂ ਖੋਤੇ ਦੀ ਗੱਲ ਨਹੀਂ ਕੀਤੀ। ਆਹੋ ਯਾਰ ਗੱਲ ਇਹ ਵੀ ਬਹਿਸ ਤੇਰੇ ਕੋਲ ਸਿਰਫ ਉੱਚੀ ਆਵਾਜ਼ ਆ। ਸਾਰੇ ਜਾਨਵਰਾਂ ਦਾ ਤੁਸੀਂ ਕਹਿਣ ਦੇ ਯਾਰ- ਬਿੱਲੀ ਨੂੰ ਵੀ ਕੁਝ ਪਾਓ। ਫਰੀਦ ਸਾਹਿਬ ਇਹਨੂੰ ਸਿਰਫ
ਘੰਟੀ ਪਾਓ, ਉਹਨੂੰ ਬੋਰੇ ਚ ਪਾਓ, ਬਿੱਲੀ ਨੂੰ ਨੱਥ ਪਾਓ। ਹਾਂਜੀ ਹਾਂ ਬਿੱਲੀ ਇਹ ਜਿੱਦਾਂ 5 ਮੈਂ ਕੱਢੇ ਨਾ ਰਾਤੀ ਇੱਥੋਂ ਮਾਸੂਮਾਂ ਤੇ ਜ਼ੁਲਮ। ਮਸੂਮਾ ਤੇ ਆਏ ਹਾਏ ਕਸਮ। ਭਾਜੀ 4 ਵਜੇ ਚੀਕਾਂ ਵੱਜੀਆਂ ਇੱਥੇ ਮੁੰਡਿਆਂ ਦੀਆਂ, ਉਹਨਾਂ ਦੇ ਸਿਰਾਂ ਤੇ ਬੈਠੇ ਬੱਚੇ ਚੜ ਕੇ। ਯਾਰ ਉਹਨਾਂ ਨੇ ਵੀ ਇੱਥੇ ਹੀ ਖਾਣਾ। ਉਹ ਤੇ ਤੜਫ ਕੇ ਇੱਥੇ ਬੱਚੇ ਵਿਚਾਰੇ, ਉਹ ਕਹਿੰਦੇ ਪਤਾ ਨਹੀਂ ਕੋਈ ਯਾਰ ਸੁੱਤੇ ਪਏ ਬੱਚੇ ਨੂੰ ਜੋ ਇੰਜ ਕਰਦਾ ਹੋਵੇ ਕੋਈ। ਯਾਰ ਉੱਥੇ ਬਾਹਰ ਲੋਕੀ ਰੌਲਾ ਪਾਉਣੇ ਜਾਨੀ ਦੀਆਂ ਬਿੱਲੀਆਂ, ਉਹ ਕਿੰਨਾ ਖੁਸ਼ ਹੋਣਗੇ। ਉਹਨਾਂ ਨੂੰ ਪਤਾ ਹੈ ਨਾਲ ਉਸਤਾਦ ਜੀ, ਇਹ ਵੀ ਤੇ ਹੋ ਸਕਦਾ ਤੁਸੀਂ ਉਹਨਾਂ ਦੇ ਘਰ ਤੇ ਕਬਜ਼ਾ ਕੀਤਾ ਹੋਵੇ, ਕਿਹਨਾਂ ਦੇ? ਬਿੱਲੀਆਂ ਦੇ ਘਰ। ਨਹੀਂ, ਜਦੋਂ ਅਸੀਂ ਆਏ ਉਦੋਂ ਬਿੱਲੀਆਂ ਹੈ ਨਹੀਂ ਸੀ। ਉਦੋਂ ਇਹ ਬਿਲਕੁਲ ਇੱਕ ਸ਼ਾਇਦ ਕਿਤੇ ਕੰਮ ਤੇ ਗਈਆਂ ਹੋਣ। ਨਹੀਂ ਠਹਿਰ। ਉਸ ਤੋਂ ਬਾਅਦ ਉਹਨੇ ਇਹ ਤੀਸਰਾ ਉਹਦਾ ਪੂਰਾ ਬੱਚਿਆਂ ਦਾ ਤੀਸਰੀ ਜਮਾਈ। ਤੀਸਰਾ ਪੂਰਾ ਉਹਦਾ ਔਰ ਪਤਾ ਨਹੀਂ ਉਹਨੇ ਪੈਕੇਜ ਕਰਾਇਆ, ਸਾਲੀ ਨੇ 5 ਤੋਂ ਘੱਟ ਦਿੰਦੀ ਨਹੀਂ, ਨਾ 5 ਨਾ 6, ਪੂਰਾ 5। ਐ ਨਾਨਾ ਦਾ ਕੰਮ ਕਰਦੀ ਰਹੀ ਵੀ 5 ਹੀ ਭੇਜਦੀ ਸਾਡੇ ਯਾਰ ਉਹ ਦੇਖੋ ਉਹਦਾ ਔਰ ਆਪ ਗੈਪ ਹੋ ਜਾਂਦੀ ਹੈ। ਉਹਦਾ ਬਿੱਲੀ ਵੀ ਅਸੀਂ ਉਹਦੇ ਨਾਨਕੇ ਆ ਵੀ ਸਾਡੇ ਸਿਰ ਸਿੱਟ ਕੇ ਨਿਕਲ ਜਾਂਦੀ। ਉਹਨੂੰ ਪਤਾ ਨਹੀਂ ਕੋਈ ਇਸ਼ਾਰਾ ਕਰਦਾ ਆਹੋ ਪੰਜ ਆਪ ਨਿਕਲ ਜਾਂਦੀ ਆ ਹੌਲੀ ਹੋ ਕੇ, ਆਪ ਛਾਲਾ ਮਾਰਦੀ ਫਿਰਦੀ ਪਤਾ ਹੌਲੀ ਹੋ ਗਈ। ਆਹੋ ਆ ਪਿਆ ਹੁੰਦੀ ਵੀ ਛਾਪਰ ਖਾਲੀ ਕਰਤਾ ਵਾ। ਹਾਂਜੀ, ਤੇ ਉਹ ਸਾਡੇ ਭਾ ਦੇ ਤੇ ਛੱਡ ਦਿੱਤੇ। ਹਾਂ ਉਹ ਭਾਜੀ ਉਹਦਾ ਬਿੱਲਾ ਪੁਲਿਸ ਚ ਆ, ਉਹ ਪੰਜਾ ਲਾ ਕੇ ਨਿਕਲ ਜਾਂਦਾ, ਉਹ 5 ਫਿਰ ਨਿਆਣੇ ਹੋ ਜਾਂਦੇ। ਇਸ ਕਿਸਮ ਦਾ ਕਾਲੂ ਨੇ ਝਪੱਟਾ ਮਾਰਿਆ ਰਾਤੀ। ਮੈਂ ਕਿਹਾ ਕਾਲੂ ਜਾਵੇ ਨਾ ਆਏ। ਕਾਲੂ ਦੇ ਵੀ ਨੌਂਦਰਾ ਵੱਜ ਕਾਲੂ ਦੇ ਨੌਂਦਰਾ ਵਜੇ ਤੋਂ ਅਸੀਂ ਉਹਨਾਂ ਨੂੰ ਬੜੇ ਸਕੂਨ ਨਾਲ ਅੱਛੇ ਤਰੀਕੇ ਨਾਲ ਕੋਈ ਜ਼ੁਲਮ ਜ਼ਿਆਦਤੀ ਨਹੀਂ ਕੀਤੀ। ਉਹਦਾ ਉਸਤਾਦ ਜੀ ਫਿਰ ਵੀ ਹੱਕ ਬਿੱਲੀਆਂ ਦਾ ਵੀ ਜਿੱਥੇ ਮਰਜ਼ੀ ਰਹਿਣ। ਆ ਹੁਣ ਇੱਥੇ ਬੈਠੀਆਂ ਵਾ, ਕੱਲ ਉਹ ਵਿਚਾਰੀਆਂ ਪਰਾਇਆ ਧਨ ਨੇ। ਠੀਕ ਹੈ ਜੀ, ਉਹਨਾਂ ਨੇ ਅੱਜ ਇੱਥੇ ਆ, ਕੱਲ ਕਿਸੇ ਦੇ ਘਰ ਕੇ ਉਹਨਾਂ ਜਦੋਂ ਵੱਡੀਆਂ ਹੋਣੀਆਂ ਉਹਨਾਂ ਕੋਠੇ ਟੱਪਣੇ ਸ਼ੁਰੂ ਕਰ ਦੇਣਾ। ਨੇਕ ਬਿੱਲੀਆਂ ਨਾ ਕਿਸੇ ਦੇ ਕੋਲ ਕੋਈ ਤੰਗ ਕਰਦੀਆਂ ਨਾ ਕੁਛ। ਕਿਹੜੀਆਂ? ਆ ਜਿਹੜੀਆਂ ਆ ਹੁੰਦੀਆਂ। 5। ਹਾਂਜੀ ਯਾਰ ਇਹ ਜਾਂਦੀਆਂ ਕਿਤੇ? ਹਰ ਬਿੱਲੀ ਅਗਰ 4-4 5-5 ਬੱਚੇ ਦੇ ਰਹੀ ਆ ਤੇ ਇਹ ਜਾਂਦੀਆਂ ਕਿੱਥੇ ਆ? ਇਹ ਮਰ ਜਾਂਦੇ ਆ। 5 ਦੇ ਵਿੱਚੋਂ 2-3 ਵਿਚਾਰੇ ਮਰ ਜਾਂਦੇ ਆ। ਨਹੀਂ ਹੋ ਜਾਂਦਾ ਰੌਲਾ ਇਹਨਾਂ ਦਾ। ਇਹ ਮਰਦੇ ਨਹੀਂ ਹੈਗੇ ਜੀ, ਇਹ ਕੂਚ ਕਰ ਜਾਂਦੇ ਆ, ਹੋਰ ਸਿਟੀਆਂ ਚਲ ਜਾਂਦੇ ਆ। ਹੋਰ ਸਿਟੀਆਂ ਚ ਬਿੱਲੀ ਵੇਖਦੀ ਬਹੁਤ ਆ, ਖੋਤਾ ਬਿੱਲੀ ਕੁੱਤਾ ਚੈਨਾ ਬਹੁਤ ਜਾਣ ਡਿਆ ਵਾ ਕੰਟੇਨਰ ਭਰ ਕੇ। ਇੱਥੇ ਬਿੱਲੀਪੁਰ ਚੂਨੀਆਂ ਚਲੇ ਜਾਂਦੇ ਨੇ ਸਾਰੇ ਉਧਰ। ਬਾਰਾਂ ਨੂੰ ਮੈਂ ਸਿਰਤੀਆਂ ਵੀ ਉਸਤਾਦ ਤੁਹਾਡੀ ਮਿਹਰਬਾਨੀ ਆ, ਲੇਕਿਨ ਮੈਂ ਉਹਨਾਂ ਨਾਲ ਕੋਈ ਜ਼ੁਲਮ ਜ਼ਿਆਦਤੀ ਨਹੀਂ ਕੀਤੀ। ਲੈ। ਮੈਂ ਡੱਬਿਆਂ 'ਚ ਪਾਈਆਂ ਨੇ, ਅੱਛੇ ਤਰੀਕੇ ਨਾਲ ਪੈਕ ਕੀਤੀਆਂ ਨੇ, ਡੱਬਿਆਂ 'ਚ ਮੈਂ ਸੁਰਾਖ ਕੀਤੇ ਨੇ ਤਾਂ ਕਿ ਉਹਨਾਂ ਨੂੰ ਹਵਾ ਜਾਂਦੀ ਰਵੇ। ਨਾ ਉਸ ਤੋਂ ਬਾਅਦ ਮੈਂ ਵਿਦਾ ਕਰ ਦਿੱਤੀਆਂ ਨੇ। ਉਸ ਤੋਂ ਬਾਅਦ ਡੱਬੇ ਨੂੰ ਅੱਗ ਲਾ ਨਹੀਂ ਅੱਗੂ ਨਹੀਂ ਲਾਈ। ਨਹੀਂ ਉਹ ਮੈਂ ਕਾਲੂ ਨੂੰ ਕਿਹਾ, ਕਾਲੂ ਲੈ ਗਿਆ। ਕਾਲੂ ਨੇ ਫਿਰ ਮਹਿਫੂਜ਼ ਮੁਕਾਮ ਤੇ ਮਹਿਫੂਜ਼ ਮੁਕਾਮਾਤ ਤੇ ਜਿੱਥੇ ਕੋਈ ਹਿਸਾਬ ਉਹਨੇ ਬਾਅਦ ਰਾਤੀ ਦੱਸਣੇ ਕਿ ਮੈਂ ਸੁੱਟਦੀਆਂ ਬਿੱਲੀਆਂ ਨਹਿਰ ਚ। ਉਸਤਾਦ ਜੀ ਮੈਂ ਨਾ ਨਹਿਰ 'ਚ ਕਾਹਤੋਂ ਸਿੱਟਦੀ। ਮੈਨੂੰ ਯਾਦ ਹੈ ਮੈਂ ਬਿੱਲੀ ਇੱਕਣਾ ਉਸਤਾਦ ਜੀ ਬੜਾ ਉਹਨੇ ਇਹਦਾ ਕਬੂਤਰ ਖਾਦੇ, ਚੂਚੇ ਵੀ ਖਾ ਗਈ। ਮੈਂ ਉਹਨੂੰ ਕਸਮੇ ਬੋਰੇ 'ਚ ਪਾ ਕੇ ਨਾ ਫਰੀਦ ਮੈਂ ਛੱਡ ਆਇਆ ਲੈਣਾ ਤੇ ਜਾ ਕੇ। ਤੇ ਮੈਂ ਜਦੋਂ ਘਰ ਆਇਆ ਤੇ ਬਿੱਲੀ ਨਹੀਂ ਆਈ। ਮੈਨੂੰ ਚੈਨ ਨਾ ਹੋਵੇ, ਮੈਂ ਕਿਹਾ ਨਹੀਂ ਯਾਰ ਮੈਂ ਜ਼ਿਆਦਤੀ। ਮੈਂ ਬਿੱਲੀ ਲੱਭਣ ਚਲਾ ਗਿਆ ਫਰੀਦ। ਓਏ ਹੱਥ 'ਚ ਪਿਸਟਲ ਫੜਿਆ ਤੇ ਬਿੱਲੀ ਲੱਭ ਰਿਹਾ, ਕਹਿੰਦਾ ਮੈਂ ਮਾਰ ਦੇਣੀ ਮੈਨੂੰ ਚੈਨ ਨਹੀਂ ਆ ਰਿਹਾ। ਤੁਰ ਫਿਰ ਲੱਭੀ? ਉਸਤਾਦ ਜੀ ਨਹੀਂ ਲੱਭੀ। ਮੈਂ ਨਾਮ ਰੱਖਤਾ ਜਿਹਨੂੰ ਮੈਂ ਬਿੱਲੀ ਨਜ਼ਰ ਆਵੇ ਮੈਂ 500 ਰੁਪਏ ਦਾਂਗਾ, ਮੈਨੂੰ ਬਿੱਲੀ ਚਾਹੀਦੀ ਹੈ। ਇਹਨੇ ਐਸਐਚ ਨੂੰ ਕਿਹਾ ਜਿੰਨਾ ਮਰਜ਼ੀ ਪੈਸਾ ਲੱਗ ਜੇ ਬਿੱਲੀ ਮੈਨੂੰ ਦਿੱਤਾ ਚਾਹੀਦੀ। ਮੈਂ ਹੱਥੀ ਮਾਰਦੀ। ਉਸਤਾਦ ਜੀ ਮੈਂ ਪਤਾ ਨਹੀਂ ਪਹਿਲੇ ਗੱਲ ਸੁਣਾਈ ਕਿ ਨਹੀਂ ਸੁਣਾਈ, ਮੈਂ ਦਰਦੇ ਦਿਲ ਬੜਾ ਵਾਂ। ਭਾਜੀ ਇੱਕ ਗੱਲ ਸੁਣਾਉਣ ਤੋਂ ਪਹਿਲਾਂ ਇੱਕ ਗੱਲ ਆਈ ਏ। ਇਹਨੇ ਐਸਐਚ ਨੂੰ ਕਿਹਾ ਵਾ ਕਿ ਅਸੀਂ ਬਿੱਲੀ ਤੇ ਬਿੱਲਾ ਇਕੱਠੇ ਵੱਢਣੇ। ਯਾਰ ਫਰੀਦ ਵੇਖਿਆ ਨਾ ਉਧਰ ਲਿਜਾਣ ਦੇ, ਫਿਰ ਉਸਤਾਦ ਜੀ ਨੇ ਕਹਿਣਾ ਕਿ ਫੈਸਲੇ ਕਿਦੋਂ ਬੰਦਾ ਸੋ ਗੰਦਾ ਹੁੰਦਾ ਤੇ ਇੰਜ ਹੁੰਦਾ। ਉਸਤਾਦ ਜੀ ਨੇ ਕਹਿਣਾ। ਉਸਤਾਦ ਜੀ ਮੈਨੂੰ ਯਾਦ ਹੈ ਰਾਤੀ 1:30-2 ਦਾ ਟਾਈਮ ਭਾਈ ਆਰਫ ਕੋ ਬੈਠਾ, ਪਤਾ ਨਹੀਂ ਮੈਂ ਪਹਿਲੇ ਗੱਲ ਸੁਣਾਈ ਕਿ ਨਹੀਂ, ਅਗਰ ਸੁਣਾਈ ਤਾਂ ਮਾਜ਼ਰਤ। ਤੂੰ ਕਿਹਾ ਕਰ ਸਾਜੀ ਰਾਤੀ 1:30-2 ਦਾ ਟਾਈਮ ਇਹਨਾਂ ਕਿਹਾ ਕਰ, ਸਾਨੂੰ ਪਤਾ ਤੂੰ ਆਰਫ ਕੋਈ ਬੈਠਾ ਹੁੰਦਾ। ਰਾਤੀ ਨਾ 1:30-2 ਦਾ ਟਾਈਮ ਮੈਂ ਆਰਫ ਕੋ ਬੈਠਾ ਤੇ ਉਸਤਾਦ ਮੁਹਤਰਮ ਗੱਡੀ ਲਾਈ ਹੈ, ਮੈਂ ਮੋਟਰਸਾਈਕਲ ਹੁੰਦੀ ਸੀ ਮੇਰੇ ਕੋਲ ਤੇ ਕਰੈਕਟਰ ਇੱਕ ਆਇਆ ਤੇ ਕਾਰ ਥੱਲੇ ਬਿੱਲੀ ਦੇ ਗਿਆ। ਓਏ ਉਸਤਾਦ ਜੀ ਕਸਮ ਹੈ ਮੈਂ ਮੋਟਰਸਾਈਕਲ ਤੋਂ ਉਸੇ ਟਾਈਮ ਨਸਿਆ, ਕਿੱਕ ਮਾਰੀ ਤੇ ਮੈਂ ਮਗਰ ਲਾਤੀ ਉਹਦੇ ਬਿੱਲੀ ਦਾ ਕਿ ਉਹਦੇ ਬੰਦੇ ਦੇ ਮਗਰ, ਕਾਰ ਵਾਲੇ ਦੇ। ਮੈਂ ਉਸਤਾਦ ਮੁਹਤਰਮ ਉਹਦੇ ਮਗਰ ਤੇ ਅਰਫਾਨ ਪੁਲ ਤੋਂ ਅੱਗੇ ਆ ਕੇ ਨਾ ਮੈਂ ਮੋਟਰਸਾਈਕਲ ਅੱਗੇ ਲਾ ਕੇ ਰੋਕੇ। ਮੈਂ ਕਿਹਾ ਗੱਡੀ ਰੋਕ ਥੱਲੇ। ਮੈਂ ਇੰਜ ਬਾਵਾਂ ਬਾਹਰ ਆ, ਮੈਂ ਕਿਹਾ ਨਾ ਹੋ ਗਿਆ ਤੈਨੂੰ ਗੱਡੀ ਨਹੀਂ ਚਲਾਣੀ। ਆਇਆ ਉਸਤਾਦ ਜੀ ਨੇ ਇੰਜ ਕਰਕੇ ਸ਼ੀਸ਼ੇ ਖੋਲੇ, 4 ਜਿਹੜੇ ਕਸਮੇ ਨਿਕਲੇ ਨੇ ਤੇ ਅਸਲੇ ਨਾਲ ਬਲੇਜ਼। ਲਬਰੇਜ਼। ਹਾਂ ਕਸਮ ਵਾਲੀ ਗੱਲ ਉਸਤਾਦ ਜੀ, ਉਹਨਾਂ ਨੇ ਪਟੇ ਪਾਏ ਤੇ ਬਾਹਰ ਆ ਗਏ ਉਹ ਗੋਲੀਆਂ ਵਾਲੇ ਜਿੰਨਾ ਬਿੱਲੀ ਥੱਲੇ ਦਿੱਤੀ। ਜਿਨ੍ਹਾਂ ਨੇ ਬਿੱਲੀ ਥੱਲੇ ਦਿੱਤੀ। ਤੇ ਤੁਸੀਂ ਮੈਂ ਕਿੱਧਰ ਗਿਆ? ਲਿਆ ਇਹ ਬਾਬਾ ਜਿਹੜੀਆਂ ਟੋਕਰੇ ਸੀ ਦੂਰ ਨਹੀਂ ਜਿਵੇਂ ਨਿਕਲਦੀ ਇੰਜ ਕਰਕੇ ਝੜ ਕੇ ਯਾਰ ਮੈਂ ਕਿਹਾ ਕੀ ਕਰਤਾ ਇੰਜ ਮੇਰੇ ਨਾਲ ਹੋਇਆ। ਤੇ ਨਾਲ ਹੀ ਕਹਿੰਦਾ ਜੀ ਭਾਜੀ ਤੇ ਮੈਂ ਨਾ, ਉਹ ਯਾਰ ਅੱਲਾ ਜ਼ਿੰਦਗੀ ਕਰੇ ਉਸਤਾਦ ਜੀ ਦੀ, ਕਹਿੰਦਾ
ਪ੍ਰੋਫੈਸਰ ਰਾਮੇ ਨਾ ਤੇਰਾ ਨਾਂ? ਮੈਂ ਕਿਹਾ ਕਹਿੰਦਾ ਸਾਡੀ ਰਿਸ਼ਤੇਦਾਰ ਸੀ ਜਿਹੜੀ ਸੀ ਮਾਰਤੀ, ਜਾਂ ਸਾਡੀ ਕੋਈ ਵਾਕਫੀ ਸੀ ਉਹਦੇ ਨਾਲ, ਜਾਣ ਕੇ ਮਾਰੀ ਹੈ ਨਾਂ ਦੀ ਸੜਕ 'ਚ ਪ੍ਰੋਫੈਸਰ ਰਾਮੇ में ਹਾਏ ਹਾਏ ਤਾਂ ਕਹਿੰਦਾ ਬਚੇ ਆ, ਜਾਨੀ ਸਾਹਿਬ ਨੂੰ ਹੋਣਾ ਤਾਂ ਬਚਿਆ। ਆਹਾ ਵਾਹ ਹਲੇ ਤੇ ਬਾਅਦ ਸਾਨੂੰ ਜੱਫੀ ਹਾਂ ਇਹ ਤੈਨੂੰ ਨਹੀਂ ਪਾਈ, ਕਹਿੰਦਾ ਅਸੀਂ ਇਹ ਜਾਨੀ ਸਾਹਿਬ ਨੂੰ ਪਾਈ ਹੂੰ। ਵਾਹ ਤੇ ਨੈਕਸਟ ਟਾਈਮ ਇਹੋ ਜੀ ਭੁੱਲ ਨਹੀਂ ਕਰਨੀ, ਕਿਉਂਕਿ ਹਰ ਬੰਦਾ ਵਾਕਫ ਨਹੀਂ ਹੁੰਦਾ। ਇਹ ਜਿੰਨਾ ਜੱਫੀ ਪਾਈਏ ਨਾ ਉਹਨਾਂ ਦਾ ਕੋਈ ਕਰੈਕਟਰ ਠੀਕ ਨਹੀਂ ਜੇਗਾ। मैं एक क्लिप ਵੇਖਿਆ, एक बुढ़ी ने एक कुत्ते ਨੂੰ ਝਾੜ ਰਹੀ ਹੈ कि तुम्हें समझ नहीं आती, अब हर चीज तुम लेके आओगे। ਤੇ ਕੁੱਤੇ ਦੇ ਐਕਸਪ੍ਰੈਸ਼ਨ ਦੇਖਣ ਵਾਲੇ ਨੇ, ਦੇਖੀ ਤੂੰ ਉਹ ਜਿਹੜਾ ਦੀਵਾਰ 'ਚ ਨਾ ਲੱਗ ਕੇ ਨਾ ਐਂ ਕਰਕੇ ਦੇਖਦੇ, ਪੂਰੇ ਕਹਿੰਦੀ ਭੱਲੇ ਕੇ ਮਾਮੇ ਹੋ ਤੁਮ। तुम पूरे मोहल्ले के मामे हो, हर जगह पे तुम जाओगे तो कुत्ता ऐसे करके खड़ा। यार ਹਾਏ ਹਾਏ अखीर है यार, ਉਹ ਮੇਰੇ ਮੌਲਾ ਤੋਂ ਇਹ ਉਹ ਕੀ ਬੜਾ ਬਿੱਲੀ ਦੇ ਥੱਲੇ ਦੇ ਕੇ। ਉਹ ਭਰਾਵਾ ਮੈਂ ਉਹਨਾਂ ਨੂੰ ਉੱਥੋਂ ਸਾਰਿਆਂ ਨੂੰ ਰਾਣੀ ਜੂਸ ਬੁਲਾਏ। ਚਲੋ ਲਓ ਜੀ, ਬਿੱਲੀ 1000-1500 ਪੈ ਗਈ ਭਾਈ ਨੂੰ, ਪਰ ਕਿਹਦੀ ਬਿੱਲੀ ਥੱਲੇ ਆਈ ਐ ਮੈਨੂੰ ਉਹ ਜਾਇਜ਼ ਯਾਰ ਮੇਰੀ ਉਹਨਾਂ ਨੇ ਬੇਵਕੂਫੀ ਸੀ, ਰਾਤੀ 2:30 ਦਾ ਟਾਈਮ ਯਾਰ, ਕੋਈ ਹੋਰ ਹੁੰਦਾ ਕਸਮੇ ਉਹ ਕਹਿੰਦੇ ਸੀ ਮਾਰ ਦੇਣਾ ਸੀ। ਔਰ ਉਹਨਾਂ ਨੇ ਅਸਲ ਦੇ ਵਿੱਚ ਫੀਮੇਲ ਮਾਰੀ ਨਾ, ਫੀਮੇਲ ਜੂਸ ਪਿਆਉਣੇ ਸੀ, ਰਾਣੀ ਜੂਸ ਕੋਈ ਇਦਾਂ ਦੀ ਸ਼ਾਇਦ ਪਿਆ ਕੇ ਉਹਨਾਂ ਨੂੰ। ਉਹਨਾਂ ਨੇ ਅੱਗੇ ਮੋਟਰਸਾਈਕਲ ਗੱਡੀ ਦੇ ਲਾਇਆ, ਉਹ ਬਾਹਰ ਨਿਕਲੇ ਗੰਨਾ ਲੈ ਕੇ, ਤੇ ਕਹਿੰਦੇ ਬਿੱਲੀਆਂ ਵੀ ਗੱਡੀਆਂ ਥੱਲੇ ਆਉਂਦੀਆਂ। ਉਹਦਾ ਕਸੂਰ ਕੱਢੀ ਜਾ ਰਿਹਾ। ਬਿੱਲੀ ਦੀ ਗਲਤੀ ਕਰਦੀ। ਨਹੀਂ ਗਲਤੀ ਨਹੀਂ। ਇਹ ਜਦੋਂ ਵਾਪਸ ਆਇਆ ਤਾਂ ਉਹ ਬਿੱਲੀ ਦੇ ਰਿਸ਼ਤੇਦਾਰ ਖੜੇ ਇੰਤਜ਼ਾਰ ਕਰ ਰਹੇ ਵੀ ਬਦਲਾ ਲੈਣ ਗਿਆ ਸਾਡੇ ਲਈ, ਤੇ ਆਇਆ ਤੇ ਕਹਿੰਦਾ ਹਾਂਜੀ, ਕਹਿੰਦਾ ਚਲੋ ਚਲੋ ਅੰਦਰ ਰਿਹਾ ਕਰੋ, ਉਹਦੀ ਆਪਣੀ ਗਲਤੀ ਸੀ, ਸ਼ੁਕਰ ਕਰੋ ਉਹਨਾਂ ਨੇ ਕਿਹਾ ਕੁਛ ਨਹੀਂ ਤੁਹਾਨੂੰ, ਉਹਨੇ ਤਾਂ ਉਹਨਾਂ ਨੇ ਬਾਕੀਆਂ ਨੂੰ ਵੀ ਮਾਰ ਦੇਣਾ ਸੀ। ਚਲੋ ਅੰਦਰ ਚਲੋ। ਚਲੋ ਅੰਦਰ ਚਲੋ, ਚਲੋ ਨੀ ਕੁੜੀਓ ਬੁਰਕੇ ਪਾਓ ਚਲੋ। ਇਹਨੇ ਉਸਤਾਦ ਜੀ ਸੱਪ ਨੂੰ ਦੁੱਧ ਪਾਇਆ, ਸੱਪ ਨੇ ਸਾਰਾ ਦੁੱਧ ਪੀ ਕੇ ਨਾ ਤੇ ਮੂੰਹ ਸਾਫ਼ ਕਰਕੇ ਕਹਿੰਦਾ ਮਨ ਸ਼ਾਇਦ ਨਹੀਂ ਕਿਤੇ ਲੱਭਦਾ। ਸੱਪ ਨੂੰ ਇੰਜ ਕਰਕੇ ਬਿੱਲ ਦੇ ਕੇ ਦੁੱਧ ਰੱਖਿਆ ਤੇ ਸੱਪ ਅੰਦਰ ਆਪਣੀ ਖੁਰਾਕ ਕੱਢ ਕੇ ਲਿਆ ਖਾਣ ਦੇਣਾ। ਇਹਨੇ ਸੱਪ ਨੂੰ ਦੁੱਧ ਪਿਆ, ਸੱਪ ਦੁੱਧ ਪੀ ਕੇ ਨਾ ਬਾਅਦ ਚ ਕਹਿੰਦਾ ਸਲਾਹ ਫੈਸਲ ਕਿੱਦਾਂ। ਸੱਪ ਨੂੰ ਦੁੱਧ ਪਾਇਆ, ਉਹਨੇ ਸਿਗਲ ਲਾ ਨਹੀਂ ਸੱਪ ਨੇ ਦੁੱਧ ਪੀਂਦਾ ਸੀ, ਅਗਲਾ ਕਹਿੰਦਾ ਚੱਲ ਯਾਰ ਦੇਰ ਸਿਰ ਹੀ ਯਾਦ ਆਇਆ ਤੈਨੂੰ, ਆ ਤੇ ਗਿਆ ਨਾ, ਇੰਨੇ ਸਾਲ ਸੀ ਉਦੋਂ ਤੈਨੂੰ ਨਹੀਂ ਇਸ ਦੇਣ ਚ ਕਿ ਸਾਡਾ ਵੀ ਸੱਪ ਕਰ। ਇਹ ਜਿਹੜਾ ਸੱਪ ਦੁੱਧ ਰੱਖਣ ਨੇ ਸੱਪ ਅੱਗੇ, ਤੇ ਸੱਪ ਅੰਦਰੋਂ ਕਹਿ ਰਿਹਾ ਉਹ ਡੱਬੇ ਵਾਲਾ ਤਾਂ ਨਹੀਂ। ਇਹਨੇ ਦੁੱਧ ਰੱਖਿਆ ਤੇ ਸੱਪ ਬਾਹਰ ਆ ਕੇ ਫੋਨ ਕਰ ਰਿਹਾ ਦੋਜੀ ਨੂੰ, ਐ ਨਾ ਕੱਲ ਤੋਂ ਦੁੱਧ ਨਹੀਂ ਦੇਣ ਆਉਣਾ, ਮੇਰਾ ਲੱਗ ਗਿਆ ਇੱਥੇ ਸੱਪ। ਸਾਜੀ ਸੱਪ ਅੱਗੇ ਦੁੱਧ ਰੱਖਿਆ, 2 ਘੰਟੇ ਦੁੱਧ ਪਿਆ ਉੱਤੇ ਮਲਾਈ ਹੈਗੀ, ਸੱਪ ਫਰਨਾ ਮਲਾਈ ਪਰੇ ਕਰਾਉਂਦਾ। ਉਹ ਅਫਨ ਦੇਖੀ ਕਿਦਾਂ ਹਾਏ ਹਾਏ। ਮਲਾਈ ਪਰੇ ਕਰਕੇ ਪੀਤਾ। ਸਪਾਨ ਜੀ ਸਾਜੀ ਸੱਪ ਨੂੰ ਦੁੱਧ ਪਾਇਆ ਵਾ ਤੇ ਉਹਨੂੰ ਮਾਰਤਾ ਜਾਨੂ ਹੀ। ਕਿਉਂ? ਸੁੱਕਾ ਦੁੱਧ ਪਾਤਾ ਉਹਦੀਆਂ ਅੱਖਾਂ 'ਚ ਵੀ ਪਿਆ, ਉਹ ਸ਼ੂਕਰ ਮਾਰਦਾ ਸੀ ਉੱਡ ਕੇ ਅੱਖਾਂ 'ਚ ਪਿਆ। ਨਹੀਂ ਉਸਤਾਦ ਜੀ ਦੀ ਗੱਲ ਜਿਹੜੀ ਯਾਰ ਸੱਪ ਨੂੰ ਦੁੱਧ ਪਾ ਕੇ ਤੇ ਉਹਨੂੰ ਕਹਿਣ ਡਿਆ ਆ ਅੰਮੀ ਕਹਿੰਦੀ ਤੂੰ ਵੀ ਰਲ ਕੇ ਪੀ ਲਿਓ, ਆਪ ਹੀ ਨਾਲ ਲੱਗ ਕੇ। ਨਹੀਂ ਸੱਪ ਨੂੰ ਦੁੱਧ ਪਾਇਆ ਤੇ ਸੱਪ ਕਹਿਣਾ ਮਾੜੇ ਨੇ ਸਕੂਲ ਦਾ ਛਿਲਕਾ ਫੜ ਲਿਆ। ਉਸਤਾਦ ਜੀ ਕਹਿੰਦੇ ਨੇ ਸੱਪ ਨੂੰ ਦੁੱਧ ਦਾ ਪਿਆਲਾ ਰੱਖ ਕੇ ਸੱਪ ਨੇ ਆਪਣੀ ਖੁੱਡ 'ਚੋਂ 7 ਅਪ ਕੱਢ ਕੇ 2 ਸੋਡਾ ਬਣਾ ਲਈ। ਨਾਲ ਬੋਤਲ ਰੋਡ ਜੋ ਇਹ ਰੋਡ ਰੋਡ ਚ ਉਹਨੇ ਨਾਲ ਬੋਤਲ ਵੀ ਰੱਖੀ ਨਾਲ। ਨਹੀਂ ਉਸਤਾਦ ਜੀ ਨੇ ਜਿਹੜੀ ਗੱਲ ਕੀਤੀ ਨਾ ਕਿ ਜਾਨਵਰਾਂ ਨੂੰ ਯਾਰ ਪਾਣਾ ਚਾਹੀਦਾ ਇਹ ਉਹ, ਮੇਰੇ ਖਿਆਲ ਦੇ ਨਾਲ ਅਗਰ ਅਸੀਂ ਕਿਸੇ ਨੂੰ ਆਪਸ਼ਨ ਦਿੰਨੇ ਆ ਤਾਂ ਵਿਗੜ ਜਾਂਦਾ। ਸੱਪ ਨੇ ਇਹਨੇ ਦੁੱਧ ਪਾਇਆ ਤੇ ਸੱਪ ਨੇ ਜ਼ਬਾਨ ਫੇਰ ਕੇ ਕਹਿੰਦਾ ਬੱਚ। ਇਹ ਸੱਪ ਨੂੰ ਦੁੱਧ ਪਾਇਆ, ਸੱਪ ਦੁੱਧ ਪੀ ਕੇ ਕੋਲ ਬੈਠਾ ਕਹੀ ਨਾ ਰਾਮੇ ਕਿਤੇ ਭੋਰਾ ਪੱਤੀ ਲਵਾ ਲੈਣਾ ਯਾਰ। ਇਹਨੇ ਸੱਪ ਨੂੰ ਦੁੱਧ ਪਾਇਆ, ਉਹਨੇ ਥੋੜਾ ਜਿਹਾ ਪੀ ਕੇ ਥੁੱਕਤਾ, ਕਹਿੰਦੇ ਫੁੱਟਿਆ ਵਾ। ਨਹੀਂ ਉਸਤਾਦ ਜੀ ਅਗਰ ਅਸੀਂ ਕਿਸੇ ਨੂੰ ਆਪਸ਼ਨ ਦਿੰਨੇ ਆ ਨਾ ਤੇ ਅਸੀਂ ਉਹਦੇ ਦੁਸ਼ਮਣ ਆ, ਉਹਨੂੰ ਕਹੀਏ ਕਿ ਯਾਰ ਮਿਹਨਤ ਕਰਕੇ ਤੂੰ ਆਪ ਖਾ, ਉਹ ਆਪ ਮਿਹਨਤ ਕਰ ਤੇ ਉਹ ਫਿਰ ਪਰਿੰਦਿਆਂ ਨੂੰ ਵੀ ਕਹਦੇ ਤੇ ਪਰਿੰਦੇ ਵੀ ਮਿਹਨਤ ਕਰਦੇ, ਉਹ ਤੁਹਾਡੇ ਕੋਲ ਕਦੋਂ ਕਹਿੰਦੇ ਕਿ ਵੀ ਕਹਿੰਦੇ ਚਿੜੀ ਨੇ ਕਿਹਾ ਮੇਰਾ ਰਾਸ਼ਨ ਮੁੱਕਾ। ਨਹੀਂ ਕੀ ਗੱਲ ਤੇਰਾ ਕਿੱਦਾਂ ਮਹੀਨੇ ਦਾ ਬੋਰੀ ਲੱਗ ਜਾਂਦੀ ਬਾਜਰੇ ਦੀ? ਉਹ ਮੇਰਾ ਉਸਤਾਦ ਜੀ ਉਹ ਮੇਰਾ ਮਾਮਲਾ, ਉਹ ਨਹੀਂ ਗੱਲ ਕਰਨੀ ਮੈਂ ਸਰ ਸਹੀ ਨਹੀਂ ਇਸ ਗੱਲੋਂ ਫੈਸਲ ਸਾਹਿਬ ਬਹੁਤ ਕਲੇਸ਼ ਨੇ। ਸੱਪ ਨਹੀਂ ਨਹੀਂ ਉਸਤਾਦ ਜੀ ਯਾਰ ਕਿਸ ਦਿਨ ਸਾਰੇ ਸੱਪ ਤੇ ਨਿਓਲੇ ਦੀ ਸੁਲਾ ਤੇ ਕਰਾਈਏ, ਉਹ ਇੱਕ ਕੰਮ ਕਰੀ ਬੜੇ ਅਸਲਾਂ ਦੇ ਨਜ਼ਰ ਆ। ਜੀ ਇਹਨਾਂ ਦੀ ਲੜਾਈ ਦਾ ਹੀ ਸਵਾਦ ਕਸ। ਨਹੀਂ ਇਹਨਾਂ ਦੀ ਸੁਲਾ ਕਰਾਈ। ਤੁਹਾਨੂੰ ਬੜੇ ਜਾਨਵਰਾਂ ਦੀ ਸੁਲਾ ਕਰਾਉਣੀ ਪੈਣੀ ਹੈ ਫਿਰ। ਚਲੋ ਜੱਪੀ ਪਾਉਟ ਕੇ ਓ ਯਾਰ ਨਹੀਂ ਬਸ ਜੱਪੀ ਪਾਉ ਜੋ ਨਹੀਂ ਕਾਹਦੇ ਤੋਂ। ਚਲੋ ਅੱਜ ਫੇਰ ਦਿਓਲਾ ਮੈਨੂੰ ਕਿਹਾ ਨਾ ਉਹ ਨਹੀਂ ਉਹ ਜਿਹੜਾ ਉਹ ਹੈ ਵਾ ਜੀ ਇਹਨਾਂ ਨੂੰ ਪੁੱਛੀ ਰੌਲਾ ਕੀ ਹੈ ਸ਼ੁਰੂ ਤੋਂ। ਹਾਂ ਇਹਨਾਂ ਨੂੰ ਬਾਹ ਕੇ ਪੁੱਛਿਆ, ਅੱਜ ਤੱਕ ਇਹਨਾਂ ਨੂੰ ਭਾਇਆ ਹੀ ਨਹੀਂ ਕਿਸੇ ਨੂੰ ਬਚਾਇਆ। ਸਾਜੀ ਬੁਲਾਓ ਲੜੀ ਆ ਰਹੇ ਤੇ ਬੜੇ ਵੱਡੇ ਖਾਨਦਾਨਾਂ ਦੀ ਦੁਸ਼ਮਣੀ, 4 ਬੰਦਿਆਂ ਨੇ ਵੱਡਿਆਂ ਨੇ ਬਹਿ ਕੇ ਸੁਲਾ ਕਰਾਤੀ। ਹਾਲਾਂਕਿ ਉਹ ਖੁੱਡ 'ਚ ਰਹਿੰਦਾ ਵਾ, ਇਹ ਓਪਨ ਨਹੀਂ ਇਹਨਾਂ ਦਾ ਕੋਈ ਆਪਸ ਚ ਕੋਈ ਇਹਨਾਂ ਦਾ ਕੀ ਹੋ ਸਕਦਾ, ਇਹਨੇ ਕੋਈ ਹਰਕਤ ਕੀਤੀ ਹੈ ਉਸਤਾਦ ਜੀ ਔਰ ਨਿਊਲਾ ਜਿਹੜਾ ਨਾ ਉਹ ਤੇਜ਼ ਐਟਮ ਆ, ਉਹ ਬਦਤਮੀਜ਼ ਐਟਮ ਆ, ਹਾਂ ਉਹ ਸ਼ੋਖਾ ਤਬੀਅਤ ਆ ਦੀ ਸਿਫਲਾ। ਉਸਤਾਦ ਜੀ ਰੌਲਾ ਇਹ ਹੋਇਆ ਉਹਦੇ ਹਾਥੀ ਦੇ ਡੇਰੇ ਬੈਠ ਕੇ ਬੈਠੀ ਸੀ ਉਹ ਪਰਿਆ,
ਉਹਨਾਂ ਨੇ ਪੁੱਛਿਆ ਵੀ ਤੈਨੂੰ ਨਿਓਲੇ ਨੇ ਅਸਲ ਦੇ ਵਿੱਚ ਬਦਤਮੀਜ਼ੀ ਉਸਤਾਦ ਜੀ ਸੱਪ ਨੂੰ ਚਪੇੜਾ ਮਾਰੀਆਂ ਕਿਤੇ ਪਹਿਲਾਂ। ਨਹੀਂ ਚਪੇੜਾ ਨਹੀਂ ਮਾਰੀਆਂ, ਉਹਦੀ ਕਿਤੇ ਪੂਛ ਤੇ ਉਹਨੇ ਦੰਦੀ ਵੱਡੀ ਸੁੱਤੇ ਪਏ ਦੀ। ਹਾਂ ਉਹਦੀ ਏਦਾਂ ਦਾ ਪੂੰਛ ਕੁਛ ਕੋੜੀ ਹੈ, ਉਹਦੀ ਪੂੰਛ ਕੋੜੀ ਹੈ। ਜਦੋਂ ਸੱਪ ਡੰਗ ਮਾਰਦਾ ਉਹ ਆਪਣੀ ਪੂੰਛ ਅੱਗੇ ਕਰ ਲੈਂਦਾ, ਵੇਖ ਲੈਣਾ ਦਾ। ਅੱਛਾ, ਉਹਦੀ ਪੂੰਛ ਹੁੰਦੀ ਕੋੜੀ। ਤੁਸੀਂ ਕਦੇ ਚਾਹ ਨਾ ਖਾਧੀ ਵੀ ਤੁਹਾਨੂੰ ਇੰਨਾ ਪਤਾ ਵਾ? ਉਹ ਖੱਟੀ ਹੁੰਦੀ ਸਹੀ ਹੈ ਆ, ਯਾਰ, ਉਹ ਖੱਟੀ ਹੁੰਦੀ ਆ ਯਾਰ। ਖੱਟੀ ਹੁੰਦੀ। ਇਹਨੇ ਵੀ ਸੱਪ ਨੂੰ ਦੁੱਧ ਪਾਇਆ, ਸੱਪ ਕਹਿੰਦਾ ਤੇਰਾ ਸਾਨ ਸਾਰੀ ਜ਼ਿੰਦਗੀ ਸਾਡੇ ਤੇ ਰਿਹਾ, ਦੁੱਧ ਪਾਇਆ ਸਾਨੂੰ। ਉਸਤਾਦ ਜੀ ਪਤਾ ਕੀ ਗੱਲ, ਅਗਲਾ ਜਿਹੜਾ ਮਹੀਨਾ ਨਾ ਮਾਫੀ ਦੇ ਨਾਲ ਯਾਰ ਮੈਸੇਜ ਹੋਣਾ ਚਾਹੀਦਾ। ਅੱਛੀ ਗੱਲ ਹੈ, ਆਪਣੇ ਛੱਤਾਂ ਤੇ ਪਾਣੀ ਰੱਖੋ, ਬਾਜਰਾ ਰੱਖੋ, ਕੁਛ ਵੀ ਰੱਖੋ, ਲੇਕਿਨ ਅਗਲਾ ਜਿਹੜਾ ਮਹੀਨਾ ਨਾ ਉਹ ਸੱਪਾਂ ਦੀ ਆਪਸ ਚ ਸੁਲਾਹ ਨਹੀਂ। ਸੱਪ ਮੇਲ ਫੀਮੇਲ ਮੇਲ ਹੁੰਦੇ ਆ ਯਾਰ। ਉਹ ਜਿਹੜਾ ਵੀ ਹੁੰਦਾ ਨਾ, ਉਹ ਤੁਹਾਨੂੰ ਕੋਈ ਨਜ਼ਰ ਆਵੇ ਉਹਨਾਂ ਤੇ ਕੱਪੜਾ ਪਾ ਦੇਣਾ। ਇਹ ਮੈਸੇਜ ਕੱਪੜੇ ਤੇ ਨਹੀਂ, ਅਗਰ ਤੁਹਾਨੂੰ ਸੱਪ ਤੇ ਕੱਪੜਾ ਪਾ ਦੇਣਾ। ਹਾਂਜੀ ਸਾਹਿਬ, ਸੱਪ ਤੇ ਪਾ ਨਹੀਂ ਯਾਰ ਸੱਪ ਨੂੰ ਮਾਰੋ ਨਾ ਯਾਰ, ਮਾਰਨ ਨਹੀਂ। ਸੱਪ ਜਦੋਂ ਯਾਰ, ਦੱਸੇਗਾ ਆਪਣੀ ਦਫਾ ਲਈ ਦੱਸੇਗਾ। ਹਾਂ ਮੈਂ ਹੀ ਕਹਿਣ ਲੱਗਾ ਸੀ, ਸੱਪ ਜਿਹੜਾ ਨਾ ਇਹ ਜਦੋਂ ਡੰਗ ਮਾਰੇਗਾ ਨਾ ਡਰ ਕੇ ਮਾਰੇਗਾ। ਉਹਨੂੰ ਜਦੋਂ ਆਪਣੇ ਆਪ ਨਾਲ ਸੋਚਦਾ ਵਾ ਕਿ ਵੀ ਮੈਂ ਹਾਂ ਨਹੀਂ ਸੱਪ ਤੇ ਇਹਨੇ ਸਾਰੀ ਕੱਪੜਾ ਪਾਇਆ ਤੇ ਸੱਪ ਕਰਨ ਨੂੰ ਸੱਪ ਤੇ ਕੱਪੜਾ ਪਾਇਆ ਤੇ ਸੱਪ ਕਹਿੰਦੇ ਲੋ ਜੀ ਇਹ ਜਿਹੜਾ ਕੱਪੜਾ ਪੈ ਗਿਆ ਨਾ ਥੱਲੇ ਗੱਡੀਆਂ ਨਹੀਂ ਉਸਤਾਦ ਜੀ ਸਿੱਧੀ ਮੁੱਠੀ ਉਹ ਕੱਪੜਾ ਪਾ ਦਿਓ ਜਿੱਥੇ ਦੋ ਸੱਪ ਵੇਖੋ, ਕੱਲੇ ਤੇ ਨਹੀਂ ਪਾਣਾ ਯਾਰ। ਸੱਪ ਦੇ ਨਹੀਂ ਯਾਰ ਮੈਂ ਪੜਿਆ ਵਾ, ਠੀਕ ਹੈ, ਤੇ ਉਹਨਾਂ ਨੂੰ ਮਾਰੋ ਨਾ ਯਾਰ, ਕਤਲ ਨਾ ਮਾਰੋ। ਉਹ ਉਸਤਾਦ ਜੀ ਜੜਾਂ ਵਾਲੇ ਰੋਡ ਉਸਤਾਦ ਜੀ ਇਹਨੇ ਮਾਜ਼ਰਤ ਯਾਰ ਮੈਂ ਸੁਣ, ਇਹਨੇ ਸੱਪ ਤੇ ਕੱਪੜਾ ਪਾਇਆ ਤੇ ਸੱਪ ਮਤਲਬ ਕੱਪੜਾ ਚੁੱਕ ਕੇ ਕਹਿੰਦਾ ਬਣਾ ਨੇ ਏਸੀ ਵੀ ਘੱਟ ਕਰ ਉਹ ਜਾਂਦਾ ਕਿ ਤਾਂ ਲਾਈਟ ਵੀ ਬੰਦ ਕਰ ਜੀ, ਜਦੋਂ ਕਿਤੇ ਲਾਈਟ ਵੀ ਬੰਦ ਕਰ। ਨਹੀਂ ਯਾਰ ਉਹ ਮਾਰੇ ਨਹੀਂ। ਮੈਂ ਅੱਗੇ ਵੀ ਉਸਤਾਦ ਜੀ ਕਿੰਨੀ ਵਾਰੀ ਕਿਹਾ, ਮੈਂ ਕਿਹਾ ਸੀ ਮਿਸ਼ਨ ਹੈਗਾ ਯਾਰ ਜੜਾਂ ਯਾਰ ਵਾਲੇ ਇਹਨਾਂ ਰੋਡ ਨੇ ਤੇ ਜਦੋਂ ਸੱਪਾਂ ਨੂੰ ਰਾਸ਼ਨ ਪਾਉਣਾ ਸ਼ੁਰੂ ਕੀਤਾ, ਸੱਪ ਚੰਡਾ ਮਾਰ ਕੇ ਗਿਆ, ਕਹਿੰਦਾ ਸਾਨੂੰ ਵੀ ਬਾਜਰੇ ਪਾਈ ਜਾਂਦੇ ਵਿੱਚ। ਸੱਪ ਨੇ ਫਨ ਕਰਾਇਆ ਠਾ, ਸੱਪ ਨੂੰ ਬਾਜਰਾ ਪਾ ਕੇ ਤੇ ਉੱਤੋਂ ਕਹਿਣਾ ਖਾ ਸੱਪ ਦਾ ਮੂੰਹ ਖੋਲ ਕੇ ਤੇ ਬਾਜਰਾ ਚਮਚੀਆਂ ਨਾਲ ਤੁੰਨਣ ਦਿਆ। ਸੱਪ ਕੋ ਜੜਾਂ ਵਾਲੇ ਰੋਡ ਸੱਪ ਤੇ ਕੱਪੜਾ ਪਾਇਆ, ਉਧਰ ਕਹਿੰਦਾ ਉਹ ਮੇਰਾ ਫੈਸਲਾ ਸਾਹ ਹੋ ਅੱਜ ਅੱਗੇ ਗਾਂ ਤੋਂ ਸਾਪੇ ਤੋਂ ਡਰਦੇ ਨੰਗਦੇ, ਛੋਟਾ ਜਿਹਾ ਇੱਥੇ ਮਾਸਕ ਲਾ ਕਿਤੇ ਉਹਨੇ ਵੇਖ ਕੇ ਪਛਾਣ ਲੈਣਾ ਕੱਪੜਾ ਪਾ ਦਿੰਦਾ। ਇਹਨੇ ਵੀ ਸੱਪ ਤੇ ਕੱਪੜਾ ਪਾਇਆ ਤੇ ਸੱਪ ਕਹਿੰਦਾ ਯਾਰ ਲੱਤਾਂ ਨੂੰ ਸਿੱਧਾ ਕਰ ਦੂੰਗਾ। ਆਹੋ ਇਹ ਡੇਲੀ ਸੱਪ ਤੇ ਕੱਪੜਾ ਪਾਉਂਦੇ, ਹਫਤੇ ਬਾਅਦ ਸੱਪ ਆ ਕੇ ਨਾ ਪਿੱਛੋਂ ਦੀਆਂ ਹੱਥਾਂ ਵੇਖਣਾ ਵੀ ਕੱਪੜਾ ਤਾਂ ਨਹੀਂ ਆਇਆ ਦੇਖੋ, ਉਹ ਹੱਥ ਹੀ ਬੈਠਾ ਰਿਹਾ। ਅੱਛਾ ਜੀ, ਚਲੋ ਜੀ, ਲਓ ਜੀ ਭਾਜੀ। ਪਤਾ ਕੀ ਜੜਾਂ ਵਾਲੇ ਰੋਡ ਤੇ ਇਧਰ ਨਾ ਤਬਲੀਗ ਕਰ ਦਿਓ ਕਿ ਯਾਰ ਜਿਹੜੇ ਗੱਡੀਆਂ ਗੁੱਡੀਆਂ ਲਿਆਂਦੇ ਉਹ ਸਾਜੀ ਥੱਲੇ ਦੇ ਦਿੰਦੇ। ਉਹ ਯਾਰ ਉਹਨਾਂ ਨੂੰ ਕੀ ਪਤਾ ਹੁਣ ਵਿਚਾਰਿਆਂ ਨੂੰ, ਆ ਗੱਡੀਆਂ ਵਾਲੇ ਜਾਣ ਕੇ ਦਿੰਦੇ ਥੱਲੇ। ਉਹ ਗੱਡੀ ਜਾ ਰਹੀ, ਉਹਨੂੰ ਕੀ ਪਤਾ ਵੀ ਇੱਕਦਮ ਨੱਸ ਕੇ ਥੱਲੇ ਆ। ਮੋਟਰ ਤੇ ਕਈ ਹਾਦਸਾ ਹੁੰਦੇ ਨੇ, ਉਹ ਕੁੱਤੇ ਬਿੱਲੇ ਵੱਜਦੇ ਨੇ ਆ ਕੇ, ਤੇ ਉਹ ਕਿਹੜਾ ਜਾਣ ਕੇ, ਕਿਹੜਾ ਬੰਦਾ ਜਾਣ ਕੇ ਵੀ ਇੱਕ ਮਿਸਾਲ ਆ, ਉਹ ਜਾ ਰਿਹਾ ਉਹਨੇ ਦੇਖਿਆ ਉਧਰ ਬਿੱਲੀ ਆ, ਉਹਨੇ ਘੁਮਾ ਕੇ ਥੱਲੇ ਹੀ ਦੇ ਕੇ ਗਿਆ ਉਹਨੂੰ। ਇਹਦੀ ਗੱਡੀ ਅੱਗੇ ਸੱਪ ਆ ਗਿਆ ਉਸਤਾਦ ਜੀ, ਤੇ ਚੜਨ ਹੀ ਨਹੀਂ ਦਿਆ, ਇੰਨੀ ਮਾੜੀ ਗੱਡੀ। ਸੱਪ ਗੱਡੀ ਨਹੀਂ ਚੜਨ ਦੇ ਸੱਪ ਤੇ ਅੱਛਾ ਸੱਪ ਤੇ ਇੱਥੇ ਕਰੀ ਜਾ ਰਹੀ, ਨਿੱਕੀ ਸਪੀਡ ਬ੍ਰੇਕਰ ਟੈਪ ਬੜਿਆ ਸੀ। ਸਾਜੇ ਨੇ ਸੱਪ ਤੇ ਕੱਪੜਾ ਪਾਇਆ, ਸੱਪ ਨੇ ਅੱਜ ਕੱਪੜਾ ਲਾ ਕੇ ਨਾ ਓਏ ਸੌਂ ਜਾ ਓਏ। ਅੱਛਾ ਜੀ, ਲੋ ਜੀ, ਸਾਡੇ ਅੱਜ ਦੇ ਜਿਹੜੇ ਗੈਸਟ ਨੇ ਸਾਡੇ ਬੜੇ ਪਿਆਰ ਵਾਲੇ ਜੀ, ਬੜੀ ਦੇਰ ਦਾ ਸਾਡੇ ਨਾਲ ਉਹਨਾਂ ਦੇ ਨਾਲ ਰਾਬਤਾ ਰਿਹਾ ਗੈਬਾਨਾ, ਸਾਡੇ ਨਾਲ ਫੈਸਲ ਦੇ ਨਾਲ ਤੇ ਮਿਲਦੇ ਜੁਲਦੇ ਰਹੇ ਨੇ। ਅੱਜ ਉਹ ਸਾਡੇ ਗੈਸਟ ਨੇ ਜਨਾਬ, ਤੇ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਫੈਸਲ ਸਾਹਿਬ, ਤੇ ਮੈਂ ਜਗ੍ਹਾ ਦੇਣਾ ਚਾਹੁੰਦਾ ਗੈਸਟ। ਦੇ ਜਾ ਤੂੰ ਜਗ੍ਹਾ ਦੇ ਜਾ। ਅੱਛਾ ਜਿਨ੍ਹਾਂ ਦੀ ਗੱਲ ਕਰਨੇ ਵਾ ਉਹ ਆ ਕੇ ਦੱਸਣਗੇ ਆਪ ਸਾਰਾ ਹਾਂ, ਕੁਝ। ਲੇਕਿਨ ਮੈਂ ਇੱਕ ਗੱਲ ਸਿਰਫ ਦੱਸਣੀ ਉਸਤਾਦ ਜੀ, ਕਾਫੀ ਟਾਈਮ ਤੋਂ ਸਾਡੇ ਨਾਲ ਇਹ ਨਾ ਲੋਕ ਕਹਿਣ ਕਿ ਅਸੀਂ ਉਹਨਾਂ ਨੂੰ ਬੁਲਾ ਲਿਆ ਤੇ ਨਹੀਂ ਉਹ ਮੈਂ ਦੱਸ ਦੇਣਾ। ਆਜੋ ਭਾਜੀ, ਆਜੋ। ਉਹ ਵਾਲੇਕੁਮ ਸਲਾਮ ਜੀ ਭਾਜੀ ਬੈਜੋ। ਸਲਾਮ ਇਹਨਾਂ ਨਾਲ ਲੈ ਲਈਏ ਮੁੜ ਕੇ ਕਹਿਣਾ ਇਹਨਾਂ ਨੂੰ ਸਲਾਮ। ਅੱਛਾ ਜਦੋਂ ਮੂੰਹ ਨਾਲ ਜੂ ਕਹਤਾ ਅਸਲਾਮ ਅਲੈਕਮ ਤੇ ਬਹਿ ਐਵੇਂ ਤੁਸੀਂ ਵੜ ਕੇ ਹਰ ਜਗ੍ਹਾ ਤੇ ਸਲਾਮ ਜੀ ਅਲੈਕਮ। ਪਤਾ ਕੀ ਗੱਲ ਆ, ਏਦਾਂ ਮੂੰਹ ਦੇਖੋ ਦਾ ਗੌਰ ਨਾਲ, ਅੱਲਾ ਦੀ ਕਸਮ ਡੋਰੇਮੋਨ ਵਾਂਗ ਲੱਗਦਾ। ਹਾਂ ਅੱਛਾ ਮੇਰੀ ਗੱਲ ਸੁਣੋ, ਪਤਾ ਕੀ ਗੱਲ ਆ, ਥੋੜੇ ਪਿੱਛੇ ਹੋ ਕੇ ਬੈਠੋ। ਇਹ ਸਾਡੇ ਬੜੇ ਪਿਆਰ ਵਾਲੇ ਵੀਰ ਨੇ, ਠੀਕ ਆ ਜੀ। ਇਹਨਾਂ ਦੇ ਬਹੁਤ ਖਤੂਤ ਮੈਸੇਜ, ਇਹਨਾਂ ਦੀ ਗੱਲਬਾਤ ਸਾਰੀ ਸਾਨੂੰ ਆਉਂਦੀ ਰਹੀ ਆ, ਲੇਕਿਨ ਮੇਰੇ ਨਾਲ ਇਹਨਾਂ ਦੀ ਪਹਿਲੀ ਮੁਲਾਕਾਤ ਕੀ ਹੋ ਗਿਆ ਬੇਟਾ, ਫੈਸਲ ਰਾਮੇ ਸਾਹਿਬ ਇਹਨਾਂ ਨੂੰ ਲੈ ਕੇ ਆਏ ਨੇ। I think it's that. ਤੇ
ਸਰ ਹੁਣ ਤੁਸੀਂ ਆਪਣਾ ਤਾਰਫ ਕਰੋ, ਤੁਹਾਡਾ ਨਾਮ ਕੀ ਹੈ? ਜੀ ਮੇਰਾ ਨਾਮ ਮੁਹੰਮਦ ਹੁਸੈਨ, ਮੁਹੰਮਦ ਹੁਸੈਨ, ਫੈਸਲਾਬਾਦ ਦੇ। ਫੈਸਲਾਬਾਦ। ਅੱਛਾ, ਹੁਣ ਤੁਸੀਂ ਦੱਸੋ ਵੀ ਤੁਸੀਂ ਚਾਹੁੰਦੇ ਕੀ ਹੋ? ਨਹੀਂ ਚਾਹੁੰਦੇ ਕਿਉਂ ਨਹੀਂ? ਇਹਨਾਂ ਨੂੰ ਕੱਢਣਾ। ਨਹੀਂ, ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਕਿ ਕਰਨਾ ਕੀ ਆ ਹੁਣ ਬਹਿ ਕੇ ਇੱਥੇ? ਪਹਿਲੇ ਉਹ ਡਿਸਾਈਡ ਕਰ ਲਈਏ, ਫਿਰ ਉਹ ਫਿਰ ਫਾਰਮੇਟ ਰਾ ਲਈਏ। ਗੱਲਬਾਤ ਕਰਨੀ ਆ, ਜੁਗਤਬਾਜ਼ੀ ਕਰਨੀ ਆ, ਲੜਾਈ ਕਰਨੀ ਆ, ਹੱਥੋਂ ਪਾਈ ਹੋਣਾ ਵਾ, ਤੁਹਾਡਾ ਇੰਟਰਵਿਊ ਕਰ ਲਈਏ, ਤੁਹਾਡੇ ਕੋਲ ਸਵਾਲ ਕਰ ਲਈਏ, ਜਿੱਦਾਂ ਤੁਸੀਂ ਕਹੋ ਤਾਂ ਕਰ ਲੈਣੇ। ਦੱਸੋ ਜਾਓ। ਤਾਂ ਤੁਸੀਂ ਮੇਰੇ ਕੋਲ ਹਰ ਕਿਸਮ ਦੇ ਬੰਦੇ ਹੈਗੇ। ਅੱਛਾ ਜੀ। ਹਾਂ, ਜਿੱਦਾਂ ਦਾ ਤੁਸੀਂ ਗਾਣੇ, ਮੈਂ ਤਾਂ ਕਹਿੰਦਾ ਤੁਸੀਂ, ਮੈਂ ਤਾਂ ਕਹਿੰਦਾ ਬਹਿ ਕੇ ਗੱਲ ਕਰ। ਤਾਜੀ ਮੇਰੀ ਗੱਲ ਸੁਣੋ, ਅੱਲਾ ਖੁਸ਼ ਰੱਖੇ, ਤੁਹਾਨੂੰ ਬਾਦ ਰੱਖੇ। ਰਫੀ ਸਾਹਿਬ ਦੇ ਜਿਹੜਾ ਤੁਸੀਂ ਬੜੇ ਵੱਡੇ, ਹਾਂ, ਇਹ ਰਫੀ ਸਾਹਿਬ ਦਾ ਵੀ ਬੜੇ ਮੈਨੂੰ ਗਾਣੇ ਭੇਜਦੇ ਰਹੇ ਨੇ। ਹਾਂ, ਉਹ ਜਿਹੜੀ ਤੁਸੀਂ ਗੱਲ ਦੇਖੋ ਉਸਤਾਦ ਜੀ, ਪਤਾ ਕੀ ਗੱਲ ਆ, ਭਾਜੀ ਮੇਰੇ ਮੈਂ ਤੁਹਾਨੂੰ ਦੱਸਦਾ, ਜਿਹੜੀ ਤੁਸੀਂ ਮੈਨੂੰ ਕਿਹਾ ਸੀ ਨਾ ਉਹੀ ਇੱਧਰ ਕਰਨੀ ਹੈ ਗੱਲ, ਠੀਕ ਹੈ ਨਾ? ਉਹ ਤੁਹਾਨੂੰ ਇੰਝ ਹੈ ਕਿ ਜੋ ਤੁਸੀਂ ਉਹਨਾਂ ਨੂੰ ਛੇੜੇ ਹੋ ਜਿਵੇਂ ਉਹਨਾਂ ਦੇ ਖੱਖਰ 'ਚ ਹੱਥ ਦੇਣ ਵਾਲੀ ਗੱਲ ਜੇ। ਨਹੀਂ ਭਾਜੀ, ਨਹੀਂ ਪਤਾ ਕੀ ਗੱਲ ਆ ਭਾਜੀ, ਆਇਆਂ ਦੀ ਇੱਜ਼ਤ ਹੁੰਦੀ ਨਾ। ਨਹੀਂ ਤੁਸੀਂ ਪਤਾ ਕੀ, ਤੁਸੀਂ ਸਾਡੇ ਲਈ ਕਾਬਲੇ ਇਹਤਰਾਮ ਹੋ। ਤੁਸੀਂ ਸਾਨੂੰ ਇਹ ਦੱਸੋ ਕਿ ਹੁਣ ਤੁਸੀਂ 2-3 ਮਿੰਟ ਬੋਲ ਕੇ ਸਾਰਾ ਆਪਣੀ ਫੀਲਿੰਗ ਸ਼ੋ ਇਹ ਸਾਰਾ ਦੱਸੋ ਸ਼ੁਰੂ ਤੋਂ ਕਿ ਕੀ ਬਾਹਰ ਕੱਢ ਦਿਓ। ਹਾਂ, ਕਿਦੋਂ ਤੋਂ ਸ਼ੋ ਵੇਖ ਰਹੇ ਹੋ, ਕਿਸ ਤਰ੍ਹਾਂ ਰੁਟੀਨ ਨਾਲ ਵੇਖਦੇ ਹੋ? ਯਕੀਨ ਮੰਨ ਲਓ, ਮੈਂ ਉਹਦਾ ਸ਼ੋਅ ਦੇਖਣ ਡਿਆ ਕਿ ਜਦੋਂ ਦੇ ਮੇਰੇ ਚਿੱਟੇ ਨਹੀਂ ਆਏ, ਹੁਣ ਤਾਂ ਮੇਰੇ ਚਿੱਟੇ ਆ ਗਏ ਆ। ਆਏ ਔਰ ਮੈਂ ਇੰਨਾ ਕੁ ਸ਼ੋਅ ਦੇਖਿਆ, ਤਾਂ ਇੰਨਾ ਕੁ ਸ਼ੋਅ ਦੇਖਿਆ, ਯਕੀਨ ਮੰਨ ਲਾ ਇਹਨਾਂ ਦੀਆਂ ਇੰਨਾ ਰਿਕੁਐਸਟਾਂ ਪਾਈਆਂ ਇਹਨਾਂ ਅੱਗੇ ਕਿ ਮੈਂ ਟੀ ਟਾਈਮ 'ਚ ਜਾਨੀ ਸਾਹਿਬ ਨੂੰ, ਇਹਨਾਂ ਦੀ ਟੀਮ ਨੂੰ ਮਿਲਣਾ ਚਾਹੁੰਦਾ। ਵਾਹ ਵਾਹ। ਕੀ ਅੱਲਾ ਜਾਣਦਾ, ਦੇਖੋ ਜੀ ਇਹ ਉਹ ਸ਼ੋਅ ਵਾ, ਅੱਲਾ ਜਾਣਦਾ ਕਿ ਜਿਹੜਾ ਪੂਰੀ ਫੈਮਿਲੀ ਬੈਠ ਕੇ ਦੇਖ ਸਕਦੀ ਹੈ। ਵਾਹ ਵਾਹ ਵਾਹ। ਪੂਰੀ ਫੈਮਿਲੀ। ਸਾਰੇ ਸ਼ੋਅ ਮੈਂ ਦੇਖਦਾ, ਬੜੇ ਸ਼ੋਅ ਵਿੱਚ ਚਵਲਾਂ ਹੀ ਵੱਜਦੀਆਂ, ਲੇਕਿਨ ਆਹ ਵਾਲਾ ਸ਼ੋਅ ਹੈ ਨਾ ਟੀ ਟਾਈਮ, ਅਸੀਂ ਬੜੇ ਖੁਸ਼ ਹੋ ਕੇ ਦੇਖਦੇ ਹਾਂ। ਪੂਰਾ ਮੈਂ ਨਹੀਂ, ਪੂਰਾ ਸਾਡਾ ਮਹੱਲਾ, ਤੁਹਾਡੇ ਘਰ ਹੀ, ਸਾਡਾ ਮਸਜਿਦ ਵਾਲਾ ਵੀ ਤੁਹਾਡੇ ਵਿੱਚ ਸ਼ੌਕ ਨਾਲ ਦੇਖਦਾ। ਉਹ ਇਦਾਂ ਦਾ ਪਿਆਰਾ ਸ਼ੋਅ ਹੈ, ਇਦਾਂ ਦੇ ਪਿਆਰੇ ਮੁਹੱਬਤ ਕਰਨ ਵਾਲੇ ਫੈਸਲ ਸਾਹਿਬ। ਇਹਨਾਂ ਨੇ ਸਾਨੂੰ ਹੀਰੇ ਕਿਹਾ ਸੀਗਾ ਕਿ ਜਾਨੀ ਸਾਹਿਬ ਹੀਰੇ ਹੈਗੇ ਨੇ। ਹਾਂ, ਉਹੀ ਨੇ ਇਹਨਾਂ ਦਾ ਉਸਤਾਦ ਜੀ ਜਿਹੜਾ ਹੈ ਨਾ ਸਿਸਟਮ, ਇਹ ਕਹਿੰਦੇ ਨੇ ਕਿ ਮੈਨੂੰ ਗਾਣ ਦਾ ਵੀ ਸ਼ੌਕ ਹੈ, ਮੈਨੂੰ ਹਰ ਸ਼ੌਕ ਹੈ, ਲੇਕਿਨ ਮੈਂ ਤਾਂ ਦਾੜੀ ਰੱਖੀ, ਮੈਂ ਨਮਾਜ਼ ਵੀ ਪੜ੍ਹਦਾ ਵਾਂ। ਤੁਸੀਂ ਦਿਲ ਮੇਰਾ ਵੀ ਹੈਗਾ। ਮਾਸ਼ਾਅੱਲਾ ਦਾੜੀ ਖੂਬਸੂਰਤ ਲੱਗ ਰਹੀ ਹੈ। ਤੁਸੀਂ ਇਹ ਦੱਸੋ, ਇਹ ਦਾੜੀ ਮੁਬਾਰਕ ਤੁਸੀਂ ਕਿਦੋਂ ਰੱਖੀ ਹੈ? ਮਤਲਬ ਕਿਹੜੇ ਬਤਾ ਜੀ, ਮੈਂ ਤਕਰੀਬਨ 2-2.5 ਸਾਲ ਹੋ ਗਏ। ਤੇ ਬਚਪਨ ਤੋਂ ਹੀ ਰੱਖੀ। ਨਹੀਂ ਬਚਪਨ ਤੋਂ ਬਣਾ ਲਈ, ਜਦੋਂ ਤੁਹਾਡੀ ਆਉਂਦੀ ਆ, ਕਈ ਬੰਦੇ ਉਸੋਂ ਕਰਾਉਂਦੇ ਨਹੀਂ। ਨਹੀਂ ਜੀ, 2.5-3 ਸਾਲ ਹੋ ਗਏ। ਪਹਿਲਾਂ ਮੈਂ ਰਫੀ ਸਾਹਿਬ ਦੇ ਮੈਂ ਵੀ ਬਹੁਤ ਗੀਤ ਗਾਏ, ਤੇ ਹਜੇ ਤੱਕ ਮੈਨੂੰ ਆਉਂਦੇ। 2.5-3 ਸਾਲ ਤੋਂ ਪਹਿਲੇ ਦਾੜੀ ਨਹੀਂ ਸੀ? ਦਾੜੀ ਨਹੀਂ ਸੀ। ਉਹ ਕੋਈ ਤਸਵੀਰ ਪਈ ਤੁਹਾਡੇ ਕੋਲ? ਅਸੀਂ ਦਿਖਾ ਦਈਏ ਨਾਜ਼ਰੀਨ, ਤਸਵੀਰ ਹੋਣੀ ਹੈ ਬਗੈਰ ਦਾੜੀ ਤੋਂ ਜਿਹੜੀ। ਜੀ। ਚਲੋ ਦਿਖਾ ਚਲੋ ਉਹ ਸੈਂਡ ਕਰ ਦੇਣਾ ਨਾ, ਅਸੀਂ ਲਾ ਦਾਂਗੇ ਇੱਥੇ। ਹੁਣ ਇਹ ਦੱਸੋ ਵੀ ਇਹ ਕਿੱਦਾਂ ਦੀ, ਮਤਲਬ ਇਹ ਜਿਹੜਾ ਤੁਸੀਂ ਇਸ ਪਾਸੇ ਆਏ ਹੋ, ਇੱਕ ਅੱਲਾ ਨੇ ਤੁਹਾਨੂੰ ਦਾੜੀ ਰੱਖਣ ਦੀ ਤੌਫੀਕ ਦਿੱਤੀ ਹੈ ਸਰ। ਇਸ ਤੋਂ ਪਹਿਲੇ ਲਾਈਫ ਕੀ ਸੀ, ਇਸ ਤੋਂ ਬਾਅਦ ਲਾਈਫ 'ਚ ਕੀ ਫਰਕ ਆਇਆ? ਉਸਤਾਦ ਜੀ ਇਸ ਤੋਂ ਤਬੀਅਤ 'ਚ ਤਾਂ ਨਹੀਂ ਮੈਨੂੰ ਨਜ਼ਰ ਆ ਰਿਹਾ ਕੋਈ ਆਇਆ, ਵੈਸੇ ਲਾਈਫ 'ਚ ਕੀ ਨਹੀਂ, ਹੈ? ਤਬੀਅਤ ਤਾਂ ਹੋਣਾ ਵੀ ਚਾਹੀਦਾ ਉਸਤਾਦ ਜੀ। ਦਿਲ ਸਾਡਾ ਵੀ ਹੈਗਾ, ਦਾੜੀ ਰੱਖ ਲਈ ਦਾ ਮਤਲਬ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਸ਼ੁਗਲ ਮੇਲਾ ਕਰੀਏ। ਹਾਂ, ਨਹੀਂ ਅੱਛੀ ਗੱਲ ਆ, ਅੱਛੀ ਗੱਲ ਆ। ਦੇਖੋ ਜੀ, ਸਾਡੀ ਦਾੜੀ ਵੱਲ ਤੁਸੀਂ ਦੇਖ ਕੇ ਕਹਿ ਦੇਣਾ ਕਿ ਯਾਰ ਮੌਲਵੀ ਬੰਦਾ, ਇਹਨੂੰ ਨਹੀਂ ਟੀ ਟਾਈਮ 'ਚ ਬੁਲਾਉਣਾ ਜਾਂ ਕਿਸੇ ਸ਼ੋਅ 'ਚ ਨਹੀਂ ਬਿਠਾਉਣਾ। ਸਾਡਾ ਦਿਲ ਨਹੀਂ, ਅਸੀਂ ਇਨਸਾਨ ਨਹੀਂ। ਇਸ ਤਰ੍ਹਾਂ ਹੀ ਹੈ। ਸਾਡਾ ਵੀ ਦਿਲ ਕਰਦਾ ਯਾਰ ਕਿ ਅਸੀਂ ਵੀ ਕੋਈ ਸ਼ੋਅ ਕਰੀਏ, ਅਸੀਂ ਵੀ ਕੋਈ ਟੀ ਟਾਈਮ 'ਚ ਸ਼ੁਗਲ ਮੇਲਾ ਕਰੀਏ, ਅਸੀਂ ਵੀ ਕਿਸੇ ਨੂੰ ਜੁਗਤ ਮਾਰੀਏ, ਕੋਈ ਸ਼ੇਰ ਸੁਣਾਈਏ। ਮੈਂ ਇੱਕ ਤੁਹਾਨੂੰ ਮਜ਼ਾਕ ਦੇ ਹਵਾਲੇ ਨਾਲ, ਮੈਂ ਇੱਕ ਇਹ ਨਹੀਂ ਮੈਨੂੰ ਪਤਾ, ਮੇਰੇ ਤੱਕ ਗੱਲ ਪਹੁੰਚੀ ਸੀ, ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਇਹ ਅਥੈਂਟਿਕ ਕੋਈ ਹਦੀਸ ਆ, ਲੇਕਿਨ ਮੈਂ ਗੱਲ ਸੁਣੀ ਸੀ, ਸ਼ਾਇਦ ਠੀਕ ਹੋਵੇ ਜਾਂ ਇਹ ਦੱਸ ਦੇਣ ਜੇ ਤੁਹਾਡੇ ਜੋ ਕਈਆਂ ਨੂੰ ਪਤਾ ਹੋਵੇ। ਕਿ ਮੈਂ ਸੁਣਿਆ ਕਿ ਆਪ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਬੈਠੇ, ਨਾਲ ਹਜ਼ਰਤ ਅਲੀ ਬੈਠੇ ਤੇ ਖਜੂਰਾਂ ਖਾ ਰਹੇ ਨੇ। ਹਾਂ, ਤੁਸੀਂ ਵੀ ਸੁਣੀ ਹੋਏਗੀ। ਤੇ ਹਜ਼ਰਤ ਅਲੀ ਨੇ ਨਾ ਐਵੇਂ ਮਜ਼ਾਕ ਦੇ ਤੌਰ ਤੇ ਨਾ ਆਪਣੀਆਂ ਗਿਟਕਾਂ ਸਾਰੀਆਂ ਨਾ ਆਪ ਸਰਕਾਰ ਦੇ ਗਿਟਕਾਂ ਨਾਲ ਲਾਤੀਆਂ ਖਾ ਕੇ, ਤੇ ਹੁਣ ਆਪ ਸਰਕਾਰ ਦੀ ਡਬਲ ਹੋ ਗਈਆਂ ਗਿਟਕਾਂ ਤੇ ਹਜ਼ਰਤ ਅਲੀ ਦੇ ਕੋਈ ਵੀ ਨਹੀਂ। ਤੇ ਹਜ਼ਰਤ ਅਲੀ ਨੇ ਕਿਹਾ ਕਿ ਯਾ ਰਸੂਲ ਅੱਲਾਹ, ਤੁਸੀਂ ਇੰਨੀਆਂ ਖਜੂਰਾਂ ਖਾ ਕੇ ਹੈ। ਤੇ ਇਹ ਰਵਾਇਤ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵੱਲੋਂ ਆ ਗਈ। ਨਹੀਂ, ਮੈਂ ਗੱਲ ਕਰ ਰਿਹਾ ਨਾ, ਕਿਉਂਕਿ ਅੱਜ ਕੱਲ ਨਹੀਂ ਨਾ ਪਤਾ ਲੱਗਦਾ, ਕਿ ਮੈਨੂੰ ਨਹੀਂ ਪਤਾ, ਮੈਂ ਕੋਈ ਆਲਮ ਨਹੀਂ ਹੈਗਾ, ਮੈਂ ਸੁਣੀ ਆ। ਨਹੀਂ, ਹਜ਼ੂਰ ਨੇ ਹਜ਼ਰਤ ਅਲੀ ਦੇ ਅੱਗੇ ਗਿਟਕਾਂ ਰੱਖਤੀਆਂ ਸੀ। ਹਾਂ, ਚਲੋ ਇਸ ਤਰ੍ਹਾਂ ਕਰ ਲਓ। ਪਤਾ ਇਸ ਤਰ੍ਹਾਂ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੰਨੀਆਂ ਖਜੂਰਾਂ ਖਾ ਗਏ, ਤੇ ਉਹਨਾਂ ਨੇ ਆਪ ਸਰਕਾਰ ਨੇ ਜਾਂ ਹਜ਼ਰਤ ਅਲੀ ਨੇ, ਉਹਨਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੇ ਅੱਗੇ ਕੋਈ ਵੀ ਨਹੀਂ, ਤੇ ਕਹਿੰਦੇ ਯਾ ਰਸੂਲ ਅੱਲਾਹ, ਤੁਸੀਂ ਗਿਟਕਾਂ ਸਮੇਤ ਹੀ ਖਾਈ ਜਾ ਰਹੇ ਹੋ, ਹੈ ਨਾ। ਯਾਨੀ ਇਹ ਇੱਕ, ਜਦੋਂ ਦਾ ਮੇਰੇ ਹਿਸਾਬ ਨਾਲ ਜਦੋਂ ਦਾ ਇਨਸਾਨ ਫਰੀਦ ਸਾਹਿਬ ਬਣਿਆ ਨਾ ਕਾਇਨਾਤ ਤੇ, ਇਹ ਜਿਹੜਾ ਵਜੂਦ
ਜਦੋਂ ਦਾ ਵੀ ਬਣਿਆ ਆਮ ਨਾਰਮਲ ਇਨਸਾਨ, ਉਹਦੇ ਅੰਦਰ ਇਹ ਇੰਸਟਾਲੇਸ਼ਨ ਹੋ ਕੇ ਆਈ ਆ ਕਿ ਉਹ ਮਜ਼ਾਈਆ ਵੀ ਹੋ ਸਕਦਾ, ਉਹ ਸੀਰੀਅਸ ਤਬੀਅਤ ਵੀ ਹੋ ਸਕਦਾ, ਉਹ ਅਕਲਮੰਦ ਵੀ ਹੋ ਸਕਦਾ, ਥੋੜਾ ਮੋਟੀ ਅਕਲ ਦਾ ਵੀ ਹੋ ਸਕਦਾ, ਉਹ ਜ਼ਹੀਨ ਵੀ ਹੋ ਸਕਦਾ, ਉਹ ਦੂਰ ਅੰਦੇਸ਼ ਵੀ ਹੋ ਸਕਦਾ। ਇਹ ਸਾਰੀਆਂ ਜਿੰਨੀਆਂ ਇਨਸਾਨ ਦੀਆਂ ਮੁਖਤਲਿਫ ਕੈਟਾਗਰੀਆਂ ਨੇ, ਇਹ ਬੰਦਾ ਇਦਾਂ ਦਾ ਯਾਰ, ਦੀ ਇਹ ਬੜੀ ਯਾਰ, ਉਹ ਮੁਕੰਮਲ ਹੋ ਕੇ ਆਇਆ ਮੇਰੇ ਹਿਸਾਬ ਨਾਲ। ਤੇ ਉਦੋਂ ਵੀ ਮਜ਼ਾਕ ਹੁੰਦਾ ਸੀ, ਉਦੋਂ ਵੀ ਲਿਰਿਕਸ ਸ਼ਾਇਰ ਹੁੰਦੇ ਸੀ, ਉਦੋਂ ਵੀ ਗੁਲੂਕਾਰ ਹੁੰਦੇ ਸੀ, ਉਦੋਂ ਵੀ ਖੇਲਾਂ ਹੁੰਦੀਆਂ ਸੀ। ਸ਼ਕਲਾਂ ਚੇਂਜ ਹੋ ਗਈਆਂ ਲੇਕਿਨ ਪਿੱਛੇ ਮਾਈਂਡ ਜਿਹੜਾ ਉਹ ਉਹੀ ਅੱਜ ਵੀ। ਤੇ ਇਸ ਤੋਂ ਮੈਂ ਤਾਂ ਇਸ ਤੋਂ ਗੱਲ ਸੁਣਾਈ ਹੈ ਕਿ ਇਹਦੇ 'ਚ ਕੋਈ ਐਸੀ ਗੱਲ ਨਹੀਂ ਕਿ ਤੁਸੀਂ ਅਗਰ ਦਾੜੀ ਰੱਖੀ ਹੈ ਤੇ ਤੁਹਾਡਾ ਹੱਸਣ ਨੂੰ ਦਿਲ ਨਹੀਂ ਕਰਦਾ ਜਾਂ ਤੁਸੀਂ ਕੋਈ ਮਜ਼ਾਕ ਨਹੀਂ ਕਰ ਸਕਦੇ। ਹਾਂ, ਇੱਕ ਮਜ਼ਾਕ ਜਿਹੜਾ ਵਲਗਰ ਆ ਜਾਂ ਕੋਈ ਗੰਦੀ ਗੱਲ ਆ, ਉਹ ਤੇ ਦਾੜੀ ਰੱਖੀ ਹੋਵੇ ਨਾ ਰੱਖੀ ਹੋਵੇ, ਉਹਦਾ ਤੇ ਕਿਸੇ ਚੀਜ਼ ਨਾਲ ਕੋਈ ਤਲਕ ਹੀ ਨਹੀਂ। ਉਹਦਾ ਤੇ ਐਜ਼ ਏ ਮੁਸਲਮ ਵੀ ਕੋਈ ਤਲਕ ਨਹੀਂ, ਕੋਈ ਹੋਰ ਮਜ਼ਹਬ ਦਾ ਹੋਵੇ ਤਾਂ ਉਹਨੂੰ ਵੀ ਨਹੀਂ ਇਹ ਜੱਜਦਾ ਵੀ ਉਹ ਕਿਸੇ ਦੀ ਮਾਂ ਭੈਣ ਨੂੰ ਕੋਈ ਗੱਲ ਕਰੇ। ਇੱਕ ਮਿਸਾਲ ਤੇ ਇਸ ਤੋਂ ਤੁਸੀਂ ਈਜ਼ੀ ਰਹੋ। ਤੁਹਾਨੂੰ ਇਹ ਪਰੇਸ਼ਾਨੀ ਹੁੰਦੀ ਹੈ ਮਤਲਬ ਕੋਈ ਮੁਆਸ਼ਰੇ 'ਚ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਬਾਬਾ ਤੂੰ ਚਾਚਾ ਤੂੰ ਦਾੜੀ ਰੱਖ ਕੇ ਤੇ ਗਾਣੇ ਗਾਉਂਦੇ ਆ ਜੀ, ਇਦਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹੋ ਜਾਂਦੇ ਮਾਮਲੇ ਇਦਾਂ ਦੇ। ਉਹਨੇ ਕਹਣਾ ਜੀ ਅੱਜ ਕੱਲ ਨਾਤਾ ਪੜਦਾ ਸੀਗਾ ਮਸਜਿਦ ਦੇ ਵਿੱਚ, ਦੋ ਨਾਤਾ ਮੈਂ ਸ਼ਰੀਫ ਪੜਦਾ ਸੁਬਾਹ ਨਿਜ਼ਾਨ ਹੀ ਮੈਂ ਦਿੰਦਾ ਤੇ ਲੇਕਿਨ ਹੁਣ ਸਾਡਾ ਦਿਲ ਕਰਦਾ ਸੀ ਅਸੀਂ ਟੀ ਟਾਈਮ ਦੇਖਦੇ ਹਾਂ, ਸ਼ੋਅ ਦੇਖਦੇ ਹਾਂ, ਤੁਹਾਡਾ ਮਜ਼ਾਕ ਰਾਤ ਦੇਖਦੇ ਹਾਂ, ਠੀਕ ਹੈ ਨਾ ਜੀ। ਅਸੀਂ ਫੀਲਡ ਕਰਦੇ ਹਾਂ ਆਪਣੇ ਆਪ ਨੂੰ ਦਿਲ ਦੇ ਵਿੱਚ ਨਾ। ਅੱਛਾ, ਸੱਚੀ ਦੱਸਣਾ ਜਿੱਦਾਂ ਬੱਚਾ ਨਹੀਂ ਹੁੰਦਾ ਇਨਸਾਨ ਦੇ ਦਿਲ ਤੇ ਬੱਚਾ, ਅਸੀਂ ਉਹ ਬੱਚੇ ਵਾਲੀ ਫੀਲਡ ਕਰਦੇ ਹਾਂ। ਸ਼ੁਕਰ ਪਹਿਲਾਂ ਆਪਸ 'ਚ ਹੀ ਘਰ ਬੈਠੇ ਵੀ ਆਪਸ 'ਚ ਜੁੱਤਾ ਮਾਰਦੇ ਰਹੇ ਨੇ, ਤੁਹਾਡੀਆਂ ਹੋ ਗਈਆਂ ਏਦਾਂ ਹੀ ਹੋ ਗਈਆਂ, ਇਹਨਾਂ ਦੀਆਂ ਹੋ ਗਈਆਂ, ਲੇਕਿਨ ਸਾਡਾ ਉਹਦੇ ਦਿਲ ਹੈਗਾ। ਅੱਛਾ, ਮੈਂ ਤੁਹਾਡੀ ਗੱਲ ਕੱਟਣ ਲੱਗਾ, ਕੱਲ ਮੈਨੂੰ ਆ ਗਈ। ਅਗਰ ਮਜ਼ਾਕ ਰਾਤ 'ਚ ਫੈਸਲ ਰਾਮੇ ਨਾ ਹੁੰਦਾ, ਤੁਸੀਂ ਮਜ਼ਾਕ ਰਾਤ ਵੇਖਿਆ ਕਿ ਨਹੀਂ? ਨਹੀਂ ਵੈ ਲਓ ਜੀ, ਕਿਉਂ ਮੈਸਰ ਰਾਮਾ ਜਦੋਂ ਤੁਹਾਡੇ ਨਾਲ ਕੱਲ ਸ਼ੁਰੂ ਤੋਂ ਅਟੈਚ ਸੀ ਨਾ। ਨਹੀਂ ਮੈਂ ਜਦੋਂ ਮਜ਼ਾਕ ਰਾਤ ਦਾ ਪੁੱਛ ਰਿਹਾ, ਅਗਰ ਮਜ਼ਾਕ ਰਾਤ ਸ਼ੋਅ ਜਿੱਥੇ ਲਾਹੌਰ ਜਾਂਦਾ ਫੈਸਲ ਰਾਮੇ ਨਾ ਹੁੰਦਾ, ਤੁਸੀਂ ਓਡੀ ਬਕਾਇਦਗੀ ਨਾਲ ਸ਼ੋਅ ਵੇਖਿਆ ਕਰਨਾ? ਨਹੀਂ ਕਦੀ ਵੀ। ਇਹ ਤੇ ਵਾਹ ਵਾਹ ਵਾਹ, ਬਹੁਤ ਸਾਰੇ ਲੋਕ ਇਦਾਂ ਵੇਖਦੇ। ਯਕੀਨ ਮੰਨ ਲਓ ਫੈਸਲ ਰਾਮੇ ਸਾਹਿਬ ਜਦੋਂ ਮਜ਼ਾਕ ਰਾਤ 'ਚ ਗਏ, ਸਭ ਤੋਂ ਪਹਿਲਾਂ ਜਦੋਂ ਗਏ ਸੀ ਇਹਨਾਂ ਨੇ ਮੈਨੂੰ ਸ਼ੋਅ ਸੈਂਡ ਕੀਤਾ ਤੇ ਮੈਂ ਉਦੋਂ ਦਾ ਹੀ ਮਜ਼ਾਕ ਰਾਤ ਦਾ ਸ਼ੋਅ ਦੇਖਦਾ। ਔਰ ਯਕੀਨ ਮੰਨ ਲਓ ਉੱਥੇ ਮੈਂ ਦੇਖਦਾ ਜਿੱਥੇ ਫੈਸਲ ਰਾਮਾ ਹੋਵੇ, ਸਾਰੇ ਹੀ ਦੇਖ ਲਿਆ ਕਰੋ, ਠੀਕ ਹੈ ਨਾ। ਅੱਛਾ, ਲੇਕਿਨ ਇਹ ਕਈ ਸਾਰਾ ਹੀ ਦੇਖਦੇ ਨੇ। ਮੈਂ ਤੁਹਾਨੂੰ ਕਹਿੰਦਾ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਦੇ ਆ ਜਨਾਬ। ਅੱਛਾ ਤੁਸੀਂ ਇੱਧਰ ਅੱਛਾ ਜੀ ਨਹੀਂ ਇਹ ਪੂਰੀ ਕਰਾਣੀ ਕੋਈ। ਫੈਸਲ ਫਰੀ ਸਾਹਿਬ ਇਹ ਬੜਾ ਇੱਕ ਗੁਪਤ ਜਿਹਾ ਇੱਕ ਪਹਿਲੂ ਆ, ਬੜਾ ਸੀਰੀਅਸ ਜਿਹਾ। ਯਾਨੀ ਹੁਣ ਤੂੰ ਦਾੜੀ ਨਹੀਂ ਰੱਖੀ, ਤੂੰ ਇੰਝ ਆ, ਤੂੰ ਮਤਲਬ ਪਾਨ ਵੀ ਮੂੰਹ 'ਚ ਪਾਇਆ, ਤੂੰ ਅੱਜ ਸਿਗਰਟ ਵੀ ਲਾਇਆ, ਤੂੰ ਗਾਣੇ ਗਾ ਰਿਹਾ ਤੇ ਮੈਂ ਹੋਣਾ ਕੁਛ ਖੁਦਾ ਦਾ ਖੌਫ ਕਾ, ਐਡਾ ਸੋਹਣਾ ਅੱਲਾ ਨੇ ਮੂੰਹ ਦਿੱਤਾ, ਇੱਥੇ ਦਾੜੀ ਰੱਖ, ਹੈ ਕੋਈ ਕੰਮ ਛੱਡ। ਹੁਣ ਤੂੰ ਦਾੜੀ ਰੱਖ ਲਈ ਤੇ ਦਾੜੀ ਰੱਖ ਕੇ ਤੂੰ ਗਾਣਾ ਗਾ ਰਿਹਾ, ਦਾੜੀ ਰੱਖ ਲਈ ਗਾਣਾ ਗਾ ਰਿਹਾ, ਲਵਾ ਦੇ ਇਹਨੂੰ ਫਿਰ ਜੇ ਇਹੀ ਕੰਮ ਕਰਨੇ ਉਸੇ ਬੰਦੇ ਨਹੀਂ। ਯਾਨੀ ਇਹਦਾ ਭਾਜੀ ਮਕਸਦ ਇਹ ਹੈ ਤੁਹਾਨੂੰ ਕਿਸੇ ਪਾਸੇ ਜੀਣ ਨਹੀਂ ਦੇਣਾ ਕਿਸੇ। ਉਹ ਕਹਿੰਦੇ ਨਾ ਕਿ ਇੱਕ ਬੰਦਾ ਜੇ ਦੇਖਿਆ ਨਹੀਂ ਕਦੀ ਕਿਸੇ ਨੇ ਵੀ ਇਹ ਨਮਾਜ਼ ਪੜ੍ਹਦਾ, ਤੂੰ ਨਮਾਜ਼ ਪੜ੍ਹਨ ਜਾ ਰਿਹਾ ਤੇ ਉਹਨੂੰ ਹੁਣ ਰਸਤੇ ਉਹ ਪਰੀ ਗੱਲ ਆ ਕਿੱਧਰ ਅੱਜ ਜੁੱਤੀ ਚੁੱਕਣ ਚੱਲਾਂ। ਪਹਿਲੀ ਗੱਲ ਹੈ। ਦੂਜੇ ਨੇ ਹੈ ਕਿਹੜਾ ਗੁਨਾਹ ਕਰ ਬੈਠਾ, ਮੈਂ ਨਾ ਕੋਈ ਹਰਕਤ ਕਰ, ਤੇ ਜੇ ਹੁਣ ਉਹ ਨਹੀਂ ਜਾਂਦਾ ਤੇ ਉਹਨੂੰ ਕਹਣਾ ਵੀ ਕਦੀ ਮਸੀਤ ਤੇ ਵੀ ਵੜ ਜਾਇਆ ਕਰ, ਕਦੀ ਪੜ੍ਹ ਵੀ ਲਿਆ ਕਰ, ਇੱਥੇ ਹੀ ਬੈਠਾ ਰਹਿਣਾ, ਕਦੀ ਨਹੀਂ ਵੇਖਿਆ ਤਾਂ ਇਹ ਭਾਜੀ ਇਹ ਛੱਡ ਦਿਓ। ਤੁਸੀਂ ਆਪਣਾ ਜਿਹੜਾ ਤੁਹਾਡਾ ਜ਼ਮੀਰ ਹੈ ਨਾ, ਅੰਦਰ ਜ਼ਮੀਰ ਜਿਹਦਾ ਰੱਬ ਨਾਲ ਕਨੈਕਸ਼ਨ ਆ, ਜਿਹੜਾ ਤੁਹਾਨੂੰ ਪਤਾ ਵਾ ਕਿ ਮੈਂ ਅੱਛਾ ਵਾਂ ਬੁਰਾ ਵਾਂ, ਇਹ ਕੰਮ ਮੈਂ ਅੱਛਾ ਕੀਤਾ ਬੁਰਾ ਕੀਤਾ, ਇਹ ਮੈਂ ਕਿਸੇ ਦਾ ਹੱਕ ਖਾਦਾ, ਇਹ ਮੈਂ ਜ਼ਿਆਦਤੀ ਹੋ ਗਈ, ਤੁਹਾਨੂੰ ਪਤਾ ਨਾ। ਲੇਕਿਨ ਉਹਦੇ ਤੋਂ ਅਗਰ ਤੁਸੀਂ ਮੁਤਮਿਨ ਹੋਣਾ ਕਿ ਹਾਂ ਨਹੀਂ ਯਾਰ ਮੈਂ ਕਦੀ ਕਿਸੇ ਦਾ ਹੱਕ ਨਹੀਂ, ਉਹ ਤੋਂ ਬਾਹਰ ਵਾਲੇ ਦੀ ਪਰਵਾਹ ਨਾ ਕਰੋ, ਨਹੀਂ ਤੇ ਫੱਕੇ ਗੋਲੀਆਂ ਦੇ ਹੀ ਮਾਰੋਗੇ, ਈਜ਼ੀ ਹੋ ਜਾਓ। ਤੁਸੀਂ ਮੇਰੀ ਜ਼ਿੰਦਗੀ ਦੇਖੋ ਕੀ ਕਿੱਥੇ ਗੱਲ ਈਜ਼ੀ ਤੁਹਾਡੇ ਸਾਹਮਣੇ ਬੈਠਾ ਜੀ। ਯਕੀਨ ਮੰਨ ਲਓ ਮੈਂ ਇੱਕ ਵਾਰੀ ਫੈਸਲ ਸਾਹਿਬ ਨੂੰ ਕਿਹਾ, ਮੈਂ ਤੁਹਾਨੂੰ ਮਿਲਣ ਦਾ ਕਿਹਾ, ਇਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਚਾਹਤ, ਮੈਂ ਕਿਹਾ ਆਪਣੇ ਦਿਲ ਵਿੱਚ ਦਿਲ ਆ ਜਾਣੀ ਮੈਂ ਦੁਨੀਆ ਤੋਂ ਟੀ ਟਾਈਮ 'ਚ ਮੈਂ ਆਉਣਾ ਹੀ। ਭਾਜੀ ਇੱਥੇ ਹੁੰਦੇ ਹੀ ਨਹੀਂ, ਉਹ ਦੁਬਈ ਹੁੰਦੇ ਨੇ ਤੇ ਹੁਣ ਆਏ ਨੇ, ਇਹਨਾਂ ਨੇ ਕੱਲ ਪਰਸੋਂ ਫੇਰ ਚਲੇ ਜਾਣਾ। ਨਹੀਂ ਫਿਲਮ ਮੇਰੀ ਵਿਸ਼ ਪੂਰੀ ਕਰਦੇ ਹੋ, ਮੈਂ ਸਜਾਦ ਸਾਹਿਬ ਨਾਲ ਗਾਣਾ ਆਪਾਂ ਗਾਣੇ ਵੀ ਗਾਉਂਦੇ ਆ, ਹੁਣੇ ਆਪਾਂ ਗਾਣੇ ਵੀ ਗਾਵਾਂਗੇ ਜੀ। ਮੈਂ ਤੁਹਾਨੂੰ ਕੋਲ ਰਫੀ ਸਾਹਿਬ ਵੀ ਸੁਣਾਵਾਂਗਾ, ਮੈਂ ਵੀ ਤੁਹਾਨੂੰ ਸੁਣਾਵਾਂਗਾ, ਨਾਲ ਅਸੀਂ ਵਜਾਵਾਂਗੇ। ਚਿੱਲ ਕਰਨਾ, ਆਪਣਾ ਜਿਹੜਾ ਅੰਦਰ ਦਾ ਤੁਹਾਡਾ ਬੱਚਾ ਨਾ ਉਹਨੂੰ ਰਾਜ਼ੀ ਕਰੋ। ਅਸੀਂ ਕੋਈ ਗੰਦੀ ਗੱਲ ਨਹੀਂ ਕਰਨੀ, ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ, ਕਿਸੇ ਨੂੰ ਗਾਲ ਮੰਦਾ ਨਹੀਂ ਕਰਨਾ। ਅਸੀਂ ਆਪਣਾ ਸ਼ੌਕ ਪੂਰਾ ਕਰਦੇ ਹਾਂ ਇੱਕ ਬ੍ਰੇਕ ਕੇ ਬਾਅਦ। ਚਲੋ ਬ੍ਰੇਕ ਹੋ ਗਈ, ਸ਼ੁਰੂ ਚਲੋ ਸ਼ੁਰੂ ਹੋ ਗਈ। ਸਿਰਫ ਇੰਨਾ ਕਿਹਾ ਕਿ ਇੱਕ ਬ੍ਰੇਕ ਕੇ ਬਾਅਦ। ਭਾਜੀ ਉਹ ਪਤਾ ਕੀ ਆ, ਇਹ ਸਾਡੀ ਇੰਨੀ ਕੀ ਬ੍ਰੇਕ, ਹੁਣ ਬ੍ਰੇਕ 'ਚ ਕੀ ਚਲਾਈ ਅਸੀਂ। ਨਹੀਂ ਤੁਸੀਂ ਗੱਲ ਕੀਤੀ ਕਿ ਹੁਣ ਲੈਣੇ ਅਸੀਂ ਬ੍ਰੇਕ, ਚਲੋ ਜੀ ਸ਼ੁਰੂ ਕਰੋ। ਇਦਾਂ ਕਰਦਾ ਮੈਂ, ਮੇਰੇ ਕੋਲ ਗਾਣੇ ਪਏ ਨੇ 2-3 ਆਪਣੇ ਰਿਕਾਰਡ ਕੀਤੇ, ਬ੍ਰੇਕ 'ਚ ਉਹ ਚਲਾ ਦਿਆ ਕਰਾਂਗੇ। ਆਹੋ ਇਦਾਂ ਦੀ ਰੱਖਣੀ, ਅਸੀਂ ਸੈਗਮੈਂਟ ਰੱਖ ਲਿਆ ਕਰੀ। ਚਲੋ ਇਦਾਂ ਕਰ ਲੈਂਦੇ ਆ, ਇਦਾਂ ਵੀ ਕਰ ਲੈਂਦੇ। ਸਹੀ ਕਾਲੂ ਦੇਣਾ, ਮੇਰਾ ਮੂੰਹ ਸਲੂਣਾ ਜਿਹਾ ਹੋਇਆ ਦੇਣਾ ਵਾ ਜਾਂ ਪਾ ਦਿਆਂ?
ਇਹ ਸਲੂਨ ਅੱਗੇ ਆ ਤੇ ਤੁਸੀਂ ਅੱਛਾ ਭਾਜੀ ਗੈਸਟ ਆਏ ਨੇ। ਅੱਛਾ ਅਕਲ ਨਾਲ ਕੁਝ ਕੰਮ ਲੈ ਲਈ ਜਾਓ। मैं एक फूल नहीं पूरा गुलदस्ता चाहता था। ਓਏ मैं एक फूल नहीं पूरा गुलदस्ता चाहता था। टी टाइम में आने का कोई रास्ता चाहता था। ਵਾਹ 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 मैं एक फूल नहीं पूरा गुलदस्ता चाहता था। टी टाइम में आने का कोई रास्ता चाहता था। अब आ चुका हूँ टी टाइम में तो छाकर दिखाऊंगा। ਮਾਸ਼ਾਅੱਲਾ ਵਾਹ ਵਾਹ अब ਵਾਹ आ चुका हूँ टी टाइम में तो छाकर दिखाऊंगा। इसके बाद मुज़ाकरात में भी जाकर दिखाऊंगा। ਵਾਹ किसी में है दम तो मुझे रोक कर दिखाए। हाय हुकू हाय हाय। किसी में है दम तो मुझे रोक के दिखाए। हाय हुकू हाय ਕਾਸਾ ਸਾਹਿਬ ਤੁਹਾਡਾ ਟੇਬਲ ਨਹੀਂ ਨਹੀਂ ਅੱਛਾ ਵਾਹ ਨਹੀਂ ਹੁਣ ਤੈਨੂੰ ਹਾਲ ਤੱਕ ਸਮਝ ਨਹੀਂ ਆਈ ਕਿ ਫੈਸਲ ਕਿੱਥੋਂ ਚੋਰੀ ਕਰ ਰਿਹਾ ਨਿਜ਼ਾਮ। ਇਹ ਹਾਏ ਉਸਤਾਦ ਜੀ ਦੀ ਕਸਮ ਲੱਗੇ ਮੈਂ ਨਹੀਂ ਦੱਸਿਆ। ਹਾਂ ਇਹਦਾ ਮਤਲਬ ਹੈ ਭਾਈ ਉਹਨਾਂ ਦਾ ਆਪਣਾ ਵਾ ਆਪਣਾ ਵਾ। ਔਰ ਆਪਣੇ ਇੱਧਰ ਉੱਧਰ ਵੀ ਆ ਰਹੇ ਨੇ ਓਏ ਹੋਏ ਉਹ ਨਹੀਂ ਉਸਤਾਦ ਜੀ ਇਦਾਂ ਦੇ ਭਾਜੀ। ਚਲੋ ਜੀ ਵਾਹ 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 तुम्हारी तस्वीरें मैंने अब तक संभाल के रखी हुई हैं। ਇਹਦੀਆਂ ਨਹੀਂ ये ਭਾਜੀ टेलीफोन ना चको। ਮੈਂ ਤਾਂ ਚਾਚਾ ਹੀ ਕੀ ਕਿਹਾ ਕਹਿੰਦੇ ਟੈਲੀਫੋਨ ਨਹੀਂ ਨਾ ਚੱਕਦਾ। तुम्हारी तस्वीरें मैंने अब तक संभाल कर रखी हुई हैं, लेकिन मैंने तुम्हें अपने दिल से निकाल कर रखी हुई है। हाँ। बेवफाओं के लिए मेरे दिल में अब नहीं है कोई ठिकाना। ओ जाना कह रहा है दिल। ਓ ਜਾਨ ਬਾਜੀ ਫੈਸਲ ਸਾਹਿਬ ਹਾਂਜੀ ਵਾਹ 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 ਫੈਸਲ ਸਾਹਿਬ ਕੀ ਦਿੰਦੇ ਕੀ ਜੀ ਉਹਨਾਂ ਨੂੰ ਮੈਂ ਸਿਰਫ ਇਜਾਜ਼ਤ ਦਿੰਦੇ ਆ ਫੈਸਲ ਸਾਹਿਬ ਤੁਹਾਡੇ ਕੋਲ ਰਾਈਟਰ ਹੈਗਾ ਤੁਸੀਂ। ਉਸਤਾਦ ਜੀ ਮੈਨੂੰ ਇਹਨਾਂ ਨੇ ਰਾਤੀ ਇੱਕ ਸ਼ੇਰ ਸੈਂਡ ਕੀਤਾ ਹੈ ਤੇ ਮੈਂ ਹੈਰਾਨ ਹੋ ਗਿਆ ਤੇ ਪਰੇਸ਼ਾਨ ਹੋ ਗਿਆ। ਨਹੀਂ ਆ ਸਹੀ ਦੀ ਮੈਂ- ਹਾਏ ਹੁਕੂ ਹਾਏ ਹੁਕੂ ਹਾਏ। ਸੱਚੀ ਮੁੱਚੀ ਉਸਤਾਦ ਜੀ ਨੇ ਉਹਨੂੰ ਕਿਹਾ ਹੈਰਾਨ ਕਰ ਦਿਆਂਗਾ ਪਰੇਸ਼ਾਨ ਕਰਦਾ ਉਹਨਾਂ ਨੇ ਸ਼ੇਰ ਸੈਂਡ ਕੀਤਾ ਹਾਂ। ਤੇ ਬਾਅਦ ਚੋਂ ਕਹਿੰਦੇ ਮੈਂ ਆਪਣੇ ਲਈ ਕੀਤਾ। ਹਾਂ ਨਹੀਂ ਸਹੀ ਆ। ਅੱਛਾ ਜੀ ਇਹ ਗੱਲ ਹੋ ਰਹੀ ਸੀ ਕਿ ਤੁਸੀਂ ਹੁਣ ਜਦੋਂ ਇਸ ਤਰ੍ਹਾਂ ਮਤਲਬ ਐਸ ਹੁਲੀਏ ਚ ਤੇ ਇਹ ਤੁਸੀਂ ਸ਼ੁਗਰ ਮੇਲਾ ਲਾ ਰਹੇ ਹੋ ਗੱਲਾਂ ਬਾਤਾਂ ਕਰ ਰਹੇ ਹੋ। ਅੱਛਾ ਇਹ ਦੱਸੋ ਕਿ ਤੁਸੀਂ ਤੁਹਾਨੂੰ ਇਹ ਹੁਣ ਸ਼ਿਕਾਇਤ ਆ ਆਪਣੇ ਇਰਦ ਗਿਰਦ ਹਲਕਾ ਅਹਿਬਾਬ ਕੋ ਜਾਂ ਮੁਆਸ਼ਰੇ ਕੋ जी जी। ਕਿ ਜਦੋਂ ਤੁਸੀਂ ਇਸ ਤਰ੍ਹਾਂ ਆਪਣਾ ਅੰਦਰ ਦਾ ਜਿਹੜਾ ਇੱਕ ਤੁਹਾਡਾ ਜਿਹੜਾ ਸਾਫ਼ ਸੁਥਰਾ ਕੋਈ ਉਹ ਚ ਵਲਗਰ ਨਹੀਂ ਕੋਈ ਚ ਕਿਸੇ ਦੀ ਤਜ਼ਲੀਲ ਨਹੀਂ ਤੁਸੀਂ ਆਪਣਾ ਮਜ਼ਾ ਲੈਂਦੇ ਹੋ ਆਪਣੇ ਆਪ ਨੂੰ ਤੇ ਕਿਸੇ ਦੇ ਸਾਹਮਣੇ ਤੇ ਉਹਨਾਂ ਨੂੰ ਇਹ ਇਤਰਾਜ਼ ਹੁੰਦਾ ਕਿ ਯਾਰ ਬਾਬਾ ਦਾੜੀ ਰੱਖ ਕੇ ਮੂੰਹ ਤੇ ਕੀ ਅੱਛਾ ਅਸੀਂ ਬਾਬਾ ਵੀ ਕਹਿੰਦੇ ਆ ਯਾਨੀ ਅਸੀਂ 32 ਸਾਲ ਦਾ ਬੰਦਾ ਵੀ ਭਾਵੇਂ ਦਾੜੀ ਬੁਦੜੀ ਰੱਖ ਲਵੇ ਨਾ ਤੈਨੂੰ ਬਾਬਾ ਕਹਿਣਾ ਸ਼ੁਰੂ ਕਰ ਦਿੰਦਾ ਯਾਨੀ ਸਾਡੇ ਹਿਸਾਬ 'ਚ ਜਿੰਨੇ ਦਾੜੀ ਰੱਖੀ ਉਹ ਬਾਬਾ ਵਾ ਅੱਛਾ ਤੇ ਯਾਨੀ ਕਿ ਵੀ ਇਹ ਭਾਈ ਦਾੜੀ ਦੂੜੀ ਰੱਖ ਕੇ ਟੋਪੀ ਪਾ ਕੇ ਤੇ ਕੀ ਕਰਨ ਦੇ ਆ ਇਸ ਤਰ੍ਹਾਂ ਹੁੰਦਾ ਤੁਹਾਡੇ ਨਾਲ जी जी। ਉਦੋਂ ਕੀ ਤੁਸੀਂ ਉਹਨਾਂ ਨੂੰ ਕੋਈ ਬਹਿਸ ਕਰਨ ਲੱਗ ਪੈਂਦੇ ਹੋ ਜਾਂ ਸਮਝਾਉਣ ਲੱਗ जी ਪੈਂਦੇ बहस ਹੋ ਕਿ ਚੁੱਪ ਕਰ ਜਾਂਦੇ ਹੋ देखो जी बहस कतो करनी है समझाई दा ये कि अल्लाह ताला देखो जी साडा भी ਅਸੀਂ ਇਨਸਾਨ ਆ ਸਾਡਾ ਦਿਲ ਵਾ ਕਿ ਅਸੀਂ ਵੀ ਪਿਆਰ ਮੁਹੱਬਤ ਵਾਲੀਆਂ ਗੱਲਾਂ ਕਰੀਏ ਅਸੀਂ ਹਰ ਚੀਜ਼ ਦੇਖੀ ਦੀ ਨਹੀਂ। ਦੁਨੀਆਦਾਰੀ ਤੇ ਆਏ ਹਾਂ ਨਾ ਦੁਨੀਆ ਤੇ ਤੁਹਾਡੇ ਅਸੀਂ ਦੇਖੋ ਜੀ ਦੁਨੀਆ ਤੇ ਆਏ ਨਾਮ ਕੀ ਤੁਹਾਡਾ? ਮੁਹੰਮਦ ਹੁਸੈਨ। ਇੱਕ ਮੁਹੰਮਦ ਹੁਸੈਨ ਸਾਹਿਬ ਇਹ ਦਲੀਲ ਨਹੀਂ ਏਡੀ ਅੱਛੀ ਨਹੀਂ ਹੈਗੀ ਕਿ ਤੁਸੀਂ ਕਹੀ ਜੋ ਕਿ ਅਸੀਂ ਵੀ ਇਨਸਾਨ ਹਾਂ ਤੁਹਾਡਾ ਦਿਲ ਕਰੇ ਸ਼ਰਾਬ ਪੀਣ ਨੂੰ ਤੇ ਕੋਈ ਬੰਦਾ ਕਹੇ ਸ਼ਰਾਬ ਪੀ ਰਹੇ ਹੋ ਤੁਸੀਂ ਕਹੋ ਜੀ ਅਸੀਂ ਵੀ ਇਨਸਾਨ ਹਾਂ ਸਾਡਾ ਵੀ ਦਿਲ ਕਰਦਾ ਅਸੀਂ ਵੀ ਸ਼ਰਾਬ ਪੀ ਤੁਹਾਡਾ ਦਿਲ ਕਰੇ ਕਿਸੇ ਕੁੜੀ ਦੇ ਨਾਲ ਕੋਈ ਗਲਤ ਕਾਰੀ ਕਰਨ ਨੂੰ ਤੋਂ ਫੜੇ ਜਾਓ ਤੇ ਤੁਸੀਂ ਕਹੋ ਜੀ ਅਸੀਂ ਵੀ ਇਨਸਾਨ ਹਾਂ ਜਿਵੇਂ ਬਾਕੀਆਂ ਦਾ ਕਰਦਾ ਸਾਂ ਇਹ ਦਲੀਲ ਨਹੀਂ ਹੈਗੀ ਇਹ ਦਲੀਲ ਆ ਕਿ ਅੱਛੇ ਤਰੀਕੇ ਦੇ ਨਾਲ ਯਾਨੀ ਕਿ ਜਿਹਦੇ ਚ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਜੀ। ਔਰ ਗੁਨਾਹ ਤੇ ਵੀ ਉਹ ਗੁਨਾਹ ਵੀ ਨਾ ਹੋਵੇ ਗਲਤ ਕਾਰੀ ਵੀ ਨਾ ਹੋਵੇ ਜੂਆ ਸ਼ਰਾਬ ਵੀ ਨਾ ਹੋਵੇ ਐਸਾ ਨਾ ਹੋਵੇ ਕਿਸੇ ਨੂੰ ਉਹਦਾ ਕੋਈ ਪ੍ਰੋਬਲਮ ਨਾ ਹੋਵੇ ਚਾਰ ਬੰਦੇ 'ਚ ਪਤਾ ਲੱਗੇ ਕਿ ਬਾਬਾ ਗੱਲ ਕਰ ਰਿਹਾ ਚਾਚਾ ਜਾਂ ਮੌਲਵੀ ਸਾਹਿਬ ਤੇ ਸ਼ਰਮਿੰਦਗੀ ਨਾ ਹੋਵੇ ਉਹ ਤੁਹਾਨੂੰ ਇਜਾਜ਼ਤ ਆ ਹੁਣ ਇਹ ਤੁਸੀਂ ਕਹੋ ਕਿ ਮੈਂ ਵੀ ਇਨਸਾਨ ਆ ਮੇਰਾ ਵੀ ਦਿਲ ਆ ਤੇ ਤੁਹਾਡਾ ਦਿਲ ਕਰੇ ਤੇ ਤੁਹਾਡਾ ਤੇ ਦਿਲ ਕੁਝ ਵੀ ਕਰ ਸਕਦਾ ਇਹ ਗੱਲ ਤੁਹਾਡੀ ਠੀਕ ਹੈ। ਉਸਤਾਦ ਜੀ ਬੇਸਿਕ ਤੌਰ ਤੇ ਨਾ ਉਹ ਨਰਵਸ ਹੋਏ ਹੋਏ ਨੇ। ਨਹੀਂ ਉਹਨਾਂ ਨੂੰ ਲੋ ਜੀ ਹੁਣ ਮੈਂ ਨਰਵਸ ਨਹੀਂ ਹੋਇਆ ਉਸਤਾਦ ਜੀ। ਖੁੱਲ ਕੇ ਹੁਣ 30-35 ਸਕਿੰਟ ਤੁਸੀਂ ਬੋਲਣਾ ਜਾਓ ਚਲੋ ਗਾਣਾ ਚਲੋ ਗਾਣਾ ਸੁਣਾ। ਨਹੀਂ ਗਾਣਾ ਸੁਣਾ ਦੇਣਾ ਉਸਤਾਦ ਜੀ ਮੈਂ ਟੀ ਟਾਈਮ ਨਹੀਂ ਪਹਿਲੇ ਉਹ ਗੱਲ ਪੂਰੀ ਕਰਨੀ ਆ ਕਿ ਚਲੀ ਟੀ ਟਾਈਮ ਵਾਸਤੇ ਗਾਣਾ ਬਣਾਇਆ ਪਹਿਲਾਂ ਉਹ ਗਾਣਾ ਸੁਣ ਲਓ ਫਿਰ ਬਾਅਦ ਚ ਇਨਸ਼ਾਅੱਲਾ। ਜੀ ਚੱਲ ਯਾਰ ਜੀ ਉਹ ਜਾਣਾ ਉਹ ਯਾਦ ਨਹੀਂ ਤੂੰ ਲੋ ਸਾਰੇ ਜਾਓ ਜੀ। ਜਾਨੀਆਂ ਟੀ ਟਾਈਮ ਦੀਆਂ ਯਾਦਾਂ ਨਹੀਂ ਹੋ ਜਾਂਦੀਆਂ ਵੇ ਜਾਨੀਆਂ
ਟੀ ਟਾਈਮ ਦੀਆਂ ਯਾਦਾਂ ਨਹੀਂ ਓ ਜਾਂਦੀਆਂ ਵੇਖਾਂ ਨਾ ਜੇ ਟੀ ਟਾਈਮ ਤੇਰਾ ਵੇਖਾਂ ਨਾ ਜੇ ਟੀ ਟਾਈਮ ਤੇਰਾ ਨੀਂਦਰਾਂ ਨਹੀਂ ਆਂਦੀਆਂ ਜਾਨੀਆਂ ਵੇ ਜਾਨੀਆਂ ਟੀ ਟਾਈਮ ਦੀਆਂ ਯਾਦਾਂ ਨਹੀਂ ਓ ਜਾਂਦੀਆਂ ਹਾਂਜੀ ਉਹਨੂੰ ਦਿਲ ਨਹੀਂ ਆਈ ਸੀ ਤੇਰੀਆਂ ਨੇ ਗੱਲਾਂ ਜਾਨੀ ਸਭ ਨਾਲੋਂ ਵੱਖਰੀਆਂ ਇਹਨਾਂ ਦੱਸ ਜਾਨੀ ਇਹ ਝੂਠਾਂ ਕਿੱਥੋਂ ਤੈਨੂੰ ਟੱਕਰੀਆਂ ਤੇਰੀਆਂ ਨੇ ਗੱਲਾਂ ਜਾਨੀ ਸਭ ਨਾਲੋਂ ਵੱਖਰੀਆਂ ਇਹਨਾਂ ਦੱਸ ਜਾਨੀ ਇਹ ਝੂਠਾਂ ਨੇ ਕਿੱਥੋਂ ਤੈਨੂੰ ਟੱਕਰੀਆਂ ਟਾਈਮ ਤੇ ਕੰਮ ਤੇ ਇਹ ਟਾਈਮ ਨਾ ਨਹੀਂ ਆਉਂਦੇ ਇਹਨਾਂ ਨੇ ਜੁੱਤੀਆਂ ਨੇ ਖਾਣੀਆਂ ਕੰਮ ਤੇ ਇਹ ਟਾਈਮ ਨਾ ਨਹੀਂ ਆਉਂਦੇ ਇਹਨਾਂ ਨੇ ਜੁੱਤੀਆਂ ਨੇ ਖਾਣੀਆਂ ਜਾਨੀਆਂ ਟੀ ਟਾਈਮ ਦੀਆਂ ਯਾਦਾਂ ਨਹੀਂ ਹੋ ਜਾਂਦੀਆਂ ਵਾਹ 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 ਨਹੀਂ ਫੈਸਲ ਸਾਹਿਬ ਆਪ ਹੀ ਲਿਖਦੇ ਨੇ। ਫੈਸਲੇ ਫਰੀਦ ਜਾਨੀ ਅਬਾਸ ਮਿੱਠੇ ਵਰਗੇ ਤੇਰੇ ਤੇ ਇਹਨਾਂ ਵਿੱਚ ਜਾਨੀ ਬੜਾ ਫਰਕ ਏ ਫੈਸਲੇ ਫਰੀਦ ਦਾਨਿਸ਼ ਅਬਾਸ ਮਿੱਠੇ ਵਰਗੇ ਤੇਰੇ ਤੇ ਇਹਨਾਂ ਵਿੱਚ ਜਾਨੀ ਬੜਾ ਫਰਕ ਏ ਤੇਰੇ ਵਾਂਗੂ ਇਹਨਾਂ ਨੂੰ ਵਫਾਵਾਂ ਨਹੀਂ ਆਉਂਦੀਆਂ ਤੇਰੇ ਵਾਂਗੂ ਇਹਨਾਂ ਨੂੰ ਵਫਾਵਾਂ ਨਹੀਂ ਆਉਂਦੀਆਂ ਜਾਨੀਆਂ ਟੀ ਟਾਈਮ ਦੀਆਂ ਯਾਦਾਂ ਨਹੀਂ ਹੋ ਜਾਂਦੀਆਂ ਫੈਸਲ ਕਰਦਾ ਇਹ ਭਾਜੀ ਅੱਛਾ ਇਹ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿ ਤੁਸੀਂ ਟੀ ਟਾਈਮ ਚ ਆਉਣਾ ਵਾ ਇਹ ਤੁਸੀਂ ਕਦੋਂ ਲਿਖਿਆ ਉਸਤਾਦ ਜੀ ਮੈਨੂੰ ਤਾਂ 2-3 ਮਹੀਨੇ ਹੋ ਗਏ ਲਿਖੇ ਨੂੰ ਲਿਖੇ ਨੂੰ ਤੁਸੀਂ ਫੈਸਲ ਨੂੰ ਸੁਣਾਇਆ ਕਿਉਂ ਨਹੀਂ ਉਹਨੂੰ ਤੁਹਾਨੂੰ ਬੜਾ ਤੇ ਕੰਮ ਤੁਸੀਂ ਕੀ ਕਰਦੇ ਹੋ ਮੈਂ ਬੱਚਿਆਂ ਦਾ ਝੂਲਾ ਬਣਾਇਆ ਉਸਤਾਦ ਜੀ ਮਤਲਬ ਬੱਚਿਆਂ ਨੂੰ ਝੂਟੇ ਨਹੀਂ ਦੇਈਦੇ ਹੁੰਦੇ ਝੂਲੇ ਤੇ ਬਿਠਾ ਕੇ ਉਹ ਜਿਹੜੇ ਗੋਲ ਜਿਹਾ ਨਾਲ ਨਹੀਂ ਗੋਲ ਨਾ ਜੀ ਉਹ ਜੋ ਇੱਕ ਕਿਸ਼ਤੀ ਵੀ ਹੁੰਦੀ ਹੈ ਗੋਲ ਵੀ ਹੁੰਦਾ ਹੈ ਕਸ਼ਤੀ ਵਾਲਾ ਹੁੰਦਾ ਉਹ ਕਸ਼ਤੀ ਵਾਲਾ ਹਾਂ ਉਹ ਜਿਹੜਾ ਗਲੀ ਚ ਪਰ ਸਾਜੀ ਇਹ ਮਿਹਨਤ ਤੇ ਬਹੁਤ ਮੁਸ਼ਕਲ ਨਾਲ ਕੰਮ ਕਰਦੇ ਨੇ ਯਾਰ ਪੰਗੂੜੇ ਵਾਲਾ ਅੱਲਾਹ ਤਾਲਾ ਰਹਿ ਉਹ ਤੁਸੀਂ ਲੈ ਕੇ ਜਾਂਦੇ ਪੰਗੂੜਾ ਆਪਣਾ ਬਣਾਇਆ ਤੇ ਉਹ ਜਿਹੜਾ ਇਹ ਕਸ਼ਤੀ ਟੈਪ ਐਨੇ ਜੀ ਜੀ ਤੇ ਉਹ ਬੱਚਿਆਂ ਨੂੰ ਵਿੱਚ ਬਿਠਾ ਕੇ ਕਿੰਨੇ ਪੈਸੇ ਲੈਂਦੇ ਹੋ ਬੱਚੇ ਫੀ ਬੱਚਾ 5 ਰੁਪਏ 10 ਰੁਪਏ ਓਏ ਹੋਏ ਕਿੰਨੀ ਦੇਰ ਝੂਟੇ ਦੇਣੇ ਤਕਰੀਬਨ 2-3 ਮਿੰਟ ਦੇ ਦਿੰਦੇ ਤੇ ਕਿੰਨੇ ਇਕੱਠੇ ਵੀ ਬੱਚੇ 2-4 ਲੱਭ ਜਾਂਦੇ ਨੇ 2-4 ਬੱਚੇ ਛੋਟੇ ਛੋਟੇ ਹੁੰਦੇ 4-5 ਬਿਠਾ ਲਈਦੇ ਆ 5-5 ਰੁਪਏ ਕਈ ਬੱਚੇ ਬਾਹਰ ਖਲੋਤੇ ਹੁੰਦੇ ਦੇਖਦੇ ਮੂੰਹ ਵੱਲ ਤਰਸ ਆ ਜਾਂਦਾ ਵੈਸੇ ਫਰੀ ਯਾਨੀ ਕਿ ਮੈਂ ਪੈਸੇ ਤੋਂ ਜ਼ਿਆਦਾ ਫ੍ਰੀ ਦਿੰਨਾ ਹਾਂ ਜ਼ਿਆਦਾ ਫ੍ਰੀ ਵਾਲੇ ਜ਼ਿਆਦਾ ਤਕਰੀਬਨ ਉਸਤਾਦ ਜੀ ਸ਼ਾਮ ਤੱਕ ਜਾਈਏ ਨਾ ਤਾਂ ਰੁਪਈਆ 500-600 ਲੈ ਕੇ ਆਈਦਾ ਇਸ ਤੋਂ ਇਲਾਵਾ ਕੀ ਕੰਮ ਕਰਦੇ ਹੋ ਕੋਈ ਨਹੀਂ ਤੇ 5-600 ਨਾਲ ਕਿਦਾਂ ਗੁਜ਼ਾਰਾ ਹੁੰਦਾ ਗੁਜ਼ਾਰਾ ਬਸ ਅੱਲਾਹ ਤਾਲਾ ਬੈਠਾ ਉੱਤੇ ਨਹੀਂ ਉਹ ਤੇ ਬੈਠਾ ਹੀ ਆ ਉੱਤੇ ਗੁਜ਼ਾਰਾ ਥੋੜਾ ਜਿਹਾ ਨਾ ਔਖਾ ਹੀ ਹੈ ਉਸਤਾਦ। ਨਹੀਂ 5-600 ਨਾਲ ਤੇ ਔਖਾ ਨਹੀਂ 5-600 ਨਾਲ ਤੇ ਹੋ ਹੀ ਨਹੀਂ ਸਕਦਾ ਕਿੰਨੇ ਬੱਚੇ ਨੇ ਕੀ ਹਿਸਾਬ ਦਾ ਵਾ ਬੱਚੇ ਮੇਰੇ 2 ਸਿਲਾਈ ਦਾ ਕੰਮ ਸਿੱਖਦੇ ਬਾਨੋ ਮਾਰਕੀਟ ਇਸ ਗਏ ਜਾ ਤਾਂ ਬੰਦਾ ਹੋਲੀ ਜੀ ਕਹਿੰਦਾ 5-600 ਰੁਪਏ ਬਚਦਾ ਜੀ ਬਸ ਉਹ ਕੀ ਬੱਚੇ ਕੀ ਕਰਦੇ ਨੇ ਬੱਚਾ ਜੀ ਇੱਕ ਇੰਜੀਨੀਅਰ 9 ਲੱਖ ਰੁਪਏ ਦੀ ਤਨਖਾਹ ਵਾ ਕਈ ਕਹਿ ਦਿੰਦੇ ਏਦਾਂ 9 ਲੱਖ ਰੁਪਏ ਦੀ ਤਨਖਾਹ ਵਾ ਇੱਕ ਛੋਟਾ ਬੱਚਾ ਵਾ ਉਹਦਾ ਆਪਣਾ ਕੰਮ ਆ ਉਹ ਵੀ ਕੋਈ 7-8 ਲੱਖ ਲੈ ਆਉਂਦਾ ਮਹੀਨਾ ਤੇ ਬਾਅਦ ਚ ਪਤਾ ਲੱਗਾ ਬਾਬੇ ਬੜੀ ਸ਼ੌਕ ਨਾਲ ਹੀ ਪੰਗੂੜਾ ਲੈ ਗਿਆ ਇਹ ਤਾਂ ਹੁੰਦਾ ਵਾ ਯਾਰ ਅੱਲਾ ਕਰੇ ਅੱਛਾ ਬੱਚੇ ਜਿਹੜੇ ਨੇ ਉਹ ਕੀ ਕਰਦੇ ਨੇ ਸਿਲਾਈ ਦਾ ਕੰਮ ਲੇਡੀ ਸਿਲਾਈ ਕਰ ਵਿਆਹੇ ਨੇ ਨਹੀਂ ਵੀ ਅੱਛਾ ਤੇ ਉਹ ਘਰ ਮਤਲਬ ਰੈਂਟ ਦਾ ਕਿ ਆਪਣਾ ਰੈਂਟ ਦਾ ਰੈਂਟ ਦਾ ਤੁਸੀਂ ਇਹ ਕੰਮ ਕਿਉਂ ਚੁਣਿਆ ਜੀ ਚ 5-600 ਤੁਸੀਂ ਹੋਰ ਵੀ ਕੁਝ ਕਰ ਸਕਦੇ ਹੋ ਅੱਜ ਕੱਲ 1500 2000 ਤੇ ਨਾਰਮਲ ਬੰਦਾ ਕਮਾ ਲਿਆ ਹੁੰਦਾ ਤੁਸੀਂ ਕਿਉਂ ਇਹ ਚੂਜ਼ ਕੀਤਾ ਕੰਮ ਕਿਹੜੇ ਕੰਮ ਤੋਂ ਇਹੀ ਪੰਗੂੜਾ ਹਾਂਜੀ ਬਈ ਤਾਜੀ ਮੈਂ ਨਾ ਇੱਕ ਕੰਮ ਨਹੀਂ ਕੀਤਾ ਆਪਣੀ ਜ਼ਿੰਦਗੀ 'ਚ ਬਹੁਤ ਕੰਮ ਕੀਤੇ ਯਾਨੀ ਕਿ ਕੁਲਫੀਆਂ ਦੀ ਰੇੜੀ ਮੈਂ ਲਾਈ ਟਾਕੀਆਂ ਟਾਟਾ ਹੀ ਮੈਂ ਛਾਂਟੀਆਂ ਉਹ ਛੱਡਿਆ ਕਿਉਂ ਤਾਂ- ਚੇਂਜ ਕਿਉਂ ਹੁੰਦਾ ਸੀ ਕੰਮ ਚੇਂਜ ਯਾਨੀ ਕਿ ਇਹ ਸਮਝ ਲਓ ਕਿ ਇਦਾਂ ਲੱਗਦਾ ਸੀ ਕਿ ਜਿੱਦਾਂ ਇੱਥੇ ਨਾ ਆਮਦਨ ਥੋੜੀ ਆ
ਤੇ ਇਹ ਹੁਣ ਮੈਂ 600-700 ਰੁਪਿਆ 500-600 ਰੁਪਿਆ ਲਿਆ ਬਹੁਤ ਅੱਛੀ ਹੈ। ਤੇ ਨਹੀਂ ਉਹ ਇੱਕ ਗੱਲ ਹੋਰ ਵੀ ਆ ਜਾਂਦੀ ਉਸਤਾਦ ਜੀ, ਬਹੁਤ ਅੱਛੀ ਦੀ ਗੱਲ ਨਹੀਂ ਕਿ ਇੱਕ ਆਪਣੀ ਨੌਕਰੀ ਆਪਣੀ ਹੁੰਦੀ ਹੈ, ਬਗਾਨੀ ਹੁੰਦੀ ਹੈ। ਆਇਆ ਅਸਲ 'ਚ ਇਹਨਾਂ ਨੇ ਇੱਕ ਕੰਮ ਸ਼ੁਰੂ ਠੀਕ ਹੈ ਨਾ, ਕੀਤਾ। ਅਗਰ ਬਗਾਨੀ ਨੌਕਰੀ ਦੇ ਵਿੱਚ ਤੁਹਾਨੂੰ 1000 ਰੁਪਏ ਜਾਂ 800 ਰੁਪਏ ਹੀ ਮਿਲਦਾ ਨਾ, ਤੇ ਉਹਦੇ ਵਿੱਚ ਸ਼ਾਮ ਨੂੰ ਝਿੜਕਾਂ ਵੀ ਬੜੀਆਂ ਮਿਲਦੀਆਂ, ਗਾਲਾਂ ਵੀ ਬੜੀਆਂ ਮਿਲਦੀਆਂ। ਸਹੀ ਆ ਜੀ, ਬਿਲਕੁਲ ਸਹੀ ਆ। ਇਹਨਾਂ ਨਾਲ ਹੋਇਆ ਪਤਾ ਕੀ ਇਹਨਾਂ ਨਾਲ, ਮੈਂ ਦੱਸਾਂ ਇਹਨਾਂ ਨਾਲ ਕੀ ਹੋਇਆ। ਆਪਣੀ ਨੌਕਰੀ ਵਿੱਚ ਇਹਨਾਂ ਦੇ ਨਾਲ ਹੋਇਆ ਇਹ ਆ, ਇਹਨਾਂ ਨੇ ਕੁਲਫੀਆਂ ਦੀ ਰੜਾਈ, ਇਹਨਾਂ ਨੂੰ 1500-1600 ਬਚਦਾ ਸੀ। ਇਹਨਾਂ ਨੇ ਕਿਹਾ ਯਾਰ ਕਮਾਈ ਥੋੜੀ ਹੈ, ਇਹਨਾਂ ਨੇ ਦੂਜਾ ਕੰਮ ਕਰ ਲਿਆ, ਉਸ 'ਚ ਇਹਨਾਂ ਨੂੰ 1200-1400 ਬਚਣ ਲੱਗ ਪਿਆ। ਇਹਨਾਂ ਨੇ ਕਹਿੰਦੇ ਯਾਰ ਹਾਲੇ ਵੀ ਥੋੜੀ, ਇਹਨਾਂ ਨੇ ਫਿਰ ਹੋਰ ਕੋਈ ਕੰਮ ਕੀਤਾ, ਉਹ 'ਚੋਂ 800-900 ਬਚਣ ਲੱਗ ਪਿਆ। ਇਹਨਾਂ ਨੇ ਕਹਿੰਦੇ ਯਾਰ ਇਹਦੇ ਨਾਲ ਵੀ ਸਰਦਾ, ਫਿਰ ਇਹਨਾਂ ਨੇ ਪੰਗੂੜਾ ਲਾਇਆ, ਹੁਣ 500-600 ਰੁਪਇਆ ਸ਼ੁਕਰ ਅੱਲਾ ਦਾ ਬਚਣ ਲੱਗ ਪਿਆ। ਹਲਕੇ ਸੈਟ ਆ। ਉਹ ਹੁਣ ਬੇਗਾਨਾ ਕੰਮ ਸੀ ਉਸਤਾਦ ਜੀ, ਹੁਣ ਇਹ ਆਪਣਾ ਕੰਮ। ਭਾਜੀ ਬਗਾਨੇ 'ਚ 2000 ਮਿਲਣ ਦਿਆ ਵਾ, ਆਪਣੇ 'ਚ 600 ਮਿਲਣ ਦਿਆ, ਇਹੋ ਜਿਹੇ ਆਪਣੇ ਨੂੰ ਕੀ ਕਰਨਾ? ਉਸਤਾਦ ਜੀ ਸਿਕਿਉਰਿਟੀ ਗਾਰਡ ਦਾ ਕੰਮ ਤੁਹਾਨੂੰ ਪਤਾ ਕਿੰਨਾ ਔਖਾ, ਕਿਹਦਾ? ਸਿਕਿਉਰਿਟੀ ਗਾਰਡ ਕਰਨ। ਕੈਸ਼ ਵਾਲੀ ਸਿਕਿਉਰਿਟੀ ਗਾਰਡ। ਸਿਕਿਉਰਿਟੀ ਗਾਰਡ, ਹਾਂ ਸਿਕਿਉਰਿਟੀ ਗਾਰਡ। ਸਿਕਿਉਰਿਟੀ ਗਾਰਡ ਹੀ। ਹਾਂ ਨਹੀਂ ਯਾਰ, ਨਾ ਯਾਰ ਇਦਾਂ ਪਤਾ ਨਾ, ਮਤਲਬ ਇਹ ਹੈ ਕਿ ਮੈਂ ਸਿਕਿਉਰਿਟੀ ਗਾਰਡ ਹੀ ਕਰਦਾ ਜੀ, ਸਿਕਿਉਰਿਟੀ ਗਾਰਡ ਹੀ ਕਰਦਾ ਮੈਂ। ਹਾਂ ਠੀਕ ਆ। ਤੇ ਉਹਦੇ ਵਿੱਚ ਦਿਨ ਦਿਹਾੜ ਛੁੱਟੀ ਵੀ ਨਹੀਂ ਤੁਹਾਨੂੰ। ਐਦਾਂ ਹੀ ਹਾਂ ਤੇ ਉਹ ਕਰਦ ਕੀਤਾ ਤੁਸੀਂ? ਜੀ ਕੀਤਾ। ਕਿੱਥੇ ਕਿਹਦੀ ਸਿਕਿਉਰਿਟੀ? ਨੋਵਲਟੀ ਪੁਲ ਤੇ ਕੀਤਾ। ਵੀ ਪੁਲ ਤੇ ਚੜੇ ਕੋਈ ਨਾ, ਕਾਹਦੀ ਸਿਕਿਉਰਿਟੀ? ਨਹੀਂ ਉਹ ਪੁਲ ਤੇ ਥੱਲੇ ਸਾਈਡ ਤੇ ਤਿਰਕੀ ਲਾ ਕੇ ਮੈਂ ਬੰਦ ਕਰ ਦਿੰਦਾ ਸੀ। ਹੁਣ ਮੇਲੇ ਵਿੱਚ ਕੀਤਾ ਸੀ ਮੈਂ, ਮੇਲੇ ਕੀ ਬਣੀ ਸੀ ਆਪਣੀ। ਅੱਛਾ ਉਹਦੇ ਤੁਸੀਂ ਸਿਕਿਉਰਿਟੀ ਗਾਰਡ ਸੀ, ਉਹਦੀ ਕਿੰਨੀ ਤਨਖਾਹ ਸੀ? ਉਹਦੀ ਤਕਰੀਬਨ 12,500 ਰੁਪਏ ਸੀ, 12 ਸਾਲ ਪੂਰੇ ਮਹੀਨੇ ਦੀ? ਪੂਰੇ ਮਹੀਨੇ ਇਹ ਕਿਹੜੀ ਤਨਖਾਹ ਹੁੰਦੀ? ਕਿਦੋਂ ਦੀ ਗੱਲ ਹੈ? ਤਕਰੀਬਨ 2-3 ਸਾਲ ਪਹਿਲੇ ਦੀ। ਅੱਛਾ ਜੀ, ਇਹ ਵੈਸੇ ਰੂਲ ਪਾਸ ਹੋ ਗਿਆ, ਬੜੀਆਂ ਸਾਰੀਆਂ ਫੈਕਟਰੀਆਂ ਦੇ ਵਿੱਚ ਉਹਨਾਂ ਨੇ ਅਲਾਉ ਕਰ ਦਿੱਤਾ, ਬਲਕਿ ਸਖਤੀ ਨੇ ਕਿਹਾ ਵਾ ਕਿ 37,000 ਜਿਹੜੀ ਰੇਸ਼ੋ ਜਿਹੜੀ ਨਾ ਉਹ ਰੁਪਈਏ ਕੁਛ ਰੁਪਈਏ ਉਹ ਤਨਖਾਹ ਮੁਖਤਸ ਹੋਈ ਆ ਗਵਰਨਮੈਂਟ ਵੱਲੋਂ। ਐਫਏ ਤਾਲੀਮ। ਹਾਂਜੀ, ਤੁਸੀਂ ਕਿਸੇ ਫੈਕਟਰੀ ਦੇ ਵਿੱਚ ਸਾਰੇ ਇਹ ਤੇ ਗੱਲ ਹੀ ਤੇ ਸਿਕਿਉਰਿਟੀ ਗਾਰਡ ਪੜਿਆ ਲਿਖਿਆ ਨਹੀਂ ਨਾ ਮੈਂ। ਐਜ਼ ਏ ਸਿਕਿਉਰਿਟੀ ਗਾਰਡ ਕਦੀ ਕੋਈ ਐਸਾ ਕਿ ਡੰਡਾ ਹੁੰਦਾ ਸੀ, ਤੁਹਾਡੇ ਕੋਲ ਪਿਸਤੌਲ ਹੁੰਦੀ ਸੀ? ਕੁਛ ਵੀ ਨਹੀਂ ਨਾ, ਠੰਡਾ ਨਾ ਪਿਸਤੌਲ। ਕਿਦਾਂ ਮਤਲਬ ਅੱਛਾ ਤੁਸੀਂ ਨਿਹੱਥੇ ਸਿਕਿਉਰਿਟੀ ਗਾਰਡ? ਇਹ ਬੰਦ ਹੋ ਜਾਂਦੇ ਸੀ ਅਗਲੇ ਨੂੰ। ਚੋਰ ਨੂੰ ਗਾਲ ਗੁਲ ਕਰ ਇਹ ਰਾਹ ਨੂੰ ਬਹੁਤ ਤੇਰੀ ਪਾਸੇ ਨਾ ਚੋਰ ਨੂੰ ਫੂਕ ਮਾਰ ਦੇ। 12,000 ਉਹਨਾਂ ਗਾਲ ਕੱਢਣ ਦਾ ਦੇਣਾ ਸੀ ਸਾਡੀ। ਗਨ ਵਾਲਾ ਜਿਹੜਾ ਸਿਕਿਉਰਿਟੀ ਗਾਰਡ ਉਹਦੀ 50,000 ਹੁੰਦੀ। ਇਹ ਸਿਰ ਛਿੱਟੇ ਹੀ ਪਾਉਂਦੇ ਸੀਗੇ ਨਾ। ਅੱਛਾ ਕਹਿੰਦੇ ਜੀ ਇੱਥੇ ਨਾ ਮੇਰੀ ਵਿਸ਼ ਪੂਰੀ ਹੋਏਗੀ, ਰਫੀ ਸਾਹਿਬ ਦਾ ਗਾਣਾ ਗਾਣਾ ਜਾ ਰਹੇ ਹੋ ਜੀ। ਉਹਨੂੰ ਪਤਾ ਕੀ ਆ ਰਿਹਾ, ਉਹਨੂੰ ਫੈਸਲ ਸਾਹਿਬ ਦਾ ਖੁਦਾ ਦੀ। ਨਹੀਂ ਰਫੀ ਸਾਹਿਬ ਭਾਈ ਤੁਸੀਂ ਇੱਥੇ ਆਪਣਾ ਜੋ ਤੁਹਾਡਾ ਦਿਲ ਨਾ ਤੁਸੀਂ ਅੱਜ ਸੁਣਾਓ ਸਾਨੂੰ। ਉਹ ਕਰਨ ਦੇ ਜੀ ਰਫੀ ਸਾਹਿਬ ਦਾ। ਕਦੋਂ ਹਟਣ ਦੇ? ਰਫੀ ਸਾਹਿਬ ਮੇਰੀ ਵਜ੍ਹਾ ਤੋਂ ਪਸੰਦ ਆ ਜਾਂ ਵੈਸੇ ਹੀ ਪਸੰਦ ਸੀ? ਨਹੀਂ ਸ਼ਾਦੀ, ਮੈਂ ਸ਼ੁਰੂ ਤੋਂ ਰਫੀ ਸਾਹਿਬ ਦਾ ਫੈਨ ਸੀ, ਯਾਨੀ ਕਿ ਰਫੀ ਸਾਹਿਬ, ਮੁਕੇਸ਼ ਸਾਹਿਬ ਹੋ ਗਏ। ਮੁਕੇਸ਼ ਤਾਂ ਬਹੁਤ ਘੱਟ ਹੀ, ਰਫੀ ਸਾਹਿਬ ਦੇ ਬਹੁਤ ਗਾਣੇ। ਚਲੋ ਸੁਣਾਓ ਰਫੀ ਸਾਹਿਬ। ਕਈ ਗਾਣੇ ਤਾਂ ਭੁੱਲ ਵੀ ਗਏ ਹਾਂ। ਰਫੀ ਸਾਹਿਬ ਦਾ ਗਾਣਾ ਸੁਣਾਓ। ਰਫੀ ਸਾਹਿਬ, ਮੁਕੇਸ਼ ਸਾਹਿਬ ਤੇ ਰਫੀ ਦਾ, ਮੁਕੇਸ਼ ਸਾਹਿਬ ਤਾਂ ਬਹੁਤ ਘੱਟ। ਹਾਂ ਨਹੀਂ ਉਹਦੇ ਗਾਣੇ ਹੁਣ ਨਹੀਂ ਉਹ ਜ਼ਿਆਦਾ ਤੇਰਾ ਪੁਰਾਣਾ ਸੀ ਨਾ, ਉਹਨਾਂ ਦਾ ਬਾਤ। ਹਾਂ ਮੈਂ ਅੱਜ ਦਾ ਮੈਂ ਵੀ ਪੁਰਾਣਾ ਹੀ ਹਾਂ। ਹਾਂ ਚਲੋ ਸੁਣਾਓ ਸੁਣਾਓ ਰਫੀ ਸਾਹਿਬ ਦਾ ਗਾਣਾ ਸੁਣਾਓ ਕੋਈ। ਓ ਯਾਰ ਹੁਣ ਫੜ ਉਹ ਨਹੀਂ ਯਾਰ ਮੈਂ ਯਾਰ ਮੈਂ ਵੀ ਹੁੰਦਾ, ਇਹਨਾਂ ਦਾ ਮੇਰੇ ਇਹਨਾਂ ਸੁਣਾਓ ਦਾ ਸੁਣਾਓ ਭਾਈ। ਸੁਣ ਲਿਆ ਜੀ ਪੂਰੇ ਆ ਜੀ। ना झटको जुल्फ से पानी सुना दो। ਆਹਾ ਵਾਹ। हैं? तुम अगर साथ देने का वादा करो, मैं यूं ही मस्त नगमे लुटाता रहूं। सुनाता तुम रहूं। अगर साथ देने का वादा करो, मैं यूं ही मस्त नगमे सुनाता रहूं। तुम मुझे देख कर मुस्कुराते रहो, मैं तुझे देख कर गीत गाता बहुत आला बहुत अच्छे। मैंने ख्वाबों में बरसों तराशा जिसे, ਆਹਾ तुम वही संग मर के तस्वीर हो। तुम न समझो तुम्हारा मुकद्दर हूँ मैं
मैं समझता हूँ तुम मेरी तकदीर हो, तुम अगर मुझको अपना समझते रहो, मैं बहारों की महफिल सजाता रहूं, तुम अगर साथ देने का वादा करो, मैं यूं ही मस्त नग में लुटाता रहूं। ਕਮਾਲ। ਵਾਹ ਜੀ ਵਾਹ ਬਹੁਤ ਅੱਛੇ ਭਾਜੀ। ਭਾਜੀ ਇਹ ਤੁਸੀਂ ਇਹ ਗਾਣਾ ਰਫੀ ਸਾਹਿਬ ਦਾ ਵਾ, ਲੇਕਿਨ ਇਹ ਮਹਿੰਦਰ ਕਪੂਰ ਸਾਹਿਬ ਨੇ ਗਾਇਆ ਵਾ। ਤੇ ਕੀ ਉਹਨੂੰ ਕਹਿੰਦੇ ਨੇ, ਹੁਣ ਕੋਈ ਰਫੀ ਸਾਹਿਬ ਦਾ ਸੁਣਾਓ। ये रफी दा नहीं सी? ਨਹੀਂ ਇਹ ਰਫੀ ਸਾਹਿਬ ਦਾ ਹੀ ਆ, ਲੇਕਿਨ ਉਹਨਾਂ ਨੇ ਕਿਹਾ ਸੀ ਮਹਿੰਦਰ ਕਪੂਰ ਨੂੰ ਕਿਹਾ ਤੂੰ ਗਾ ਲਾ ਯਾਰ, ਆਹ, ਉਹ ਫਿਰ ਮਹਿੰਦਰ ਕਪੂਰ ਨੇ ਗਾਤਾ ਸੀ। ਮਹਿੰਦਰ ਕਪੂਰ ਸਾਹਿਬ ਨੇ ਇਹਨਾਂ ਨੂੰ अच्छा उस्ताद जी मैं ਤੁਹਾਡੇ ਕੋਲ ਗਾਣਾ ਸੁਣਨਾ ਚਾਹੁੰਦਾ ਬੜੇ ਦਿਲ ਦੀ। ਸੁਣਾਓ ਕਿਹੜਾ। ਭਾਜੀ ਤੁਸੀਂ ਆਏ ਹੋ, ਤੁਸੀਂ ਆਪਣੇ ਸੁਣਾਓ। मैं भी सुनावांगा उस्ताद जी को सुनने, मेरा दिल गाता सामने। ਅੱਛਾ ਤੁਸੀਂ ਬਚਪਨ ਤੋਂ ਰਫੀ ਸਾਹਿਬ ਨੂੰ ਸੁਣ ਰਹੇ ਹੋ। ਐ, मैं बड़ा ਸੁਣ ਰਹੇ ਹਾਂ। ਬੜਾ ਸੁਣਿਆ रफी साहब ਦੀਆਂ ਕੇਸਟਾਂ ਹੈ ਤਾਂ ਮੇਰੇ ਕੋਲ ਇੰਨੀਆਂ ਪਈਆਂ। ਕਿੰਨੀ 10 ਹੋਣਗੀਆਂ ਇੰਨੀਆਂ, ਉਹ 10 ਉਸਤਾਦ ਜੀ ਜਮਾ 15 ਹੋਣਗੀਆਂ ਇੰਨੀਆਂ, ਹੋਰ ਕਿੰਨੀਆਂ? ਜ਼ਿਆਦਾ ਵਾ। ਨਹੀਂ ਐਸ ਰੁਕ ਪਈਆਂ ਨੇ ਤਾਂ ਜੇ 6-700 ਕੇਸਟ ਪਈਆਂ ਮੇਰੇ ਕੋਲ। ਭਾਈਆਂ ਨੂੰ ਐਸ ਰੁਕ ਢੇਰੀ ਲੱਗੀ ਆ ਤੇ ਐਸ ਰੁਕ ਚੌੜੀਆਂ ਨੇ ਤੇ ਉੱਤੇ 1.5 ਕਿਲੋਮੀਟਰ ਹੈ ਕੋਈ। ਵਹੀ ਹੋ ਅੱਛਾ ਜੀ ਕਿਹੜਾ ਗਾਣਾ ਸੁਣਨਾ ਜੀ। ਰਫੀ ਸਾਹਿਬ ਦਾ ਨਹੀਂ ਹੋ, ਲੇਕਿਨ ਰਫੀ ਸਾਹਿਬ ਤੇ ਬਣਿਆ ਹੋ ਨਾ ਫਨਕਾਰ ਤੁਝ ਸਾ ਤੇਰੇ ਬਾਦ। ਮੁਹੰਮਦ ਜੀ ਸਾਹਿਬ ਦਾ ਮੁਹੰਮਦ ਜੀ ਤੇ ਕਿਉਂਕਿ ਰਫੀ ਸਾਹਿਬ ਤੇ ਹੁਣ ਇਹਦੇ ਚ ਗਾਇਆ ਨਹੀਂ ਨਾ ਜਾ ਰਿਹਾ, ਜਿਹੜਾ ਤੁਸੀਂ ਕਹੇ ਵੀ ਮਹਿੰਦਰ ਕਪੂਰ ਸਾਹਿਬ ਦਾ ਵਾ, ਤੇ ਜਿਹੜਾ ਹੁਣ ਤੁਸੀਂ ਕਿਹਾ ਇਹ ਵੀ ਮੁਹੰਮਦ ਜੀ ਸਾਹਿਬ ਦਾ ਵਾ, ਤੇ ਇਹ ਮੈਨੂੰ ਆਉਂਦਾ ਹੀ ਨਹੀਂ। ਚਲੋ ਇਹ ਸੁਣਾ ਦਿਓ ਦੋ ਅਕਸ਼ਰਾਂ ਵਿੱਚ। ਇੰਨਾ ਹੀ ਆਉਂਦਾ ਮੈਨੂੰ, ਨਾ ਫਨਕਾਰ ਤੁਝ ਸਾ ਤੇਰੇ ਬਾਦ ਆਇਆ, ਮੁਹੰਮਦ ਰਫੀ ਤੂੰ ਬਹੁਤ ਯਾਦ ਆ। ਅਮਿਤਾਭ ਸਾਹਿਬ ਤੇ ਪਿਕਚਰਾਈਜ਼ ਹੋਇਆ। ਜੀ ਜੀ। ਸੁਰੋਂ ਕੀ ਸੁਰੀਲੀ ਥੀ ਪਰਵਸ ਤੇ। ਹਾਂ ਚਲੋ ਅੱਛਾ ਜੀ ਭਾਜੀ, ਤੇ ਹੋਰ ਕੋਈ ਗੱਲਬਾਤ ਕੋਈ ਦਿਲ ਚ। ਮੈਂ ਫੈਸਲ ਲਈ ਇਦਾਂ ਗਾਣਾ ਵਾ, ਨਾ ਫਨਕਾਰ ਤੇਰੇ ਜੈਸਾ ਫੈਸਲਾ ਹੈ, फैसल राम में तू बहुत याद आया। ਬਹੁਤ ਯਾਦ ਆ। ਦਿਲ ਕਿੱਥੇ ਬਣਾਉਣ ਡਏ ਆ? चले जाएंगे हम मुसाफिर हैं सारे, ਹਾਂਜੀ ਇਨਸ਼ਾਅੱਲਾ। मुसाफिर हैं सारे, मगर एक शिकवा है लब पे हमारे, खुदा ने तुझे कितनी जल्दी बुलाया, मोहम्मद रफी तू बहुत याद आया। ਤੈਨੂੰ ਕੀ ਹੁੰਦੇ ਆ, ਤੈਨੂੰ ਕਿਹੜੀ ਉਚਕਨ ਜੀ ਕਾਦੀ ਲੱਗੀ ਹੈ ਹੈ? ਨਹੀਂ ਇਹਨੂੰ ਕੀ, ਇਹਨੂੰ ਕੋਈ ਪ੍ਰੋਬਲਮ ਆ ਤੁਹਾਡੇ ਤੋਂ? ਮੈਨੂੰ ਪਤਾ ਹੀ ਨਹੀਂ ਕਿ ਇਸ ਟਾਈਮ ਕੀ ਗਏ। ਤਿੰਨ ਵਾਰੀ ਦਿਲ ਬਣਾ ਬੈਠੇ ਇੰਜ ਕਰਕੇ। ਇਹ ਦੱਸ ਦਿਓ ਵਿਚਲੀ ਗੱਲ ਇਹ ਹੈ ਕਿ ਫੈਸਲ ਸਾਹਿਬ ਦੇ ਨਾਲ ਆਏ ਨੇ ਨਾ ਸਾਰੇ। ਫੈਸਲ ਸਾਹਿਬ ਇਹਨਾਂ ਨੂੰ ਲੈ ਕੇ ਆਏ ਨੇ ਤੇ ਫੈਸਲ ਸਾਹਿਬ ਆਪਣੀ ਰਿਸਪੌਂਸਿਬਿਲਿਟੀ ਦੇ ਹੱਥੋਂ ਦੁਖੀ ਹੋਏ ਪਤਾ ਨਹੀਂ। ਤੇ ਨਹੀਂ ਯਾਰ ਉਹ ਇਦਾਂ ਨਹੀਂ ਕਿ ਫੈਸਲ ਇਦਾਂ ਨਹੀਂ ਯਾਰ, ਤੁਸੀਂ ਕੀ ਗੱਲ ਹੈ? ਇਦਾਂ ਨਹੀਂ ਗਾ। ਸਾਡੇ ਪਿਆਰ ਵਾਲੇ ਜੀ ਨੇ, ਉਹਨਾਂ ਦਾ ਆਪਣਾ ਇੱਕ ਮਾਈਂਡ ਆ, ਉਹਨਾਂ ਦਾ ਆਪਣੀ ਸੋਚ ਆ, ਉਹਨਾਂ ਦਾ ਆਪਣਾ ਦਿਲ ਆ, ਆਪਣੀ ਭਾਵਨਾ ਹੈ। ਤੂੰ ਤੂੰ ਜਿੱਦਾਂ ਚਾਹੁੰਦਾ ਉਦਾਂ ਹੁਣ ਉਹ ਕਰਨ, ਇਹ 'ਚ ਕਿਹੜੀ ਗੱਲ ਆ? ਨੋ ਟੈਨਸ਼ਨ, ਖੇਡਣ ਦੇ, ਉਹਨਾਂ ਨੂੰ ਮਜ਼ਾ ਲੈਣ ਦੇ। ਕੱਲ ਨੂੰ ਕੋਈ ਹੋਰ ਹੁੰਦਾ ਸਾਡਾ ਗੈਸਟ, ਉਹਦੀ ਆਪਣੀ ਨੇਚਰ ਹੁੰਦੀ ਫੇਰ ਗਾਲਾਂ ਤੇ ਨਾ ਕੱਢ ਰਹੇ, ਕੋਈ ਧੀਆਂ ਭੈਣਾਂ ਦੇ ਬੈਠੇ ਕੋਈ ਬੁਰੀ ਗੱਲ ਤਾਂ ਨਹੀਂ ਕਰ ਰਹੇ, ਤੇ ਉਹਨਾਂ ਨੂੰ ਕਰਨ ਦੇ ਜੋ ਕਰਦੇ ਆ, ਉਹ ਆਪਣਾ ਮौज ਕਰ ਰਹੇ ਨੇ। ਅਸੀਂ ਹਲੇ ਕੱਲ ਪਰਸੋਂ ਸ਼ੋਅ 'ਚ ਕਹਿ ਰਹੇ ਸਾਂ ਕਿ ਯਾਰ ਬੱਚਾ ਹਰ ਇਨਸਾਨ ਦੇ ਅੰਦਰ ਬਚਕਾਨਾ ਟੈਪ, ਉਹਦਾ ਦਿਲ ਕਰਦਾ ਕਦੀ ਕਦੀ ਯਾਰ ਮੈਂ ਬਚਕਾਨਾ ਹਰਕਤਾਂ ਕਰਾਂ, ਐਦੇ ਲੇਕਿਨ ਤੁਹਾਡਾ 24 ਘੰਟੇ ਹੀ ਕਰਦਾ ਰਹਿੰਦਾ ਮੈਨੂੰ ਲੱਗਦਾ। ਓਏ ਯਾਰ ਗੁੱਡੀ ਵਾਲੀ ਗੱਲ ਸੁਣਾ। ਕਿਹੜੀ? ਬਸੰਤ ਤੇ ਗੁੱਡੀ ਜਿਹੜੀ ਲੁੱਟੀ ਸੀ। ਹਾਂ ਜੀ ਉਹ ਤਾਂ ਤਕਰੀਬਨ ਮੈਂ 16-17 ਸਾਲ ਉਮਰ ਹੋਣੀ ਮੇਰੀ, ਠੀਕ ਹੈ। ਤੇ ਸਾਨੂੰ ਨਾ ਪਤੰਗਬਾਜ਼ੀ ਦਾ ਬੜਾ ਸ਼ੌਕ, ਯਾਨੀ ਕਿ ਸਾਰਿਆਂ ਨੂੰ ਹੁੰਦਾ। ਅਸੀਂ ਬਸੰਤ ਦੀ ਰਾਤ ਕਬਰਸਤਾਨ ਸਾਡੇ ਨਾਲ ਹੀ ਆ, ਠੀਕ ਹੈ। ਅਸੀਂ ਕੋਈ 4-5-6 ਯਾਰ ਦੋਸਤ ਬਾਹਰ ਬੈਠੇ ਅੱਗ ਸੇਕਣ ਦੇ, ਤੇ ਇੰਤਜ਼ਾਰ ਸੀ ਕਿ ਗੁੱਡਾ ਕਦੋਂ ਆਵੇ ਤੇ ਅਸੀਂ ਪਿੱਛੇ ਭੱਜੀਏ। ਹਾਂ ਓਕੇ। ਤਾਂ ਜੀ 12-12 ਵਜੇ ਦਾ ਟਾਈਮ ਰਾਤ ਦਾ, ਗੁੱਡਾ ਆਇਆ, ਕਬਰਸਤਾਨ ਡਿੱਗ ਪਿਆ ਉੱਥੇ। ਰਾਤ 12 ਵਜੇ? ਰਾਤ ਬਸੰਤ ਦੀ ਰਾਤ ਸੀ ਬਸੰਤ ਦੀ ਰਾਤ ਸੀ। ਓਕੇ ਓਕੇ। ਤਾਂ ਜੀ ਕਬਰਸਤਾਨ ਸਾਡੇ ਨਾਲ, ਉਹ ਕਬਰਸਤਾਨ ਦੇ ਵਿੱਚ ਕੰਧ ਜੀ ਬਣੀ ਸੀਗੀ, ਤਕਰੀਬਨ ਸਾਡੇ ਜਿੰਨੀ ਐਡੀ ਬਣੀ ਹੁੰਦੀ ਸੀਗੀ ਕਬਰ, ਕੰਧ ਬਣੀ ਸੀ, ਤੇ ਕਬਰ ਦੇ ਉੱਤੇ, ਕੱਚੀ ਕਬਰ ਦੇ ਉੱਤੇ ਜਾ ਗੁੱਡਾ ਡਿੱਗ ਪਿਆ ਪਿੱਛੇ। ਅਸੀਂ ਭੱਜੇ ਪਿੱਛੇ, ਤਾਂ ਜੀ ਮੈਂ ਕੰਧ ਟੱਪੀ ਤੇ ਜਾ ਗੁੱਡਾ ਫੜ ਲਿਆ। ਮੈਂ ਕਿਹਾ ਯਾਰ ਜੋ ਪਿੱਛੇ ਗੁੱਡਾ ਮੈਂ ਫੜ ਲਿਆ, ਪਿੱਛੋਂ ਆਈ, ਕਹਿੰਦਾ ਪਹਿਲੋਂ ਮੈਂ ਫੜਿਆ। ਮੈਂ ਆਸੇ ਪਾਸੇ ਦੇਖਿਆ ਕਿ ਕੰਧ ਤਾਂ ਟੱਪ ਕੇ ਇਕੱਲਾ ਮੈਂ ਹੀ ਆਇਆ ਵਾਂ, ਤੇ ਇਹ ਆਵਾਜ਼ ਕਿੱਧਰੋਂ ਆਈ ਹੈ? ਆਵਾਜ਼ ਆਈ ਵੀ ਪਹਿਲੇ ਮੈਂ ਫੜਿਆ। ਪਹਿਲੇ ਮੈਂ ਫੜਿਆ।
ਕਵਰ ਕੱਚੀ ਦੇ ਡਿੱਗੇ ਪਏ ਜਾ ਕੇ। ਮੈਂ ਗੁੱਡਾ ਫੜਿਆ ਤੇ ਮੈਂ ਜਦ ਤੁਰਨ ਲੱਗਾ ਤੇ ਮੇਰੇ ਕਿਸੇ ਨੇ ਪਹੁੰਚਾ ਫੜ ਲਿਆ। ਉਸਤਾਦ ਜੀ ਮੈਂ ਗੁੱਡਾ ਲੈ ਕੇ ਮੈਂ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਉਸਤਾਦ ਜੀ ਸੱਚਮੁੱਚ ਹੀ ਰੋਣਾ ਸ਼ੁਰੂ ਕਰਤਾ। ਉਹ ਮੈਂ ਕਿਹਾ ਜੀ ਗੁੱਡਾ ਰੱਖ ਲਓ, ਤੁਹਾਡੀ ਮਿਹਰਬਾਨੀ, ਮੈਨੂੰ ਛੱਡ ਦਿਓ। ਹਾਂਜੀ ਮੈਂ ਤੇ ਦੱਸ ਨਹੀਂ ਸਕਦਾ ਕੀ ਮੇਰੇ ਨਾਲ ਫੀਲ ਹੋਇਆ ਉਤੋਂ। ਯਾਨੀ ਕਿ ਉਸਤਾਦ ਜੀ ਮੈਂ ਰੋਣਾ ਪਿੱਟਣਾ ਸ਼ੁਰੂ ਕਰਤਾ ਜੀ। ਮੈਂ ਕਿਹਾ ਜਦੋਂ ਗੁੱਡਾ ਰੱਖ ਦੋ ਮੇਰੀ ਜਾਨ ਛੱਡ ਦਿਓ। ਉਸਤਾਦ ਜੀ ਬੜਾ ਹੌਸਲਾ ਖੋਲ ਕੇ ਅੱਖਾਂ ਬੰਦ ਤੇ ਮੈਂ ਦਰੂਦ ਪੜ੍ਹਦਾ ਰਿਹਾ। ਦਰੂਦ ਬਾਗ ਜਿੰਨਾ ਆਉਂਦਾ ਮੈਂ ਪੜ੍ਹਦਾ ਰਿਹਾ, ਦਰਵਾਵਾਂ ਜਿੰਨੀਆਂ ਆਉਂਦੀਆਂ ਪੜ੍ਹਦਾ ਰਿਹਾ। ਜਦੋਂ ਮੁੜ ਕੇ ਪਿੱਛੇ ਥੋੜਾ ਜਿਹਾ ਹੌਸਲਾ ਮੇਰੇ ਦਿਲ ਨੂੰ ਹੋਇਆ ਨਾ ਕਿ ਲੱਗਦਾ ਮੈਨੂੰ ਖਿੱਚਣ ਨਹੀਂ ਕੋਈ ਡਿਆ, ਤੇ ਜਦੋਂ ਪਿੱਛੇ ਮੁੜ ਕੇ ਦੇਖਿਆ ਝਾੜੀਆਂ ਵਿੱਚ ਮੇਰਾ ਪਹੁੰਚਾ ਲਿਆ ਸੀ। ਮੈਂ ਨਹੀਂ ਤੇ ਆਵਾਜ਼ ਕਿੱਥੋਂ ਆਈ ਸੀਗੀ? ਉਹ ਯਾਰ ਦੋਸਤਾਂ ਬਾਪ ਗਏ ਨਾ ਗੁੱਡਾ ਫੜਨ ਤੇ ਇਹ ਇਹਨਾਂ ਦੀ ਦੌੜ ਜ਼ਿਆਦਾ ਸੀ। ਇਹਨਾਂ ਨੇ ਛਾਲ ਮਾਰ ਕੇ ਪਹਿਲੇ ਫੜ ਲਿਆ ਤੇ ਬਾਅਦ ਦੇ ਵਿੱਚ ਹੋਣਾ ਇਹਨਾਂ ਦਾ ਪਹੁੰਚਾ ਨਾ ਉਹ ਕੰਨਿਆਂ 'ਚ ਫਸ ਗਿਆ ਕਿਕਰਾਂ ਦੇ ਵਿੱਚ। ਪਹਿਲੇ ਕਿਤੇ ਇਹਨਾਂ ਨੂੰ ਆਵਾਜ਼ ਆ ਗਈ ਵੀ ਭਾਈ ਗੁੱਡਾ ਮੈਂ ਫੜ ਲਿਆ। ਗੁੱਡਾ ਮੈਂ ਫੜ ਲਿਆ। ਉਸ ਤੋਂ ਬਾਅਦ ਪਹੁੰਚਾ ਫਸ ਗਿਆ ਤੇ ਉਹ ਲਿੰਕ ਹੋ ਗਿਆ ਵੀ ਇਹ ਉਹੀ ਕੋਈ ਕਰੈਕਟਰ ਆ। ਜੋ ਮੁੰਡੇ ਚਲੇ ਗਏ ਉੱਥੋਂ? ਮੁੰਡੇ ਦਾ ਮੁੰਡੇ ਤਾਂ ਚਲੇ ਚੁਲੇ ਗਏ ਨਾ। ਮੁੰਡੇ ਚਲੇ ਗਏ। ਇਦਾਂ ਦੇ ਵਾਕਿਆਤ ਹੋ ਜਾਂਦੇ ਆ ਭਾਜੀ ਲਾਈਫ 'ਚ, ਲੇਕਿਨ ਐਵੇਂ ਨਹੀਂ ਹਰ ਜਗ੍ਹਾ ਤੇ ਸੁਣਾ ਰਹੀ। ਨਹੀਂ ਮੇਰੇ ਨਾਲ ਉਸਤਾਦ ਜੀ ਮੇਰੇ ਨਾਲ ਤੇ ਓਰੀਜਨਲ ਹੋਇਆ ਸੀ। ਚਲੋ ਛੱਡੋ ਇਦਾਂ ਦੇ ਹੋਣਾ। ਜਿਹੜਾ ਕਿ ਭਾਜੀ ਇਹ ਦਿਲ ਬਣਾਓ। ਚਲੋ ਹਾਂ ਚਲੋ ਆ ਵੀ ਠੀਕ ਆ, ਇਹ ਵੀ ਠੀਕ। ਦਿਲ ਤਾਂ ਮਰਜ਼ੀ ਬਣਾ ਦੋ। ਤਾਂ ਠੀਕ ਹੈ। ਆ ਵੀ ਠੀਕ। ਇਹਨੂੰ ਹੁਣ ਇੰਜ ਕਰ ਲਓ, ਜੇ ਇੰਜ ਕਰਨਾ ਇੰਜ ਕਰ ਲਓ। ਉੱਤੇ ਸੇਮ ਇੰਜ ਕਰ ਲਓ, ਇੰਜ ਪੁੱਠਾ ਕਰ ਲਓ ਉਂਗਲੀਆਂ ਥੱਲੇ। ਐ ਦਿਲ ਬਣ ਗਿਆ। ਇਹ ਦਿਲ ਬਣ ਗਿਆ। ਆ ਦਿਲ ਬਣ ਗਿਆ, ਬਸ ਠੀਕ ਆ, ਓਕੇ। ਇਹ ਦਿਲ ਵਿੱਚ ਕੋਈ ਰਹਿੰਦਾ ਵੀ ਹੈ ਕਿ ਨਹੀਂ? ਲਓ ਜੀ ਸਰ ਜੀ ਸਾਰੇ ਹੀ ਰਹਿੰਦੇ ਨੇ ਪੂਰੀ ਦੁਨੀਆ। ਲਓ ਜੀ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਹੁਸੈਨ ਸਾਹਿਬ ਕਿ ਹੁਸਨੈਨ ਸਾਹਿਬ? ਮੁਹੰਮਦ ਹੁਸੈਨ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਲਵ ਯੂ। ਕੋਈ ਗਲਤੀ ਗੁਸਤਾਖੀ ਬੱਚਿਆਂ ਵੱਲੋਂ ਸਾਡੇ ਵੱਲੋਂ ਮਾਦਰਤ। ਔਰ ਇਨਸ਼ਾਅੱਲਾ ਜ਼ਿੰਦਗੀ ਦੀ ਤੇ ਫਿਰ ਤੁਹਾਡਾ ਮੁਲਾਕਾਤ ਹੋਏਗੀ। ਇਨਸ਼ਾਅੱਲਾ। ਰੱਬ ਰਾਖਾ ਜੀ।